ਇੱਕ ਭਾਈ ਪਾਗਲ ਨੂੰ ਜੱਫੀਆਂ ਪਾ ਕੇ ਜਾਣ ਕੀ ਤਰਬੀਅਤ ਆ ਯਾਰ। ਕਿਆ ਬਾਤ ਸੁਭਾਨ ਅੱਲਾਹ। ਇਹਨੇ ਆਪਣੇ ਆਪੂ ਨੂੰ ਕਿਹਾ ਅੱਬੂ ਜੀ ਤੁਸੀਂ ਬੁੱਢੇ ਹੋ ਗਏ ਹੋ। ਉਹ ਕਹਿੰਦਾ ਬੁੱਢਾ ਹੋਏਗਾ ਤੇਰਾ ਪਿਓ। ਕਿਸੇ ਨੇ ਰੱਖਿਆ ਵੀ ਨਹੀਂ ਕੰਮ ਤੇ ਭੱਠੇ ਤੇ ਲਾਗੇ ਖਲੋ ਕੇ ਪੇੜੇ ਕਰ ਕਰਕੇ ਰੱਖੇ। अस्सलाम वालेकुम नाज़रीन, टी टाइम में खुश आमदीद। आजकल आप देख रहे हैं कि मैं जड़ा ना ਇੱਕੋ ਸ਼ਰਟ ਦੇ ਵਿੱਚ 2-2 3 ਦਿਨ ਸ਼ੋਅ 'ਚ 2-2 3 ਦਿਨ ਇਹ ਤੁਹਾਨੂੰ ਲੱਗ ਰਿਹਾ ਕਿ ਕੱਲ ਵੀ ਆਈ ਸੀ ਪਰਸੋਂ ਵੀ ਆਈ ਸੀ। ਇਹ ਇੱਕੋ ਦਿਨ ਹੀ ਹੁੰਦੀ ਹੈ ਇੱਕੋ ਸ਼ਰਟ 'ਚ। ਹਾਂ ਆ ਦੇਖ ਹੁਣ ਫੈਸਲ ਨੇ ਵੀ ਇੱਕੋ ਸ਼ਰਟ ਹੀ ਹੈ। ਹਾਂਜੀ ਭਾਈ ਫੈਸਲ ਅੱਜ ਹੈਪੀ ਨਹੀਂ ਲੱਗਣ ਦੀ। ਨਹੀਂ ਸ਼ਰਟ ਉਹੀ ਹੈ ਯਾਰ। ਨਹੀਂ ਹੈਪੀ ਨਹੀਂ ਲੱਗ ਰਹੇ ਬੁਝੇ ਹੈਪੀ ਹੁਣ ਮੱਗੀ ਹੈਪੀ ਲੱਕ ਹੁਣ ਰਿਹਾ ਫਰੀ। ਸਾਜੀ ਗੱਲ ਇਹ ਹੈ ਕਿ ਯਾਰ नो डाउट मैं बहुत मेहनत करता हूँ ते तुसी भी करो, अल्लाह करे। मैं थक जाना उस्ताद जी मेरे हिसाब मैं मेहनत ते सिर ते चढ़ के बैठा हूँ। वाह वाह मेहनत सिर ते चुकी जानी। हाँ मैं मेहनत तली ते ਲਈ ਫਿਰਦਾ। ਉਸਤਾਦ ਜੀ ਮੇਰੇ ਹਿਸਾਬ ਨਾਲ ਮਿਹਨਤ ਇੱਕ ਖਰਾਦ ਮਸ਼ੀਨ ਆ। ਹਾਂ ਇਹਦੇ ਵਿੱਚੋਂ ਬੁਲਟ ਬਣਦੇ ਨੇ, ਇਹਦੇ ਵਿੱਚੋਂ ਨਟ ਬਣਦੇ ਨੇ, ਸ਼ਾਵਾਂ ਬਣਦੀਆਂ। ਮਿਹਨਤ ਕਰੋਗੇ ਯਾਨੀ ਚੱਲਦੀ ਰਹਿਣੀ ਚਾਹੀਦੀ। ਬਾਕੀ ਯਾਰ ਫਰੀਦ ਕੀ ਫਿੱਕੀ लो जी नाज़रीन, नहीं मेहनत दौलत की माँ है। क्या गया मेहनत दौलत की माँ है। जरूरत इजाद की माँ है। वो जरूरत इजाज दी नहीं यार। इजाज दी नहीं ਜਾਜ਼ ਕੌਣ? ਉਹਨੇ ਕਿਹਾ इजाद ਮਿਹਨਤ ਦੌਲਤ की माँ है। हाँ ਤੁਸੀਂ ਜਿੰਨੀ ਮਿਹਨਤ ਕਰਨੀ ਉਹਨਾਂ ਤੁਸੀਂ ਦੌਲਤ ਕਮਾ ਲੈਣੀ। जिस तरह मेहनत दौलत दी माँ है इदा ही उधार मोहब्बत की कैंची है। क्या फरीद भाई? सही गल ऐसा भी कहा गया नगद बड़े शौक से उधार अगले चौंक से। हाँ जी हाँ ਇਹ ਦੁਨੀਆ ਤੇ ਐਵੇਂ ਨਹੀਂ ਗੱਲਾਂ ਬਣ ਗਈਆਂ। ਭਾਜੀ ਇਹ ਗੱਲ ਇਹ ਹੈ ਕਿ ਅਸੀਂ ਕਮ ਸੇ ਕਮ 65-70 ਮਿੰਟ ਮੁਸਲਸਲ ਅਸੀਂ ਬਹਿ ਕੇ ਸ਼ੋਅ ਕਰਦੇ ਹਾਂ ਤੇ ਉਹਦੇ ਵਿੱਚੋਂ ਫਿਰ 50-52-55 ਮਿੰਟ ਐਡਿਟ ਹੋ ਕੇ ਨਿਕਲਦੇ ਨੇ। ਤੇ ਤੁਸੀਂ ਹਿਸਾਬ ਲਾਓ ਕਿ ਜਿੰਨੇ ਐਡਿਟ ਹੋ ਕੇ ਨਿਕਲਦੇ ਨੇ ਉਹ 50-55 ਮਿੰਟ ਨੇ, 56 58 60 ਵੀ ਹੁੰਦੇ। ਲੇਕਿਨ ਤੁਸੀਂ ਹਿਸਾਬ ਲਾਓ ਕਿ ਜਿਹੜੇ ਅਸੀਂ ਰਿਕਾਰਡ ਕਰਦੇ ਹਾਂ ਉਹ 70 ਮਿੰਟ ਤੱਕ ਹੁੰਦਾ। ਔਰ 2 ਟਾਈਮ ਬਹਿਣਾ, 2 ਵਾਰੀ 3 ਵਾਰੀ ਬਹਿਣਾ ਜੀ ਠੀਕ ਹੈ ਸਰ। ਤੇ ਇਮਲੀ ਲਈ ਤਾੜੀਆਂ ਲਵਾ ਦੋ। ਇਮਲੀ ਕੀ ਬਾਤ ਹੈ ਯਾਰ, ਇਮਲੀ ਸੁਭਾਨ ਅੱਲਾ। ਦਾਦਾ ਯਾਰ ਰੌਣਕ ਆ ਗਈ ਚਾਹ ਗਈ। ਗੱਲਾਂ ਕਰਾਂ ਇਮਲੀ ਪਾਣੀ ਵੀ ਪਿਲਾਈ ਯਾਰ। ਇਮਲੀ ਦੀ ਰਾਤੀ ਉਸਤਾਦ ਜੀ ਕੋਈ ਨਹੀਂ ਜੰਮਿਆ। ਨਾ ਇਮਲੀ ਦੀ ਰਾਤੀ ਬਹੁਤ ਕੀਤੀ ਮਹੱਲੇ 'ਚ ਇੱਕ ਬੰਦੇ ਨੇ। ਲੇਕਿਨ ਉਸਤਾਦ ਜੀ ਇਮਲੀ ਵਰਗਾ ਬੰਦਾ ਨਹੀਂ ਹੁਣ। ਇਹਦੀ ਰਾਤੀ ਕੋਈ ਨਹੀਂ ਜੰਮਿਆ ਭਾਈ, ਉਹ ਸਾਰੇ ਇਹਦੇ ਹਾਰੇ ਹੀ ਲੱਗੇ। ਨਹੀਂ ਇਮਲੀ ਵਰਗਾ ਬੰਦਾ ਨਹੀਂ ਹੋਣਾ। ਉਹ ਇਮਲੀ ਵਰਗਾ ਬੂਟਾ ਨਹੀਂ ਹੁੰਦਾ ਕੋਈ। ਉਹ ਨਹੀਂ ਯਾਰ ਲੋਟੀ ਗੱਲ ਯਾਰ ਸਹੀ। ਨਹੀਂ ਇਮਲੀ ਵਰਗਾ ਬੰਦਾ ਨਹੀਂ ਕੋਈ ਵੀ ਹੋਣਾ ਯਾਰ। ਸਹੀ ਗੱਲ ਸਾਰੇ ਚੰਗੇ ਯਾਰ। ਉਹ ਦੇਖ ਨਾ ਉਹਦੇ ਦਿਲ 'ਚ ਜ਼ਰਾ ਜਿੰਨਾ ਨਹੀਂ ਖਿਆਲ ਆਉਂਦਾ। ਉਹਨੇ ਆਪਣੇ ਤੋਂ ਛੋਟੇ ਨੂੰ ਵੀ ਪਾਣੀ ਪਿਲਾ ਦੇਣਾ, ਵੱਡੇ ਨੂੰ ਵੀ ਪਾਣੀ ਪਿਲਾ ਦੇਣਾ। ਮੈਂ ਕਿਹਾ ਯਾਰ ਇਮਲੀ ਨੇਕੀਆਂ ਯਾਨੀ ਕਿ ਨਾ ਇਕੱਠੀਆਂ ਕਰ ਰਿਹਾ। ਤੇ ਅੱਛਾ ਫੈਸਲ ਛੱਡ ਤਰੀ ਕਹਿੰਦਾ ਜੇ ਮੈਂ ਨਾ ਕਰਾਂ ਤੂੰ ਇਹ ਦੱਸ ਤੈਨੂੰ ਕਿੰਨੀਆਂ ਸੈਲਰੀਆਂ ਮਿਲ ਗਈਆਂ ਉਤੋਂ ਮੁਜ਼ਾਕਰਾਤ ਹੋਣ ਤੱਕ? ਉਸਤਾਦ ਜੀ ਅਲਹਮਦੁਲਿਲਾ ਠੀਕ ਆ। ਮੈਂ 2-3 ਕਿੰਨੀਆਂ? ਉਸਤਾਦ ਜੀ ਸੈਲਰੀ ਤੋਂ ਇਲਾਵਾ ਮੈਂ ਠੀਕ ਸੀਗਾ। ਕੈਸੀ ਗੱਲ? ਟੋਕੇ ਹੀ ਬੜੇ ਮਾਰੇ ਉੱਤੇ। ਇਹ ਕਿੱਦਾਂ ਠੀਕ ਸੀ ਤੁਸੀਂ ਫੈਸਲ ਦਾ? ਯਾਰ ਠੀਕ ਹੈ ਤਕਰੀਬਨ 3 ਮਿਲ ਗਈਆਂ ਸੈਲਰੀ ਉਸਤਾਦ ਜੀ। ਮਾਸ਼ਾਅੱਲਾ 3 ਸੈਲਰੀਆਂ 3 ਸੈਲਰੀਆਂ ਮਿਲ ਗਈਆਂ ਉਸਤਾਦ ਜੀ। 3 ਸੈਲਰੀਆਂ ਦਾ ਮਤਲਬ 6.5 ਤੇ 6.5 18 6 ਦੀ 18 ਤੇ 1.5 19.5 ਵਾਹ ਜੀ ਵਾਹ। 19.5 ਤੇ 3 ਟੈਕਸ ਟੁਕਸ ਵੀ ਨਿਕਲੇ ਆ ਨਾ। 19.5 ਤੇ 3 ਇੱਥੋਂ 9 3 ਮਹੀਨੇ ਦਾ ਤੇ 19.5 28 ਲੱਖ ਰੁਪਇਆ। ਅੱਧੇ ਕਰੋੜ ਨੂੰ ਹੱਥ ਲਾ ਰਹੇ। ਹੁਣ ਨਹੀਂ ਭਾਈ ਮੈਂ ਮੰਗਣਾ। ਹਾਂ 500 ਹੁਣ ਨਹੀਂ ਮੰਗਣਾ ਮੈਂ। 3 ਮਿਲ ਗਈਆਂ ਵੇਲਾ ਯਾਰ। ਫੈਸਲ ਸਾਹਿਬ ਸੈਲਰੀ ਜਿਹੜੀ ਨਾ ਇਹ ਤੁਹਾਡੀ ਕਰੋੜ ਰੁਪਇਆ ਵੀ ਹੋ ਜਾਵੇ ਆਹੋ ਤੇ ਕੋਈ ਵੱਡੀ ਗੱਲ ਨਹੀਂ ਹੈਗੀ। ਇੱਕ ਕਿਸੇ ਅਦਾਰੇ ਦਾ ਕਹਿੰਦੇ ਜੀ ਆਫੀਸਰ ਸੀ ਤੇ ਉਹਨੂੰ ਫੜਿਆ ਗਿਆ ਤੇ 90 ਲੱਖ ਰੁਪਏ ਦੀ ਤਨਖਾਹ ਤੇ ਕਰਪਸ਼ਨ ਦੇ ਕੇਸ 'ਚ ਫੜਿਆ ਗਿਆ। ਜੱਜ ਨੇ ਇੱਕ ਸਵਾਲ ਕੀਤਾ, ਉਹਨੇ ਕਿਹਾ ਜੀ 90 ਲੱਖ ਰੁਪਏ ਤੁਹਾਡੀ ਸੈਲਰੀ ਆ, ਇਹਦੇ ਬਾਅਦ ਤੁਸੀਂ ਕਰਪਸ਼ਨ ਕਰਦੇ ਹੋ, ਮੈਨੂੰ ਸਿਰਫ ਤੁਸੀਂ 90 ਲੱਖ ਦੀ ਜਿਹੜੀ ਨਾ ਸਰਵ ਡਿਟੇਲ ਦੱਸ ਦਿਓ, ਕਿੱਥੇ ਸਰਵ ਕਰਦੇ ਹੋ, ਕਿੱਥੇ ਲਾਉਂਦੇ ਕਿਤੇ ਹੋ ਤੁਸੀਂ। ਫੈਸਲ ਸਾਹਿਬ ਦਾ ਉਹ ਹਾਲ ਹੈ 28 ਲੱਖ ਅਸੀਂ ਗਿਣਿਆ
ਠੀਕ ਹੈ ਜੀ। ਇਹ ਉਹ ਭਰਾ ਇਹਦੇ ਨੇ ਜਿਹੜੇ ਉਹ ਬਾਹਰ ਇਧਰੋਂ ਉਧਰੋਂ ਗੇਮਾਂ ਪਾ ਕੇ ਨਾ ਤਕਰੀਬਨ ਕੋਈ 70-80 ਲੱਖ ਯਾਰ ਬੇਸਿਕ ਹੈ ਨਾ, ਰਿਜ਼ਕ ਮੇਰੇ ਹੱਥ 'ਚ, ਮੈਂ ਨਾ ਕੋਈ ਸੋਚਦਾ ਹੁੰਦਾ ਸੀਗਾ ਰਿਜ਼ਕ ਅੱਲਾ ਦਾ ਕਿਸੇ ਹੱਥ 'ਚ ਦੌਰ ਦੇ ਵਿੱਚ ਨਾ, ਮੈਂ ਸੋਚਦਾ ਹੁੰਦਾ ਸੀ ਕਿ ਯਾਰ ਫਨਕਾਰ ਇੰਨਾ ਕਮਾਂਡੇ ਨੇ ਯਾਰ, ਕਿਉਂ ਜੋੜਦੇ ਨੇ, ਕਿਉਂ ਯਾਨੀ ਕਿ ਪਰੇਸ਼ਾਨ ਰਹਿੰਦੇ ਨੇ ਉਹ। ਅੱਜ ਮੈਨੂੰ ਨਾ ਪਤਾ ਲੱਗ ਗਿਆ ਕਿਉਂ ਮੈਂ ਪਰੇਸ਼ਾਨ ਨਹੀਂ ਹੈਗਾ, ਅੱਲਾ ਦਾ ਸ਼ੁਕਰ ਆ ਜੋ ਵੀ ਹੈ ਜਿਸ ਤਰ੍ਹਾਂ। ਲੇਕਿਨ ਯਾਰ ਉਹ ਜਿਹੜੇ ਪਰੇਸ਼ਾਨ ਰਹਿੰਦੇ ਨੇ ਨਾ, ਉਹ ਖਰਚਦੇ ਨੇ। ਹਾਂਜੀ, ਕਿਸੇ ਨੂੰ ਦੇਤੇ, ਉਹਨੂੰ ਦੇਤੇ, ਕਿਸੇ ਦੀ ਦਾਵਤ ਕਰ ਲਈ, ਕਿਸੇ ਨੂੰ ਕੋਈ ਚੀਜ਼ ਲੈਤੀ, ਮਾੜੇ ਨੂੰ ਦੇਤੇ, ਛੋਟੇ ਭਰਾ ਨੂੰ ਦੇਤੇ, ਉਸਤਾਦ ਵਾਸਤੇ ਗੱਡੀ ਲੈ ਗਏ, ਠੀਕ ਹੈ ਨਾ, ਕੋਈ ਮੋਟਰਸਾਈਕਲ ਸਾਨੂੰ, ਉਹ ਵਿਚਾਰੇ ਮੁੜ ਕੇ ਜ਼ਲੀਲ ਹੁੰਦੇ ਨੇ। ਤੂੰ ਕਿੱਥੋਂ, ਅੱਲਾ ਦਾ ਸ਼ੁਕਰ ਤੇਰੇ ਤੇ ਰਹਿਣਾ ਵਾ, ਤੇਰੀ 40,000 ਵੀ ਤਨਖਾਹ ਹੋਵੇ, ਤੂੰ ਠੀਕ ਰਹਿਣਾ ਵਾ। ਉਸਤਾਦ ਜੀ ਫਰੀਦ ਸਾਹਿਬ ਨੂੰ ਪਤਾ ਹੈ ਕਿ ਜਦੋਂ ਮਹੀਨੇ ਦਾ ਲਾਸਟ ਆਉਂਦਾ ਨਾ, ਮੈਂ ਥੋੜਾ ਜਿਹਾ ਟੈਂਸ ਹੋ ਜਾਂਦਾ ਵਾ। ਮੈਂ ਸੱਚੀ ਮੁੱਚੀ ਉਸਤਾਦ ਜੀ ਮੇਰਾ ਭਾਵੇਂ ਤੂੰ ਝੂਠ ਬੋਲੇ, ਦੱਸ ਤੈਨੂੰ ਪਤਾ। ਕਸਮ ਨਹੀਂ ਹਾਂ ਪਹਿਲੇ ਤੇ ਤੂੰ ਤੇਰਾ ਝੂਠ ਉਹ ਨਹੀਂ, ਉਹ ਇਦਾਂ ਤੁਸੀਂ ਹੁਣ ਕਸਮ ਪਾ ਕੇ ਕਹੋ ਮੈਂ ਉਹਦੇ ਨਾਲ ਆ, ਵੈਸੇ ਪਤਾ ਮੈਨੂੰ ਆ ਫੈਸਲ ਮੇਰਾ ਤੁਸੀਂ ਅਕਾਊਂਟ ਚੈੱਕ ਕਰ ਲਓ ਉਸਤਾਦ ਜੀ, ਜਿਹੜੇ ਮੈਂ ਪੈਸੇ ਸ਼ੇਅਰ ਕੀਤੇ ਨੇ ਲੋਕਾਂ ਨੂੰ ਇੱਧਰ ਉੱਧਰ। ਸ਼ੇਰ ਨਹੀਂ, ਵਾਪਸ ਨਹੀਂ ਵਾਪਸ ਨਹੀਂ। ਨਹੀਂ ਉਹ ਯਾਰ ਸ਼ੇਅਰ ਹੀ ਕਰੀਦੇ ਨੇ, ਸ਼ੇਅਰ ਕਰੀਦੇ ਆ ਤੇ ਵਾਪਸ ਹੁੰਦੇ ਨਾ। ਮੈਂ ਤੈਨੂੰ ਕਹਾਂ ਯਾਰ ਤੂੰ 10,000 ਮੇਦਰ ਸ਼ੇਅਰ ਕਰ ਦੇ, ਤੇ ਉਹ ਮੈਂ ਤੇ ਕੋਲ ਲੈਣਾ ਹੋਵੇ ਤੇ ਤੂੰ ਸ਼ੇਅਰ ਹੀ ਕਰਨਾ। ਹਾਂਜੀ ਸਹੀ ਇਹ ਪਤਾ ਉਸਤਾਦ ਜੀ ਟੈਨਸ਼ਨ ਚ ਅੱਛਾ ਯਾਰ ਇੱਕ ਮਜ਼ੇ ਗੱਲ ਸੁਣੋ, ਇੱਕ ਬੰਦਾ ਹੁੰਦਾ ਵਾ, ਉਹਦੇ ਨਾਲ ਤੁਸੀਂ ਸਾਰੀ ਦਿਹਾੜੀ ਰਹਿੰਦੇ ਨਾ, ਤੇ ਰਾਤ ਨੂੰ ਇੱਕ ਮਿਸਾਲ ਆ, ਹੁਣ ਉਹ ਤੁਹਾਨੂੰ ਕੋਈ ਬੰਦਾ ਆ ਕੇ ਵੀ ਯਾਰ ਉੱਥੇ ਫਲਾਂ ਜਗ੍ਹਾ ਤੇ ਉਸਤਾਦ ਨੇ ਨਾ 5,000 ਰੁਪਇਆ ਵੀ ਕਿਸੇ ਨੇ ਦੇਤਾ, ਤੁਸੀਂ ਕਹਣਾ ਆਹੋ ਯਾਰ ਉਹ ਦੇ ਸਕਦਾ। ਇੱਕ ਬੰਦੇ ਦਾ ਕਿਉਂਕਿ ਸਾਰੀ ਦਿਹਾੜੀ ਪਤਾ, ਮੈਨੂੰ ਕੋਈ ਬੰਦਾ ਕੋਈ ਯਾਰ ਭੈਣ ਉਹ ਰਾਤ ਨੂੰ ਫਰੀਦ ਸਾਹਿਬ ਨੇ ਉੱਥੇ ਏਦਾਂ ਕੀਤਾ, ਮੈਂ ਕਹੂੰਗਾ ਹਾਂ ਯਾਰ ਉਹ ਕਰਦਾ ਵਾ, ਠੀਕ ਹੈ ਨਾ। ਤੇ ਹੁਣ ਸਾਡੇ ਸ਼ੋਅ 'ਚ 4 ਸਾਲ ਹੋ ਗਏ, ਸਵੇਰ ਤੋਂ ਰਾਤ ਤੱਕ ਇੱਥੇ ਹੁੰਦਾ ਵਾ, ਅਸੀਂ ਐਸੀ ਕੋਈ ਹਰਕਤ ਨਹੀਂ ਇਹਦੇ 'ਚ ਵੇਖੀ। ਹੁਣ ਇਹ ਜਦੋਂ ਬਹਿ ਕੇ ਇੱਕਦਮ ਕਹੇਗਾ ਕਿ ਮੈਂ ਲੋਕਾਂ ਨੂੰ ਬਹੁਤ ਸ਼ੇਅਰ ਕਰਦਾ, ਅਸੀਂ ਕਿੱਦਾਂ ਮੰਨ ਲਈਏ? ਤੂੰ ਤੇ ਉਸਤਾਦ ਜੀ ਬੇਸਿਕ ਮੇਰਾ ਫਰਕ ਵੇਖੋ ਨਾ, ਦੇਖੋ ਨਾ ਤੂੰ ਫਿਰ ਮੈਂ ਕਰਦਾ ਵਾਂ, ਖੁਦਾ ਜਾਣਦਾ ਮੈਂ ਇਸ ਹੱਥ ਨਾਲ, ਇਸ ਅੰਗੂਠੇ ਤੋਂ ਇਲਾਵਾ ਮੇਰੀਆਂ 4 ਉਂਗਲਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਯਾਰ ਮੈਂ ਕਿਸੇ ਨਾਲ ਭੁਲਾ ਕੀਤਾ। ਇੱਥੇ ਬੈਠਾ ਕੀ ਦੱਸਣ ਦਿਆਂ? ਨਹੀਂ ਮੈਂ ਸ਼ਿਕਰਾਤੀ ਸ਼ੇਅਰ ਕੀਤੇ, ਬੰਦਿਆਂ ਦੇ ਨਾਂ ਤਾਂ ਨਹੀਂ ਨਾ ਦੱਸੇ। ਅੱਛਾ ਬੰਦਿਆਂ ਦੇ ਨਾਂ ਨਹੀਂ ਦੱਸੀ, ਦੱਸਣਾ ਦੇਣਾ ਹੈ ਅੱਧੀ ਦੁਨੀਆ ਨੂੰ ਤੁਸੀਂ ਕਹਿ ਦੇਣਾ। ਅੱਛਾ ਬੰਦਿਆਂ ਦੇ ਨਾਂ ਨਹੀਂ ਦੱਸੀ ਦੇ, ਉਦਾਂ ਕਹਿ ਦੇਈਦਾ ਵਾ, ਉਦਾਂ ਵੀ ਨਹੀਂ ਕਹੀਦਾ। ਤੇ ਤੂੰ ਕਿਹਾ ਤੇ ਆ ਨਹੀਂ ਉਸਤਾਦ ਜੀ ਉਹ ਮੈਂ ਤੁਹਾਨੂੰ ਦੱਸਿਆ ਵਾ, ਨਹੀਂ ਉਹ ਸਾਰਿਆਂ ਨੂੰ ਉਧਰ ਵੀ ਪਤਾ ਲੱਗ ਗਿਆ। ਉਹ ਤੇ ਆਪਣੀ ਫੈਮਿਲੀ ਹੈ, ਮੈਂ ਕਿਹੜਾ ਬਾਹਰ ਗੱਲ ਅੱਛਾ ਗੱਲ ਫੈਮਿਲੀ ਤੋਂ ਬਾਹਰ ਨਹੀਂ ਗਈ, ਤੇ ਇਹ 4 ਉਂਗਲਾਂ ਨੂੰ ਪਤਾ ਨਹੀਂ ਲੱਗਾ, ਇਹ ਸੱਜੇ ਹੱਥ ਨੂੰ ਵੀ ਨਹੀਂ ਪਤਾ ਖੱਬੇ ਹੱਥ ਨਾਲ ਮੈਂ ਕੀਤਾ। ਅੱਛਾ ਸਮ ਟਾਈਮ ਅੰਗੂਠੇ ਨੂੰ ਵੀ ਨਹੀਂ ਪਤਾ ਹੁੰਦਾ, ਕਹਿੰਦਾ ਸੱਜੇ ਹੱਥ ਨੂੰ ਵੀ ਨਹੀਂ ਪਤਾ ਮੈਂ ਖੱਬੇ ਹੱਥ ਨਾਲ ਕੀਤਾ। ਜੈਨੂਨ ਕਹਿਣਾ ਮੈਂ ਇਹ ਹੁੰਦਾ ਵੇ ਪਿਆਰ ਮੁਹੱਬਤ। ਦੱਸ ਯਾਰ ਕਹਿਦੀ ਗੱਲ ਯਾਰ ਹੁਣ ਮੈਂ ਗੱਡੀ ਲੈ ਰਿਹਾ ਉਸਤਾਦ ਜੀ, 26 ਨੂੰ ਜਾਂ 25 ਨੂੰ ਗੱਡੀ ਹੈ ਜਿਹੜੀ ਮੇਰੀ, ਮੈਂ ਗੱਡੀ ਲੈ ਲਈ, ਅੱਲਾ ਦਾ ਸ਼ੁਕਰ ਹੈ। ਮੈਂ ਤੁਹਾਨੂੰ ਸਰਪ੍ਰਾਈਜ਼ ਦੇਣਾ ਸੀਗਾ। ਮੁਬਾਰਕ ਹੋਵੇ। ਕਿਹੜੀ? ਸੈਂਟਰੋ ਪਲੱਸ VXR। ਉਹ ਸੈਂਟਰੋ ਕੱਟੀ ਹੋਈ ਆ, ਉਹ ਲਲੀ ਕਹਿੰਦਾ ਇਹਨੂੰ। ਯਾਰ ਤੁਹਾਨੂੰ ਇੱਕ ਵਾਕਿਆ ਸੁਣਾਵਾਂ, ਅੱਜ ਜਪਾਨੋਂ ਗੱਡੀਆਂ ਨਹੀਂ ਹੁੰਦੀਆਂ, ਹੁਣ ਗੱਡੀਆਂ ਪੂਰੀਆਂ ਆਉਂਦੀਆਂ ਨੇ। ਇੱਕ ਦੌਰ ਸੀ ਗੱਡੀ ਕਟਿੰਗ ਚ ਆਉਂਦੀ ਸੀ, ਖੁੱਲੀ ਨਹੀਂ ਫਿੱਟ ਤੋਂ ਬਗੈਰ, ਹਾਂ ਹਿੱਸਿਆਂ ਚ, ਅੱਧੀ ਪੂਰੀ ਗੱਡੀ ਨਹੀਂ ਸੀ ਆਉਂਦੀ ਜਾਪਾਨ ਚੋਂ। ਉਹ ਲੋਕੀ ਕਰਦੇ ਸੀ, ਉੱਥੋਂ ਪੂਰੀ ਗੱਡੀ ਲੈਂਦੇ ਸੀ, ਬਿਲਕੁਲ ਸੈਂਟਰ ਚੋਂ ਕੱਟ ਦਿੰਦੇ ਸੀ ਗੱਡੀ ਨੂੰ, ਛੱਤ ਤੋਂ ਲੈ ਕੇ ਨਾ ਸੈਂਟਰ ਚ ਉਹਦੇ ਦੋਵੇਂ ਦਰਵਾਜ਼ਿਆਂ ਦੇ ਵਿੱਚੋਂ ਇੰਜ ਕਰਕੇ, ਮਤਲਬ ਹਿਸਾਬ ਕਿਤਾਬ ਨਾਲ, ਜਾਂ ਥੋੜਾ ਅੱਗੋਂ ਜਾਂ ਇਧਰੋਂ 2 ਹਿੱਸੇ ਕਰ ਦਿੰਦੇ ਸੀ। ਇੱਥੇ ਆ ਕੇ ਸਿਰਫ ਬੱਤੀ ਦੇ ਨਾਲ ਜੋੜਦੇ ਸੀ, ਗੱਡੀ ਓਕੇ ਹੋ ਜਾਂਦੀ ਸੀ। ਠੀਕ ਹੈ, ਹਾਂਜੀ। ਇਹ ਕਿੱਦਾਂ ਮੁਮਕਿਨ ਹੈ? ਹੁੰਦਾ ਰਿਹਾ ਏਦਾਂ। ਹੁਣ ਅਗਲੀ ਗੇਮ ਸੁਣ, ਹੁਣ ਗੱਡੀ ਆਈ ਹੈ ਦਰਮਿਆਨ ਚੋਂ ਕੱਟੀ, ਤੂੰ ਵੀਡੀਓ ਸੋਚੀ ਜਾਣੀ, ਜੋ ਮੈਂ ਤੈਨੂੰ ਵਿਜ਼ੂਅਲ ਸਮਝਾਵਾਂਗਾ। ਤੂੰ ਸਮਝਣਾ ਤੂੰ ਉਸ ਗੱਡੀ 'ਚ ਬੈਠਾ, ਓਕੇ, ਪਿੱਛੇ ਤੂੰ ਬੈਠਾ, ਅੱਗੇ ਅਸੀਂ ਬੈਠੇ। ਉਹ ਇੱਥੇ ਆ ਕੇ ਗੱਡੀ ਜੁੜ ਕੇ ਉਹਨਾਂ ਨੇ ਅੱਗੋਂ ਗਾਹਕ ਨੂੰ, ਜਾਪਾਨੀ ਗੱਡੀਆਂ ਜਿਹੜੀਆਂ ਨੇ ਨਾ, ਇਹ ਬਹੁਤ ਘੱਟ ਆਉਂਦੀਆਂ ਜਿਹੜੀਆਂ ਸਿੰਗਲ ਪੀਸ ਵਿਦਆਊਟ ਐਕਸੀਡੈਂਟ ਆਉਣ, ਨਹੀਂ ਤੇ ਇਹ ਵੱਜੀਆਂ ਹੁੰਦੀਆਂ ਨੇ। ਜਿੰਨੀਆਂ ਇੱਥੇ 600 cc ਫਲਾਣੀ ਢਿੰਗਰੀ ਵੱਡੀਆਂ ਗੱਡੀ, ਕਰੋੜ ਰੁਪਏ ਵਾਲੀ ਗੱਡੀ ਵੀ ਥੋੜੀ ਬਹੁਤੀ ਲੱਗੀ ਹੁੰਦੀ ਹੈ, ਠੀਕ ਹੋ ਕੇ ਹੁੰਦੀ ਹੈ। ਉਹ ਜਿਹੜੇ ਵੇਚਦੇ ਨੇ ਉਹ ਦੱਸਦੇ ਵੀ ਨੇ, ਲੇਕਿਨ ਕਈ ਨਹੀਂ ਵੀ ਦੱਸਦੇ, ਜਾਂ ਅਗਰ ਦੱਸਣਾ ਤੇ 30% ਦੱਸਤਾ ਤੇ ਬਾਕੀ ਨਹੀਂ ਦੱਸਦਾ। ਹੁਣ ਉਹ ਗੱਡੀ ਇੱਥੇ ਆ ਕੇ ਜੁੜੀ, ਇੱਕ ਪੂਰਾ ਬੱਤੀ ਦੇ ਨਾਲ ਜੁੜ ਕੇ, ਰੇਗਮਾਰ ਵੱਜਾ, ਪੇਂਟ ਹੋਈ ਹੈ ਐਫ ਸਿੰਗਲ ਪੀਸ, ਥੱਲੇ ਕਾਰਪਟ ਸ਼ਾਰਪਟ ਉਹਦੇ ਬਚ ਗਏ, ਪਤਾ ਹੀ ਨਹੀਂ। ਹੁਣ ਕਿਤੇ ਬਾਰਿਸ਼ਾਂ ਬੂਰਸ਼ਾਂ ਜੋ ਨਿਜ਼ਾਮ ਜ਼ੰਗ ਤੇ ਹੁਣ ਗੱਡੀ ਜਾ ਰਹੀ ਹੈ, ਪਿੱਛੇ ਵੀ ਬੰਦੇ ਬੈਠੇ, ਅੱਗੇ ਵੀ, ਤੇ ਸਪੀਡ ਬ੍ਰੇਕਰ ਆਇਆ ਇੰਜ ਕਰਕੇ, ਤੇ ਉਸ ਤੋਂ ਟੁੱਟ ਕੇ ਅੱਧੀ ਅੱਗੇ ਚਲੇ ਗਈ ਤੇ ਅੱਧੀ ਪਿੱਛੇ ਰਹਿ ਗਈ। ਸੈਂਟਰ ਤੋਂ ਹੁਣ ਤੂੰ ਜੋ ਬੈਠਾ ਹੋਵੇ ਪਿੱਛੇ, ਤੇ ਹਿਸਾਬ ਲਾ
ਕਿ ਤੂੰ ਪਿੱਛੇ ਸੀਟ ਤੇ ਬੈਠਾ ਹੈ ਕਰਕੇ ਤੇ ਤੂੰ ਦੇਖ ਰਿਹਾ ਕਿ ਉੱਥੇ ਤੂੰ ਦੇਖ ਰਿਹਾ ਕਿ ਯਾਰ ਸਾਡੀ ਗੱਡੀ ਤੇ ਬਹੁਤ ਅੱਗੇ ਨਿਕਲ ਗਈ। ਸਾਵਲਾ ਜੁੜੀ ਗੱਡੀ ਨਹੀਂ ਲੈਣੀ ਚਾਹੀਦੀ। ਨਹੀਂ ਇੱਕ ਦੌਰ ਹੁੰਦਾ ਸੀ, ਇਹ ਹੁੰਦਾ ਸੀਗਾ ਦੂਰ। ਹੁਣ ਆਉਣ ਲੱਗ ਪਈ, ਹੁਣ ਮਤਲਬ ਪੂਰੀ ਗੱਡੀ ਵੀ ਤੁਸੀਂ ਜੈਨ ਉਹਦੇ ਪੈਸੇ ਜ਼ਿਆਦਾ ਨਹੀਂ, ਮਤਲਬ ਜੋ ਅਗਰ ਐਕਸੀਡੈਂਟ ਨਹੀਂ ਉਹਦੇ ਪੈਸੇ ਜ਼ਿਆਦਾ ਨੇ ਤੁਸੀਂ ਮੰਗਾ ਸਕਦੇ। ਸਾਈ ਮੇਰੇ ਚਾਚੂ ਨੇ ਗੱਡੀ ਮੰਗਵਾਈ ਸੀਗੀ ਇਹੀ ਜਾਪਾਨੋਂ ਨਾ, ਉਹਨਾਂ ਨੇ ਪਤਾ ਕੀ ਮਿਸਟੇਕ ਹੋ ਗਈ, ਅਗਲਾ ਹਿੱਸਾ ਜਿਹੜਾ ਸੀ ਛੋਟੀ ਗੱਡੀ ਸੀ, ਪਿੱਛੇ ਵੱਡੀ ਸੀਗੀ। ਉਹਨਾਂ ਨੇ ਇਹ ਭੇਜੀ ਯਾਨੀ ਕਿ ਅਗਲੀ ਨਹੀਂ ਅਗਲੀ ਯਾਨੀ ਕਿ ਕਲਟ ਸੀਗੀ, ਪਿੱਛੇ ਵੈਗਨਾਰ ਟਾਈਪ ਇਸ ਤਰ੍ਹਾਂ ਦਾ। ਉਹਨਾਂ ਨੂੰ ਪਤਾ ਨਹੀਂ, ਉਹਨਾਂ ਨੇ ਇੱਥੇ ਲੈ ਕੇ ਜੋੜ ਲਈ, ਉਹਨਾਂ ਨੇ ਤਾਂ ਲੈ ਕੇ ਜੋੜ ਲਈ। ਇਹ ਫੈਸਲਾ ਉਹਦਾ ਫਿਟਿੰਗ ਹੀ ਨਹੀਂ ਹੁੰਦੀ, ਉਹਦਾ ਸਾਈਜ਼ ਹੋਰ ਉਹਦਾ ਸਾਈਜ਼ ਉਹੀ ਮੈਂ ਕਹਿ ਰਿਹਾ, ਭੁਲੇਖਾ ਲੱਗ ਜਾਂਦਾ, ਵੀ ਸ਼ੇਪ ਜੀ ਬਣ ਗਈ। ਇਹਨੇ ਗੱਡੀ ਮੰਗਾਈ, ਉਹਨਾਂ ਨੂੰ ਸ਼ੁਕਰ ਇਹਨੇ ਕਹਿੰਦਾ, ਅਗਲਾ ਮੈਂ ਹੈਰਾਨ ਸੀ, ਪਿੱਛੋਂ 22 ਵੀਲੇ ਟਰਾਲਾ ਸੀ ਏਦਾਂ। ਗੱਡੀ ਮੰਗਾਈ, ਉਹਨਾਂ ਨੂੰ ਕਹਿੰਦਾ ਯਾਰ ਸਾਰੀ ਨਾ ਕੱਟੋ, ਫਲਿੱਪ ਟੈਪ ਕਰ ਦੋ। ਆਹ ਫਲਿੱਪ ਟੈਪ ਹੀ ਹੁੰਦੀਆਂ ਸੀ ਯਾਰ, ਸਹੀ ਕਹਿ ਰਿਹਾ ਤੈਨੂੰ। ਅੱਛਾ ਜੀ। ਹਾਂਜੀ ਉਹ ਸਾਡੀ ਮੈਨੂੰ ਯਾਦ ਹੈ ਮੋਟਰ ਬਾਈਕ ਮੰਗਵਾਈ ਸੀਗੀ, ਮੋਟਰਸਾਈਕਲ ਮੰਗਵਾਈ ਸੀ ਮੇਰੇ ਇੱਕ ਦੋਸਤ ਨੇ। ਕੱਟ ਕੇ ਨਹੀਂ, ਉਹ ਕੱਲੀ ਆਂਦੀ, ਕਾਰਟੂਨ ਦੇ ਵਿੱਚ ਪੈਕ ਹੁੰਦੀ ਹੈ, ਜਿਵੇਂ ਹੈਵੀ ਬਾਈਕ ਤੁਸੀਂ ਬਾਹਰੋਂ ਮੰਗਾਣੀ ਹੈ ਨਾ, ਉਹ ਕਾਰਟੂਨ ਦੇ ਵਿੱਚ ਪੈਕ ਹੋਏਗੀ। ਉਹ ਐ ਨਹੀਂ ਜਿਸ ਤਰ੍ਹਾਂ 70 ਫਿੱਟ ਹੋਏਗੀ, ਇੱਥੇ ਫਿੱਟ ਹੋਏਗੀ। ਮੈਂ ਸਾਊਦੀ ਅਰਬ ਸੀ ਤੇ ਉਸਤਾਦ ਜੀ ਇੱਕ ਘਰ ਹੈਵੀ ਬਾਈਕ ਖੜੀ ਤੇ ਮੈਂ ਉਹਨਾਂ ਦਾ ਪੰਪ ਸਹੀ ਕਰਨ ਗਿਆ, ਮੋਟਰ ਚੁੱਕਣ ਵਾਲਾ, ਪਾਣੀ ਚੁੱਕਣ ਵਾਲਾ, ਤੇ ਮੈਂ ਜਾ ਕੇ ਸਹੀ ਕੀਤੀ ਤੇ ਹੁਣ ਹੈਵੀ ਬਾਈਕ ਖੜੀ। ਮੈਨੂੰ ਅਰਬੀ ਕਹਿੰਦਾ ਹਾਂ ਦਸ਼ੀਲ, ਕਹਿੰਦਾ ਲੈਣੀ ਹੋ? ਮੈਂ ਕਿਹਾ ਵੱਲਾਹ ਅਨਾਇਤੀ। ਕਹਿੰਦਾ ਹਾਦਾ 500 ਅਜੀਬ 500 ਰਿਆਲ, ਕਹਿੰਦਾ ਲਿਆ ਦੇ। ਉਹ ਕਿਤੇ ਨਸ਼ਈ ਟਾਈਪ ਕਰੈਕਟਰ ਤੇ ਉਹਨੂੰ ਕਹਿੰਦਾ 500। ਗੱਡੀ ਕਿਹੜੀ? ਹੈਵੀ ਬਾਈਕ ਉਸਤਾਦ ਜੀ। ਅੱਛਾ। ਤੇ ਹੁਣ ਉਹਨੂੰ ਪਤਾ ਵੀ ਇੱਥੇ ਇਹਨਾਂ ਕੋਲ, ਸਾਡੇ ਕੋਲ ਲਾਇਸੈਂਸ ਨਹੀਂ ਹੁੰਦਾ, ਆਮ ਬੰਦਾ ਸਾਡੇ ਚੋਂ ਚਲਾ ਨਹੀਂ ਸਕਦਾ ਖਾਰਜੀ, ਤੇ ਬਾਹਰ ਦੂਸਰੇ ਮੁਲਕ 'ਚ ਉਹਨਾਂ ਹੀ ਕਸਟਮ ਪੈ ਜਾਂਦਾ। ਉਹਨੇ ਮੈਨੂੰ ਖੈਰ, ਮੈਂ ਫਿਰ ਭਾਈ ਰਾਤ ਨਾ, ਮੈਂ ਇੱਕ ਦਿਨ ਕੰਮ ਕਰਕੇ ਆ ਗਿਆ, ਰਾਤ ਸਾਰਿਆਂ ਨਾਲ ਮਸ਼ਵਰੇ ਕਰਨ ਹੈਵੀ ਬਾਈਕ ਕਰਨੀ ਹੈ। ਉਸਤਾਦ ਜੀ ਉਹ ਬੰਦਾ ਜਨਾਬ 2-3 ਵਾਰੀ ਮੇਰੀ ਦੁਕਾਨ ਦੇ ਕੋਲ ਲੰਘਿਆ, ਉਹਨਾਂ ਨੇ ਮੈਨੂੰ ਬੁਲਾਇਆ। ਉਹ ਪਤਾ ਲੱਗਾ ਉਹਨੇ ਬੋਰੇ 'ਚ ਪੈਕ ਕਰਕੇ ਕਿਸੇ ਬੰਗਾਲੀ ਨੂੰ ਚੁਕਾਤੀ ਤੇ ਉਸਤਾਦ ਜੀ ਬੰਗਾਲੀ ਲੈ ਗਿਆ 300 ਰਿਆਲ 'ਚ। ਹੈਵੀ ਬਾਈਕ ਤੇ ਫਾਈਨਲ ਹੈਵੀ ਬਾਈਕ ਏਦਾਂ ਹੀ ਆ। ਅੱਜ ਮੈਂ ਆਊਟ ਆਫ ਕੰਟਰੀ ਜਿਹੜੇ ਓਵਰਸੀਜ਼ ਹੈਗੇ ਨੇ, ਪਾਕਿਸਤਾਨੀ ਨਹੀਂ ਦੂਸਰੇ ਜਿਹੜੇ, ਉਥੇ ਜੇ ਤੁਹਾਨੂੰ ਨਹੀਂ ਸ਼ਾਇਦ ਚਾਹੀਦੀ ਉਹ ਵੈਸੇ ਹੀ ਬਾਹਰ ਰੱਖ ਦਿੰਦੇ। ਹਾਂਜੀ ਉਸਤਾਦ ਜੀ, ਫਰਿੱਜਾਂ, ਫਰਨੀਚਰ ਐਸਾ ਜਿਹੜੇ ਸਾਊਦੀ ਅਰਬ ਦੇ ਲੋਕ ਵੇਖਣ ਦੇ, ਹੁਣ ਤੇ ਖੈਰ ਬਹੁਤ ਸਾਰਾ ਮਾਮਲੇ ਚੇਂਜ ਹੋ ਗਏ ਨੇ। ਉਦੋਂ ਫਰਨੀਚਰ ਨਵਾਂ ਉਹਨਾਂ ਨੇ ਸੁੱਟ ਦੇਣਾ, ਕਿਉਂਕਿ ਜ਼ਿਆਦਾਤਰ ਲੋਕ ਫੌਜੀ ਜਾਂ ਜਿਹੜੇ ਹੁੰਦੇ ਸਨ ਅਸਕਰੀ ਲੈਵਲ ਦੇ, ਉਹਨਾਂ ਨੇ ਇੱਕ ਜਗ੍ਹਾ ਤੇ 6 ਮਹੀਨੇ ਡਿਊਟੀ ਕੀਤੀ, ਉਹਨਾਂ ਸਾਰਾ ਫਰਨੀਚਰ ਆਰਟੀਫਿਸ਼ਲ ਜਿਹਾ ਲਿਆਂਦਾ। ਇਹ ਸਭ ਤੋਂ ਪਤਾ ਕੰਮ ਹੁੰਦਾ ਜਾਪਾਨ 'ਚ। ਜਾਪਾਨ ਗੱਡੀਆਂ ਤਾਂ ਬਹੁਤ ਸਸਤੀਆਂ ਨੇ, ਜਾਪਾਨ 'ਚ ਬਹੁਤ ਹੀ ਸਸਤੀਆਂ। ਇਸ ਤਰ੍ਹਾਂ ਜਾਪਾਨ ਇੱਕ ਦੌਰ ਸੀ ਸਾਜੀ ਸਕ੍ਰੈਪ ਕਰਾਉਂਦੇ ਸੀ ਗੱਡੀਆਂ, ਆਪਣੀ ਗੱਡੀ ਤੇਰੀ ਚੰਗੀ ਭਲੀ ਚੱਲਦੀ ਗੱਡੀ 3-4 ਸਾਲ ਹੋ ਗਏ ਤੂੰ ਚਲਾਣੇ, ਤੂੰ ਜਾਣਾ ਵਾ ਜਾ ਕੇ ਉਹਨਾਂ ਨੇ ਸਕ੍ਰੈਪ ਕਰਕੇ ਏਡਾ ਫੁੱਟਬਾਲ ਜਿਹਾ ਕਰ ਦੇਣਾ, ਪੈਸੇ ਵੀ ਦੇਣੇ ਤੂੰ। ਹਾਂਜੀ ਆਪਣੀ ਗੱਡੀ ਉੱਥੇ ਇੰਨੀਆਂ ਸਸਤੀਆਂ ਨੇ ਗੱਡੀਆਂ। ਤਾਜੀ ਇਹ ਵੀ ਲਿਆਇਆ ਪਾਰਟਸ ਆ ਹੁਣ ਜਿਹੜੀ ਜਾਪਾਨ 'ਚੋਂ ਗੱਡੀ ਹੁੰਦੀ, ਲਾਈਕ ਇੱਥੇ ਇੱਕ ਗੱਡੀ ਤੁਸੀਂ ਲਈ 50 ਲੱਖ ਰੁਪਏ ਦੀ, ਉਹ ਜਾਪਾਨ 'ਚ ਜਦੋਂ ਪਰਚੇਜ਼ ਹੁੰਦੀ ਨਾ ਪਾਕਿਸਤਾਨੀ, ਜ਼ਿਆਦਾ ਤੋਂ ਜ਼ਿਆਦਾ 6-7 ਲੱਖ ਰੁਪਏ ਦੀ ਹੁੰਦੀ। ਪਾਕਿਸਤਾਨੀ ਇਹ ਵੀ ਜ਼ਿਆਦਾ ਮੈਂ ਦੱਸਦੇ, ਥੋੜੇ ਪੈਸਿਆਂ 'ਚ ਪਰਚੇਜ਼ ਹੁੰਦੀ ਉੱਥੋਂ, ਬਾਕੀ ਸਾਰੇ ਆਉਣ ਦੇ ਪੈਸੇ ਪੈਂਦੇ। ਔਰ ਸਾਊਦੀ ਅਰਬ 'ਚ ਇੱਕ ਰੂਲ ਹੈਗਾ ਕਿ 88 ਮਾਡਲ ਤੋਂ, ਜਦੋਂ ਮੈਂ ਉੱਥੇ ਸੀ, 88 ਮਾਡਲ ਤੋਂ ਥੱਲੇ ਜਿੰਨੀ ਗੱਡੀ ਹੈ ਨਾ, ਉਹਨਾਂ ਇੱਕ ਪੁਲ ਹੈਗਾ ਵਾ, ਉਹਦੇ ਤੋਂ ਭਰਾ ਦੇਣੀ। ਉਹ ਪੁਲ ਤੇ ਉਹਨਾਂ ਤੋੜ ਡੈਮੇਜ ਕਰ ਦੇਣੀ, ਯਾਨੀ ਉਹ ਸਕ੍ਰੈਪ ਕਰ ਦੇਣੀ ਕਿ ਉਹ ਇਹ ਗੱਡੀ ਰੋਡ ਤੇ ਨਾ ਕੋਈ ਚਲਾਵੇ। ਉਸਤਾਦ ਜੀ ਮੇਰੇ ਕੋਲ ਗੱਡੀ ਤੇ ਉਹ ਹੈ ਕੋਈ ਮਤਲਬ ਕਿ 99-92 90 ਮਾਡਲ, ਤੇ ਉਹ 88 ਨਾਲ ਵੀ ਬੁਰੀ ਸੀ। ਉਹਦੀ ਉਸਤਾਦ ਜੀ ਮੈਂ ਕਿਤੇ ਆਣ ਡਿਆ ਪੁਲ ਦੇ ਉੱਤੇ, ਕੁਬਰੀ ਉਹਨੂੰ ਕਹਿੰਦੇ, ਕੁਬਰੀ ਤੇ ਮੈਂ ਆ ਰਿਹਾ ਤੇ ਮੈਂ ਇੰਜ ਲੈਣ ਥੱਲੇ ਲੱਥਿਆ ਨਾ, ਅੱਗੇ ਉਹ ਖਲੋਤਾ ਤੇ ਸ਼ੁਰਤਾ ਖਲੋਤਾ, ਤੇ ਉਹਨੇ ਕਿਹਾ ਤਾਲ ਇਰਕਬ ਸਿਆਰਾ ਯੱਲਾ ਬਾਹਰ ਆ, ਇਤਲਾ ਬਰਰਾ ਸਿਆਰਾ। ਮੈਂ ਕਿਹਾ ਜੀ ਕੀ ਹੋਇਆ, ਖੈਰ ਹੈ, ਇਸ ਮੁਸ਼ਕਿਲਾ? ਕਹਿੰਦਾ ਤਾਲ ਬਰਰਾ। ਮੈਂ ਕਿਹਾ ਹਾਂ। ਉਹਨੇ ਮੈਨੂੰ ਅਰਬੀ 'ਚ ਕਿਹਾ, ਕਹਿੰਦਾ ਇਹ ਟੁਰੀ ਫਿਰਨੀ ਭਰਾਈ ਕਿਉਂ ਨਹੀਂ ਤੂੰ ਉਦੋਂ ਦੀ ਬਾਤ? ਇਹ ਕਿੱਥੇ ਵੀ ਲਈ ਫਿਰਨ ਨੇ, ਤੇ ਭਰਾਉਣ ਵਾਲੀ ਹੈ ਜਿਹੜੀ ਉਹ ਥੱਲੇ ਸੁੱਟ ਦਈਦੀ ਹੈ। ਨਹੀਂ ਉਸਤਾਦ ਜੀ ਬਾਹਰਲੇ ਰੂਲ ਸਹੀ ਹੈਗੇ ਨੇ। ਹੁਣ ਮੇਰਾ ਇੱਕ ਦੋਸਤ ਹੈਗਾ ਉਸਤਾਦ ਜੀ, ਤੁਸੀਂ ਜਾਣਦੇ ਹੋ, ਅਨਮੋਲ ਸਿੰਘ ਅਰਸ਼ ਭਾਈ ਦਾ ਭਾਈ ਹੈਗਾ। ਉਹਨਾਂ ਨੇ ਕੀ ਕੀਤਾ ਉਸਤਾਦ ਜੀ, ਕੋਈ ਉਹਨਾਂ ਦੀ ਦੀਵਾਲੀ ਹੋਈ ਸੀਗੀ, ਇੱਕ ਹੋਰ ਉਹਨਾਂ ਦਾ ਡੇ ਆਉਂਦਾ, ਉਹ ਬਾਹਰ ਉਹਨਾਂ ਡਾਲਰ ਰੱਖ ਦਿੰਦੇ ਨੇ, ਤੇ ਉੱਥੇ ਥੱਲੇ ਉਹਨਾਂ ਡਿਟੇਲ ਲਿਖੀ ਹੋਈ ਹੈ ਕਿ $1 ਐਨੀ ਪਰਸਨ। ਉਹ ਬੱਚਿਆਂ ਨੇ ਆਣਾ ਤੇ ਉਹਨਾਂ ਨੇ ਸਿਰਫ $1 ਹੀ ਚੁੱਕਣਾ ਹੈਗਾ। ਨਾਲ ਟਾਫੀਆਂ ਰੱਖੀਆਂ ਨੇ ਕਿ 2 ਟਾਫੀਆਂ ਚੁੱਕਣੀਆਂ ਨੇ, ਫਿਰ ਨਾਲ ਉਹਨਾਂ ਨੇ ਹੋਰ ਜੋ ਵੀ ਲਿਖਿਆ, ਉਹਨਾਂ ਨੇ ਡਿਟੇਲ ਲਿਖੀ ਕਿ ਇੰਨੀਆਂ ਚੁੱਕਣੀਆਂ। ਯਾਰ ਉਹਨਾਂ ਨੇ ਚੁੱਕ ਰਹੇ ਨੇ ਯਾਰ ਜਿੰਨਾ ਲਿਖਿਆ, $1 2 ਟਾਫੀਆਂ ਨਾਲ ਉਹ ਚੀਜ਼ ਜਿਹੜੀ ਵੀ ਚੁੱਕਣੀ। ਭੈਣ ਬਾਹਰ ਵੀ ਹੁਣ ਨਾ ਜਿਹੜੀਆਂ ਪੁਰਾਣੇ ਤੁਹਾਡੇ ਕੱਪੜੇ ਹੁੰਦੇ ਨੇ, ਸ਼ਰਟਾਂ ਦੂਜੇ ਮੁਲਕਾਂ 'ਚ ਉਹਨਾਂ ਨੇ ਕੋਈ ਚੀਜ਼ਾਂ ਬਣਾਈਆਂ ਨੇ ਕਿ ਤੁਸੀਂ ਉੱਥੇ ਰੱਖ ਦਿਓ।
ਉੱਥੇ ਹੁਣ ਰਾਤ ਨੂੰ ਅੱਧੀ ਰਾਤ ਕੋਈ ਬੰਦਾ ਆਉਂਦਾ, ਕੋਈ ਵਿਚਾਰੇ ਸਫੇਦਪੋਸ਼ ਵੀ ਲੋਕ ਹੁੰਦੇ ਨੇ, ਰਾਤ ਨੂੰ ਲਿਆਉਣਾ ਉਹਨੇ ਆਪਣੇ ਪਸੰਦ ਦੀ ਸ਼ਰਟ, ਉਹਨੇ ਉਹੀ ਲਾਉਣੀ ਜਿਹੜੀ ਤੂੰ ਪਸੰਦ ਲਾ ਕੇ ਆ ਜਾਣਾ। ਹੁਣ ਤੂੰ ਇੱਥੇ ਫੈਸਲਾਬਾਦ ਚ ਲਾ, ਹਾਂ ਹਰ ਸਾਈਜ਼ ਦੀ ਇੱਕੋ ਬੰਦਾ ਲੈ ਜਾਏਗਾ। ਉਹ ਮੇਰੇ ਮਾਲਕਾ, ਜੇ ਖਾਲੀ ਨਾ ਕਰਕੇ ਤੇ ਗੱਲ ਕਰੀ। ਉਸਤਾਦ ਜੀ ਮੇਰਾ ਯਾਰ, ਮੈਨੂੰ ਗੱਲ ਯਾਦ ਆ ਗਈ, ਮੇਰਾ ਦੋਸਤ ਸੀਗਾ, ਬੜਾ ਅੱਛਾ ਮੇਰਾ ਦੋਸਤ ਸੀ ਉਸਤਾਦ ਜੀ। ਉਹਨੇ ਇੱਕ ਸ਼ਰਟ ਪਾਈ ਜਿਹੜੀ ਕਿ ਮੈਨੂੰ ਆਣਾ ਚੰਗੀ ਨਹੀਂ ਲੱਗੀ, ਤੇ ਮੈਨੂੰ ਕਹਿੰਦਾ ਯਾਰ ਮੈਂ ਆਣਾ ਆਪਣੇ ਸਹੁਰਿਆਂ ਦੇ ਜਾ ਰਿਹਾ। ਉਸਤਾਦ ਜੀ ਉਹਨੇ ਸ਼ਰਟ ਪਾਈ, ਇੱਥੋਂ ਵੀ ਉਹਨਾਂ ਟੁੱਕ ਜਿਹਾ ਲੱਗਾ ਹੋਇਆ ਤੇ ਮੈਲੀ ਜਿਹੀ ਸੀਗੀ, ਤੇ ਮੈਨੂੰ ਆਣਾ ਮੇਰਾ ਨਾ ਦਿਲ ਨੂੰ ਖਿੱਚ ਪਈ। ਮੈਂ ਕਿਹਾ ਯਾਰ ਮੈਂ ਉਸਤਾਦ ਜੀ ਕਸਮ ਵਾਲੀ ਗੱਲ, ਮੈਂ ਆਪਣੀ ਨਵੀਂ ਸ਼ਰਟ ਲਾ ਕੇ ਨਾ ਉਹਨੂੰ ਦਿੱਤੀ। ਮੈਂ ਕਿਹਾ ਯਾਰ ਉਹ ਜਿਹੜਾ 4 ਉਂਗਲਾਂ ਨੂੰ ਤੂੰ ਦਿਨਾਂ ਦੇ ਪਤਾ ਲੱਗਦਾ, ਤੇ ਹੁਣ ਤੂੰ ਮੇਰੀ ਅਰਜ਼ ਤੇ ਸੁਣ ਲਓ, ਹਰ ਗੱਲ ਤੂੰ ਸੁਣਾਈ ਜਾ ਰਿਹਾ ਜੋ ਮੇਰੀ ਅਰਜ਼ ਤੇ ਸੁਣ ਲਓ ਉਸਤਾਦ, ਉਹਦੀ ਪੰਚ ਐ ਨਹੀਂ ਪੰਜ, ਮੇਰੀ ਅਰਜ਼ ਤੇ ਸੁਣ ਲਓ ਉਸਤਾਦ ਜੀ। ਹੁਣ ਉਹ ਦੋਸਤ ਜਿਹੜਾ ਮੇਰਾ ਨਾ, ਉਹਨੂੰ ਮੈਂ ਕਿਹਾ ਯਾਰ ਇਹਨੂੰ ਮੈਂ ਇੰਝ ਕਿਹਾ ਤੇ ਇਹਦਾ ਦਿਲਜ਼ਾਰੀ ਹੋਏਗੀ। ਮੈਂ ਉਹਨੂੰ ਕਿਹਾ ਯਾਰ ਸ਼ਰਟ ਕਮਾਲ ਦੀ ਸ਼ਰਟ ਪਾਈ, ਯਾਰ ਸ਼ਰਟ ਦੇ ਦੇ ਆਪਣੀ। ਕਹਿੰਦਾ ਫੈਸਲੇ ਯਾਰ ਜਾਨ ਮੰਗੂ ਨੇ ਸ਼ਰਟ ਪਾਈ ਫੁੱਲੀ, ਮੈਨੂੰ ਦੇ ਦਿੱਤੀ, ਮੈਂ ਆਪਣੇ ਲਈ ਉਹਨੂੰ ਦੇ ਦਿੱਤੀ। ਉਹਨੇ ਮੈਨੂੰ ਕਿਹਾ, ਕਹਿੰਦਾ ਫੈਸਲ ਸਾਹਿਬ ਸ਼ਰਟਾਂ ਮੇਰੇ ਕੋਲ ਲੈ ਕੇ ਪਾਉਂਦੇ ਸੀ ਤੁਸੀਂ। ਮੈਨੂੰ ਇਹ ਤਾਂ ਹੋਰ ਐਕਸਪੈਕਟ ਕੀਤੀ ਸੀ ਮੈਂ ਇੱਕ ਪੰਚ, ਜੇ ਉਹ ਦੇ ਤੇ ਮਜ਼ਾ ਆਉਣਾ। ਦੱਸ ਯਾਰ ਉਹ ਕਰ ਲੈਂਦਾ, ਉਹ ਕਰ ਲੈਂਦਾ ਯਾਰ ਲੈ ਦੱਸ ਉਹ ਕਰ ਲੈਂਦਾ ਅੱਛੀ। ਉਹ ਯਾਰ ਇਦਾਂ ਦੀ ਸੀ ਉਹ ਵੀ ਯਾਰ, ਉਹ ਇਹਦੇ ਚ ਨੁਕਸ ਕਿੱਦਾਂ ਜਿਹੜੀ ਅਸੀਂ ਵੀ ਤਿੰਨੇ ਬੈਠੇ, ਅਸੀਂ ਵੀ ਸ਼ੋਅ ਸਾਡਾ ਵੀ ਕੋਈ ਹਿਸਾਬ ਕਿਤਾਬ ਆ। ਅੱਛਾ ਇੱਧਰ ਦੀ ਸਾਈਡ ਨੂੰ ਫਾਲਜ ਹੋਇਆ, ਮੇਰੀ ਸਾਈਡ ਦੀ ਹੈ ਇੱਕਦਮ ਬੋਲਿਆ ਨਹੀਂ ਜਾਂਦਾ ਫਿਰ। ਹਾਂ ਉਹ ਭਰਾਵਾ ਉਹ ਆਦਤ ਪੈ ਜਾਂਦੀ 10-15 ਮਿੰਟਾਂ ਚੁੱਪ ਰਹੋ, ਮੁੜ ਕੇ ਬੋਲਦਾ। ਉਹ ਭਾਈ ਬਾਹਰਲੇ ਮੁਲਕ ਦੀ ਗੱਲ ਕਰਨ ਡਿਆ ਸੀ। ਤਾਂ ਜੀ ਇਹਨਾਂ ਨੇ ਉਹ ਗੱਡੀ ਲੈਣ ਦੀ, ਉਹ ਪਾਟਣ ਵਾਲੀ ਜਿਹੜੀ ਫੈਸਲ ਭਾਈ ਟੁੱਟੀ, ਹਾਂ ਉਹ ਕਿਤੇ ਅੱਧੀ ਭਾਈ ਰਾਹ 'ਚ ਰਹਿ ਗਈ, ਤੇ ਪਿੱਛੇ ਕੋਕ ਦੀ ਫ੍ਰਿਜ ਬੰਨੀ। ਅਸੀਂ ਉਸ ਮੁਲਕ 'ਚ ਰਹਿੰਦੇ, ਮੈਂ ਇੱਕ ਤਾਰੀਖੀ ਜੁਮਲਾ ਬੋਲਣ ਲੱਗਾ ਜੀ। ਸਿਰ ਵਾਲੇ ਤਾਂ ਕਹਿ ਦੇਣਾ ਕੁਛ ਨਾ ਕੁਛ ਕਹਿ ਦੇਣਾ ਉਸਤਾਦ ਜੀ। ਪਰੀਖ ਲੋਕਾਂ ਲਈ ਗੱਲ ਆ ਮੇਰੀ। ਅਸੀਂ ਉਸ ਮੁਲਕ 'ਚ ਰਹਿੰਦੇ ਆ ਜਿੱਥੇ ਪੈਟਰੋਲ ਪਾਉਣ ਵਾਲਾ ਭਾਈ ਗੱਡੀ ਵਾਲਿਆਂ ਨੂੰ ਕਹਿੰਦਾ ਭਾਜੀ ਮੀਟਰ ਚੈੱਕ ਕਰ ਲੈਣਾ। ਹੋਏ 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 ਗੱਲ ਦੀ ਤਹਿ ਤੱਕ ਪਹੁੰਚਣਾ ਤੂੰ। ਸਮਝ ਗਿਆ ਕਿ ਇਤਬਾਰ ਦਾ ਸਾਡਾ ਯੈਸ, ਸਾਡੇ ਇਤਬਾਰ ਦਾ ਲੈਵਲ ਇਹ ਹੈ ਕਿ ਕਿੱਡੀ ਵੱਡੀ ਕੰਪਨੀ ਸ਼ੈਲ ਫਲਾਣਾ, ਸਾਨੂੰ ਇੱਕ ਦੂਸਰੇ ਤੇ ਇੰਨਾ ਕੁ ਇਤਮਾਦ ਆ ਕਿ ਤੇਲ ਪਾਉਣ ਵਾਲਾ ਆਵਾਜ਼ ਦਿੰਦਾ ਗੱਡੀ ਵਾਲੇ ਨੂੰ, ਬਾਈ ਜਾਨ 00 ਮੀਟਰ ਚੈੱਕ ਕਰ ਲੈਣਾ। ਇਹਦਾ ਮਤਲਬ ਹੈ ਗੱਲ ਕਹਿ ਕੇ ਉਹ ਆਪਣੇ ਆਪ ਨੂੰ ਕਲੀਅਰ ਕਰ ਰਿਹਾ ਕਿ ਮੈਂ ਚੋਰੀ ਵੀ ਕਰ ਸਕਦਾ ਵਾਂ, ਲਿਆਦਾ ਤੂੰ ਆਪਣੀ ਤਵੱਜੋ ਪੂਰੀ ਰੱਖਣੀ ਹੈ ਇੱਧਰ। ਤੈਨੂੰ ਖਬਰਦਾਰ ਕਰਤਾ ਮੈਂ। ਖਬਰਦਾਰ ਕਰਨ ਦਾ ਮਤਲਬ ਕੀ ਨਿਕਲਦਾ ਭਲਾ ਜੀ ਕਿ ਤੂੰ ਆਪਣੇ ਆਪ ਨੂੰ ਮਤਲਬ ਇੱਕ 2 ਨੰਬਰ ਜਾਂ ਇੱਕ ਧੋਖਾ ਦੇਣ ਵਾਲਾ ਜਾਂ ਗੇੜੇ ਦੇਣ ਵਾਲਾ ਤੂੰ ਪਹਿਲੇ ਸਬੂਤ ਦੇ ਰਿਹਾ। ਯਾਨੀ ਇਹਦਾ ਇਹ ਵੀ ਮਤਲਬ ਹੋ ਸਕਦਾ ਕਿ ਤੈਨੂੰ ਮੇਰੇ ਤੇ ਯਕੀਨ ਨਹੀਂਗਾ, ਜਿਹੜਾ ਬੰਦਾ ਤੇਲ ਪਵਾਉਣ ਆਇਆ ਉਹਨੂੰ ਮੇਰੇ ਤੇ ਯਕੀਨ ਨਹੀਂ ਆ, ਜਾਂ ਸਾਡੀ ਕੰਪਨੀ ਦੇ ਫਰਮ ਤੇ ਯਕੀਨ ਨਹੀਂ ਆ, ਤੇ ਮੈਂ ਇਹਨੂੰ ਕਹਿਣਾ ਕਿ ਭਾਈ ਉਹ 00 ਦੇਖ ਲਾ, ਤੂੰ ਜ਼ਰਾ ਚੈੱਕ ਕਰ। ਰਾਤੀ ਮੈਂ ਤੇਲ ਪਵਾਉਣ ਗਿਆ ਨਾ, ਮੈਂ ਬੜੀ ਵਾਰੀ ਇਹ ਚੀਜ਼ ਸੋਚੀ, 2 ਗੱਲਾਂ ਉਹਨੂੰ ਮੈਂ ਕਹੀਆਂ। ਮੈਂ ਉਹਨੂੰ ਕਿਹਾ ਯਾਰ ਅਜੀਬ, ਮੈਂ ਕਿਹਾ ਯਾਰ ਅੱਛਾ ਹੁਣ ਮੈਂ ਤੁਸੀਂ ਅਗਰ ਤੇ ਤੁਸੀਂ ਖੜੇ ਹੋ ਨਾ ਇੱਧਰਲੀ ਸਾਈਡ ਤੇ ਤੁਹਾਡੇ, ਇਹ ਤੁਸੀਂ ਡਰਾਈਵ ਕਰਦੇ ਰਾਈਟ ਸਾਈਡ ਡਰਾਈਵਿੰਗ ਹੈ ਤੁਹਾਡੀ, ਪਾਕਿਸਤਾਨ ਸਾਡੀ, ਐਂ ਤੁਸੀਂ ਖੜੇ ਹੋ ਇੱਧਰਲੀ ਸਾਈਡ ਤੇ, ਤੁਸੀਂ ਆ ਗਏ, ਤੁਹਾਡੇ ਇੱਧਰੋਂ ਮਸ਼ੀਨ ਆ ਤੇ ਤੁਸੀਂ ਐਂ ਦੇਖ ਲਓਗੇ ਕਿ 00। ਹੁਣ ਤੁਸੀਂ ਉਧਰੋਂ ਆਏ ਹੋ, ਤੁਸੀਂ ਇੱਧਰ ਬੈਠੇ ਹੋ, ਮਸ਼ੀਨ ਤੁਹਾਡੀ ਇੱਧਰ ਆ, ਔਰ ਉਹਨੇ ਤੁਹਾਨੂੰ ਕਿਹਾ ਅਗਲੇ ਤੇ ਆ ਜਾਓ। ਜਦੋਂ ਤੁਸੀਂ ਅਗਲੀ ਤੇ ਗਏ ਹੋ ਤੇ ਤੁਸੀਂ ਮਸ਼ੀਨ ਤੋਂ ਅੱਧੀ ਗੱਡੀ ਅੱਗੇ ਲੈ ਗਏ ਬਾਹਰ, ਤੇ ਤੁਸੀਂ ਆ ਗਏ ਹੋ ਇੱਥੇ, ਤੇ ਇਹ ਪੂਰੀ ਗੱਡੀ ਛੱਡ ਕੇ ਤੇ ਇਹ ਬੈਕ ਸ਼ੀਸ਼ੇ ਦੇ ਵਿੱਚੋਂ ਇੰਜ ਕਰਕੇ ਤੁਹਾਨੂੰ ਉਹਦਾ ਮੀਟਰ ਮਾੜਾ ਜਿਹਾ ਨਜ਼ਰ ਆਉਣਾ, ਤੇ ਉਹ ਤੁਹਾਨੂੰ ਨਾ ਸ਼ੀਸ਼ਾ ਖੜਕਾਊਗਾ, ਆ ਮੀਟਰ ਚੈੱਕ ਕਰ ਲੈਣਾ ਭਾਜੀ। ਤੇ ਮੈਂ ਉਹ ਮੇਰੇ ਨਾਲ ਆਇਆ, ਮੈਂ ਕਿਹਾ ਯਾਰ ਤੂੰ ਕਦੀ ਨਾ ਇੱਥੇ ਬਹਿ, ਤੂੰ ਕਦੀ ਨਾ ਗੱਡੀ 'ਚ ਬੈਠੀ, ਗੱਡੀ 'ਚ ਬਹਿ ਕੇ ਇਸ ਗੱਡੀ 'ਚ ਇੱਥੇ ਡਰਾਈਵਿੰਗ ਸੀਟ ਤੇ ਬਹਿ ਕੇ ਇਸ ਪਲੇਸਿੰਗ ਤੇ ਤੂੰ ਮੈਨੂੰ ਮੀਟਰ ਦੇਖ ਕੇ ਦਿਖਾਈ। ਕਿੱਦਾਂ ਦੇਖਾਂ ਮੈਂ ਮੀਟਰ? ਮੇਰੀ ਗੱਲ ਸਮਝ ਆ ਰਹੀ ਹੈ? ਟੈਕਨੀਕਲ ਗੱਲ ਹੈ ਨਾ ਜੀ ਜੀ, ਕਿ ਤੂੰ ਰਾਈਟ ਹੈਂਡ ਤੇਰੀ ਡਰਾਈਵਿੰਗ ਆ, ਲੈਫਟ ਹੈਂਡ ਤੇ ਮਸ਼ੀਨ ਆ, ਔਰ ਤੂੰ ਆਪਣੀ ਸਿਹਤ ਤੇ ਨਹੀਂ ਮਸ਼ੀਨ ਤੇ ਖਲੋਣਾ,
ਤੂੰ ਆਪਣੇ ਜਿਹੜੇ ਪੈਟਰੋਲ ਵਾਲਾ ਟੈਂਕ ਆ ਉਹਨੂੰ ਦੀ ਸਿਹਤ ਤੇ ਰੱਖ ਕੇ ਤੇ ਆਪ ਤੂੰ ਅੱਗੇ ਲੈ ਕੇ ਜਾਣਾ। ਯਾਨੀ ਜਦੋਂ ਤੂੰ ਤੇਲ ਪਾਉਣਾ ਉਹਦੇ ਤੂੰ ਨੋਜ਼ਲ ਦੇ ਅੱਗੇ ਆਪਣੀ ਗੱਡੀ ਦੀ ਪੈਟਰੋਲ ਵਾਲਾ ਟੈਂਕ ਦੇ ਸਾਹਮਣੇ ਕਰਨਾ, ਆਪ ਤੋਂ ਅੱਗੇ ਹੋ ਜਾਣਾ। ਤੇ ਤੂੰ ਰਾਈਟ ਸਾਈਡ ਤੇ ਆ, ਛੱਤ ਗੱਡੀ ਆ, ਉਹਨੇ ਤੈਨੂੰ ਉੱਥੋਂ ਇੰਜ ਮਾਰ ਕੇ ਕਹਿਣਾ ਆ ਚੈੱਕ ਕਰ ਲੈਣਾ ਮੀਟਰ। ਹੁਣ ਤੂੰ ਉੱਥੇ ਬੈਠਾ ਇੰਜ ਦੇਖ ਰਿਹਾ, ਤੈਨੂੰ ਮੀਟਰ ਨਹੀਂ ਨਜ਼ਰ ਆਉਣਾ। ਉਨੀ ਦੇਰ ਨੂੰ ਚਲਾ ਦਿੰਦੇ ਹੋ। ਨਾ ਵੀ ਚਲਾਉਣ ਕਿੱਦਾਂ ਚੈੱਕ ਕਰੇਂਗਾ ਤੂੰ? ਯਾਨੀ ਕਾਹਦੀ ਅਜ਼ੀਅਤ ਆ ਕਿ ਤੂੰ ਇਹ ਕਿਸੇ ਤਰੀਕੇ ਨਾਲ ਇਹ ਯਕੀਨ ਦਵਾ ਦਿਓ ਸਾਨੂੰ ਕਿ ਵੀ ਨਾ ਮੈਂ ਘੱਟ ਨਹੀਂ ਪਾਉਣਾ। ਹਾਂਜੀ ਮੈਂ ਕੋ ਕਵਾਂ ਤੇ ਮੈਂ ਸੋਚ ਰਿਹਾ ਸੀ ਯਾਰ ਮੇਰਾ ਅਗਰ ਇਹ ਪੰਪ ਹੋਵੇ ਨਾ ਪਾਕਿਸਤਾਨ ਜਿੱਦਾਂ, ਤੇ ਮੈਂ ਆਪਣੇ ਬੰਦੇ ਨੂੰ ਕਹਾਂ ਖਬਰਦਾਰ ਕਿਸੇ ਨੇ ਕਿਹਾ ਕਿ ਵੀ ਮੀਟਰ ਚੈੱਕ ਕਰ ਲਓ, ਇਹ ਘਟਾਈ ਆਪਣੀ ਬਿਸਤੀ ਹੈ ਜੀ ਜੀ, ਇਹ ਤੁਸੀਂ ਆਪ ਆਪਣੇ ਆਪ ਨੂੰ ਕਹਿ ਰਹੇ ਹੋ ਕਿ ਅਸੀਂ ਬੰਦੇ ਨਹੀਂ ਸਹੀ ਹੈਗੇ। ਤੇ ਜਿਹੜਾ ਤੁਹਾਨੂੰ ਕਹੇ ਤੂੰ ਘੱਟ ਪਾਇਆ, ਉਹਨੂੰ ਕਹੇ ਜੇ ਮੈਂ ਘੱਟ ਪਾਇਆ ਹੋਵੇ ਜੋ ਕੋ ਦੇਣਾ, ਅਸੀਂ ਨਹੀਂ ਕਹਿਣਾ ਕਿ ਵੀ ਮੀਟਰ ਚੈੱਕ ਕਰ ਲੈ, ਕਿਉਂਕਿ ਅਸੀਂ ਪੂਰਾ ਤੇਲ ਪਾਉਂਦੇ ਹਾਂ। ਵਾਹ, ਇਸ ਤੋਂ ਵੱਡੀ ਕੀ ਇਸ ਕੌਮ ਦਾ ਹਿਸਾਬ? ਕਿਸੇ ਨੇ ਅਜੇ ਤੱਕ ਇਸ ਗੱਲ ਤੇ ਗੌਰ ਕੀਤਾ ਹੋਏਗਾ? ਦੱਸੋ ਕਿ ਪੈਟਰੋਲ ਪੰਪ ਵਾਲੇ ਕਹਿ ਰਹੇ ਨੇ ਕਿ ਭਾਈ ਮੀਟਰ ਚੈੱਕ ਕਰ ਲਓ, ਤੇ ਅਗਲਾ ਬੰਦਾ ਵੀ ਕਰ ਰਿਹਾ, ਉਹਦੀ ਤੂੰ ਹਿਸਾਬ ਲਾ। ਜਦੋਂ ਉਹਨੇ ਕਹਿਣਾ ਨਾ ਮੀਟਰ ਚੈੱਕ ਕਰ ਲਓ ਤੇ ਅਗਲਾ ਕਰ ਰਿਹਾ ਹੈ। ਹਾਂਜੀ, ਇਹਦਾ ਮਤਲਬ ਦੋਵਾਂ ਨੂੰ ਇੱਕ ਦੂਜੇ ਤੇ ਇਤਬਾਰ ਨਹੀਂਗਾ। ਸਹੀ ਗੱਲ। ਇਸੇ ਤਰ੍ਹਾਂ ਇੱਕ ਹਸਪੀਟਲ ਦੀ ਕੰਧ ਦੇ ਉੱਤੇ ਜ਼ਿਕਰ ਅੱਲਾ ਦਾ ਨਾਮ ਲਿਖਿਆ ਸੀ, ਤੇ ਇਹ ਵੀ ਬੜੀ ਮਿਸਾਲ। ਉਹ ਥੱਲੇ ਉਹਦੇ ਸਮਾਨ ਕੁਝ ਪਿਆ ਹੁੰਦਾ, ਕਦੀ ਚੇਅਰ ਕਦੀ ਕੂਲਰ, ਡੇਲੀ ਗਾਇਬ ਹੁੰਦਾ ਰਿਹਾ। ਅੱਛਾ ਇੱਕ ਮਿੰਟ, ਮੈਂ ਇੱਕ ਸਵਾਲ ਪੁੱਛਣਾ ਜੀ, ਜਿਹੜੇ ਸਾਡੇ ਓਵਰਸੀਜ਼ ਨੇ ਉਹ ਜ਼ਰਾ ਦੱਸਣ ਕਿ ਕਿਆ ਦੂਜੇ ਮੁਲਕਾਂ 'ਚ ਵੀ? ਦੁਬਈ ਤੇ ਮੈਂ ਨਹੀਂ ਦੇਖਿਆ, ਦੁਬਈ ਨਹੀਂ ਮੈਂ ਦੇਖਿਆ ਕਿ ਕੋਈ ਬੰਦਾ ਕਹਿੰਦਾ ਹੋਵੇਗਾ ਜੀ ਮੀਟਰ ਚੈੱਕ ਕਰ ਲਓ। ਕਿਆ ਕਿਸੇ ਹੋਰ ਮੁਲਕਾਂ ਦੇ ਵਿੱਚ ਵੀ ਇਸ ਤਰ੍ਹਾਂ? ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਤੋਂ ਇਲਾਵਾ ਦੀ ਗੱਲ ਕਰ ਰਿਹਾ ਕਿ ਮੈਨੂੰ ਦੱਸਣਾ ਜ਼ਰੂਰ ਆ ਕਮੈਂਟਸ ਦੇ ਵਿੱਚ। ਅੱਛਾ, ਉਹ ਦੀਵਾਰ ਦੇ ਉੱਤੇ ਲਿਖਿਆ ਅੱਲਾ ਦਾ ਨਾਮ, ਤੇ ਥੱਲੇੋਂ ਜਨਾਬ ਕਦੀ ਕੂਲਰ ਚੁੱਕਿਆ ਜਾਂਦਾ, ਕਦੀ ਕੁਛ, ਡੇਲੀ ਚੁੱਕਿਆ ਜਾਂਦਾ। ਤੇ ਉਹਨਾਂ ਨੇ ਨਾ ਸਟ੍ਰੈਟਜੀ ਹੋਰ ਕਰ ਲਈ, ਉਹ ਬੰਦੇ ਨੇ ਨਾ ਜਿਹੜਾ ਓਨਰ ਸੀ ਉਹਨੇ ਲਿਖ ਦਿੱਤਾ, ਉਹਨੇ ਕਿਹਾ ਇੱਧਰ ਲਿਖੋ ਕਿ कैमरे की आंख आपको देख रही है। उस्ताद जी सिर्फ उन्हें वो लिख के ना वो पर्चा या प्रिंट कढ़ा के उन्हें कंप्यूटर तो ला देता है, तो वो कोई शय नहीं कभी चुकी गई। तो वो बंदे ने सवाल किया, उन्होंने कहा यार देखो मैं अल्लाह उत्ते अल्लाह का नाम लिखा, जिक्र लिखा, वो लिखा सी अल्लाह नूर समावाति वल अर्द, कि अल्लाह नूर है जमीनों और आसमानों का। यानी उस अख नूं असीं इग्नोर कर दिता, तो असीं उस कैमरे तो इन्ना डर गए कि यार कैमरे की अख वेख रही, उन्हें सानू फड़ लेना, उस कायनात के मालक ने सानू फड़ लिया। तो फिर ਬੜੀ ਵੱਡੀ ਗੱਲ ਬੜੀ। ਤੇ ਉਸਤਾਦ ਜੀ ਇਹ ਤੇ ਖੈਰ ਪੈਟਰੋਲ ਵਾਲਾ ਤੇ ਬੜਾ ਪੁਰਾਣਾ ਸਾਡਾ ਸੈਟਅਪ ਹੈ ਨਾ। ਇੱਥੇ ਵਾਂ ਵੀ ਉਦਾਂ ਦੀ ਉਸਤਾਦ ਜੀ 100 ਦਾ ਪਵਾ ਕੇ ਇਦਾਂ ਹਿਲਾ ਕੇ ਚੈੱਕ ਕਰਨ ਦੀ ਹੁੰਦੀ ਪੂਰਾ ਹੀ। 60 ਦਾ ਪਵਾਣਾ ਹੁੰਦਾ ਤੇ ਉਹ ਪੈਪ ਉੱਤੇ ਰੱਖ ਕੇ ਪਾਈ ਤੇ ਮੈਨੂੰ ਨਜ਼ਰ ਆਵੇ ਕਿੰਨਾ ਪੈ ਰਿਹਾ ਯਾਰ। ਉਹ ਹੋਇਆ ਨਾ, ਗੇਮਾਂ ਹੋਈਆਂ ਨੇ। ਪਤਾ ਕੀ ਗੱਲ, ਅੱਛਾ ਮੈਂ ਹਮੇਸ਼ਾ ਟੈਂਕੀ ਫੁੱਲ ਕਰਾਈ ਉਸਤਾਦ। ਨਹੀਂ ਸੁਣ ਲਾ, ਫਿਰ ਤੇਲ ਕਿੱਦਾਂ ਪਾਉਣਾ? 105 ਰੁਪਏ ਦਾ। ਆਏ ਆਏ ਆਏ, ਇਹ ਵੀ ਟ੍ਰਿਕ ਕੱਢੇ ਨੇ ਤੇ ਉਹਨਾਂ ਇਹਦੇ ਵੀ ਤੋੜ ਕੱਢੇ ਨੇ। ਨਹੀਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਸਤਾਦ ਜੀ। ਆਹ ਉਹ 100 ਦਾ ਨਾ ਪਾਈ, 102 ਰੁਪਏ ਦਾ ਪਾ ਦੇ ਯਾਰ, ਜਾਂ 95 ਦਾ ਪਾ ਦੇ, 95 ਦਾ ਪਾ ਦੇ। 100 ਨਾ ਕਹੀਏ ਗੇਮ ਆਹੋ ਉਹਨਾਂ ਨੇ ਸੈੱਟ ਪੂਰੇ ਦਾ ਨਹੀਂ ਪਾਉਣਾ, 500 ਦਾ ਨਹੀਂ ਪਾਉਣਾ, 503 ਰੁਪਏ ਦਾ ਪਾ ਦੇ। ਸਹੀ, ਮੈਂ ਨਾ ਟੈਂਕੀ ਹਮੇਸ਼ਾ ਉਹ ਸਮਝਦੇ ਨੇ ਕਿ ਮਸ਼ੀਨ ਜਿਹੜੀ ਨਾ ਇਹ ਐਰਰ ਆ ਜਾਂਦਾ ਮਸ਼ੀਨ ਚ ਗੇੜੇ ਬਾਜੀ, ਇਹ 503 ਦਾ 503 ਦਾ ਹੀ ਪਾਉਂਦੀ ਹੈ, ਗੇੜਾ ਨਹੀਂ ਕਰ ਸਕਦਾ ਇਹਨਾਂ ਨੇ। ਅੱਛਾ ਉਹ ਕਹਿਣਗੇ ਇਹਨਾਂ ਨੇ ਨਾ ਇਹ ਜਿਹੜੇ ਫਿਕਸ ਪੈਸੇ ਨੇ ਇਹਨਾਂ ਦੇ ਉੱਪਰ ਜੁਗਾੜ ਲਾਇਆ ਹੁੰਦਾ, ਮਸ਼ੀਨ ਦੇ ਅੰਦਰ ਕੋਈ ਇਹਨਾਂ ਨੇ ਕੀਤਾ ਹੁੰਦਾ। ਤੁਸੀਂ ਟੈਂਕੀ ਫੁੱਲ ਕਰਾ ਲਓ। ਮੈਂ ਹਮੇਸ਼ਾ ਨਾ ਟੈਂਕੀ ਫੁੱਲ ਕਰਾਈ। ਮੈਨੂੰ ਯਾਦ ਹੈ ਇੱਕ ਦਿਨ ਨਾ ਮੈਂ ਜੜ੍ਹਾਂ ਲੈ ਗਿਆ ਤੇ ਵਾਪਸੀ ਤੇ ਮੈਂ ਕਿਹਾ ਯਾਰ ਮੈਂ ਪੈਟਰੋਲ ਪਵਾ ਲਵਾਂ, ਠੀਕ ਹੈ। ਤੇ ਮੈਂ ਹੁਣ ਮੇਰੇ ਦੇਸ਼ 'ਚ ਮੈਂ ਕਿਹਾ ਯਾਰ ਪੈਟਰੋਲ ਤੇ ਆਲਰੇਡੀ ਇੰਨਾ ਕੁ ਹੈਗਾ ਕਿ ਮੈਂ ਈਜ਼ੀ, ਕੋਈ ਮਸਲਾ ਹੀ ਨਹੀਂ ਹੈਗਾ। ਲੇਕਿਨ ਫਿਰ ਵੀ ਮੈਂ ਨਾ ਅਹਤਿਆਤਨ ਮੈਂ 500 ਰੁਪਏ ਦਾ ਪੈਟਰੋਲ ਪਵਾ ਲਿਆ, ਤੇ ਮੈਂ ਨਾ ਥੋੜਾ ਜਿਹਾ ਅੱਗੇ ਗਿਆ ਤੇ ਅਜ਼ਬਰ ਲੱਗ ਗਿਆ, ਰਿਜ਼ਰਵ। ਮੈਂ ਪਰੇਸ਼ਾਨ, ਮੈਂ ਉਸੇ ਟਾਈਮ ਵਾਪਸ ਗਿਆ ਵਾਂ। ਮੈਂ ਕਿਹਾ ਯਾਰ ਪੈਟਰੋਲ ਵਿੱਚ ਪਾਇਆ ਹੀ ਨਹੀਂਗਾ ਤੂੰ, ਵਿੱਚ ਆਲਰੇਡੀ। ਕਹਿੰਦਾ ਜੀ ਅਸੀਂ ਪਾਇਆ। ਮੈਂ ਕਸਮ ਦੇਣ ਨੂੰ ਤਿਆਰ ਹਾਂ। ਮੈਂ ਕਿਹਾ ਯਾਰ ਮੈਂ ਕਸਮ ਨਹੀਂ ਲੈਣੀ, ਲੇਕਿਨ ਪੈਟਰੋਲ ਨਹੀਂ ਤੂੰ ਪਾਇਆ। ਕਹਿੰਦਾ ਯਾਰ ਮੈਂ ਝੂਠ ਬੋਲਣਾ। ਇੰਨੀ ਦੇਰ ਨੂੰ ਇੱਕ ਹੋਰ ਗੱਡੀ ਵਾਲਾ ਆ ਗਿਆ, ਉਹ ਲੜਨ ਪਏ। ਮੈਂ ਵੀ ਦਲੇਰ ਹੋ ਗਿਆ। ਫਿਰ ਉਸਤਾਦ ਜੀ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ 500 ਦਾ ਹੋਰ ਪਾ, ਲੇਕਿਨ ਬੋਤਲਾਂ 'ਚ ਪਾਣਾ। ਕਹਿੰਦਾ ਬੋਤਲਾਂ 'ਚ ਨਹੀਂ ਅਸੀਂ ਪਾਉਂਦੇ ਭਾਈ, ਬੋਤਲਾਂ। ਲੇਕਿਨ ਉਸਤਾਦ ਜੀ ਵਿੱਚ ਡਾਊਟ ਉਹਨਾਂ ਨੇ ਫਿਰ ਆਪ ਹੀ ਕਰ ਲਿਆ। ਅਗਰ ਆਵਾਮ ਦਾ ਵੀ ਕੋਈ ਕਸੂਰ ਨਹੀਂ, ਉਹ ਕਹਿਣ ਦੇ ਮੀਟਰ ਚੈੱਕ ਕਰਾ ਲਿਓ, ਕਿਸੇ ਨਾਲ ਗੇੜਾ ਹੋਇਆ ਤੇ ਉਹ ਕਹਿਣ ਡਿਆ ਕਿ ਮੀਟਰ ਚੈੱਕ ਕਰਵਾਓ। ਅਸੀਂ ਉਸਤਾਦ ਜੀ ਜਿਸ ਦੌਰ 'ਚ ਮੈਂ ਸਾਊਦੀ ਅਰਬ ਸੀ, ਉੱਥੇ ਜ਼ਿਆਦਾਤਰ ਪਤਾ ਕਿਸ ਤਰ੍ਹਾਂ ਹੁੰਦਾ, ਮੇਨ ਜਿਹੜਾ ਹੁੰਦਾ ਜ਼ਿਆਦਾ ਵੱਡਿਆਂ ਪੰਪਾਂ ਤੇ ਤਾਂ ਨਹੀਂ ਹੁੰਦਾ, ਗੱਡੀਆਂ ਗੁੱਡੀਆਂ ਦਾ, ਜਿਹੜੇ ਨਾਰਮਲ ਜਿਨ੍ਹਾਂ ਦੇ ਮੋਟਰਸਾਈਕਲਾਂ ਦੀਆਂ ਰਸ਼ ਲੱਗੇ ਹੁੰਦੇ, ਵੀ ਤੂੰ ਐਂ ਤੂੰ ਕਹੇ ਜਾਂ 50 ਦਾ ਤੇਲ ਪਾ ਦੇ। ਉਹਨੇ 50 ਦਾ ਤੇਲ ਪਾ ਕੇ ਨਾ ਮੈਨੂਅਲੀ ਜਾਂ ਇੰਝ ਕਰਕੇ 50 ਦਾ ਤੇਲ ਪਾ ਕੇ ਤੇ ਉਹਨੇ ਮੀਟਰ ਉੱਥੇ ਰਹਿਣ ਦੇਣਾ ਤੇ ਉਹ ਵਿੱਚ ਰੱਖ ਦੇਣਾ। ਅੱਗੋਂ ਤੂੰ ਐਂ ਤੂੰ ਕਹਿੰਦਾ ਯਾਰ 150 ਦਾ ਤੇਲ ਪਾ ਦੇ, ਤੇ ਮੈਂ 50 ਤੋਂ ਹੀ ਫੜ ਕੇ ਸ਼ੁਰੂ ਕਰ ਦੇਣਾ।
ਠੀਕ ਆ, ਮੈਂ 50 ਤੋਂ ਸ਼ੁਰੂ ਕੀਤਾ, ਇੰਜ ਮੈਂ ਜਦੋਂ ਨੱਪ ਦਿੱਤਾ 60 70 80 90 100 1 2 3 4 5 ਹੋਏ, ਮੈਂ ਰੋਕਿਆ ਤੇ ਤੂੰ ਕਹਣਾ ਯਾਰ ਭਾਜੀ ਉਹ ਦੇਖੋ ਉਧਰ, ਉੱਥੇ 150 ਪੂਰਾ ਲਿਖਿਆ। ਸਾਜੀ ਫਿਰ 0 ਮੀਟਰ ਚੈੱਕ ਕਰਾਉਣ ਤੋਂ ਬਾਅਦ ਵੀ ਗੇਮ ਹੋ ਹੀ ਸਕਦੀ ਹੈ ਜੇ ਮਤਲਬ ਕਿ ਉਹ ਕੋਈ ਸੈਟਿੰਗ ਹੋਵੇ ਮਸ਼ੀਨ। ਗੇਮ ਉਸਤਾਦ ਜੀ ਕਿਤੇ ਨਹੀਂ ਹੁੰਦੀ, ਗੇਮ ਤੁਹਾਡੇ ਇੱਥੇ ਹੁੰਦੀ ਹੈ ਤੇ ਬਦਨੀਤੀ ਦੀ ਹੁੰਦੀ ਹੈ ਤੇ ਲਾਲਚ ਦੀ ਹੁੰਦੀ ਹੈ, ਤੇ ਸਭ ਤੋਂ ਵੱਡੀ ਗੱਲ ਆ ਕਿ ਹਰਾਮ ਦਾ ਡਰ ਖਤਮ ਹੋ ਜਾਂਦਾ। ਹਰਾਮ ਖਾਣ ਦੇ ਕੀ ਨੁਕਸਾਨ ਹੁੰਦਾ, ਜਦੋਂ ਡਰ ਖਤਮ ਹੋ ਗਿਆ ਤੁਸੀਂ ਜਿੱਧਰੋਂ ਦੀ ਮਰਜ਼ੀ ਆ ਜਾਓ ਤੁਹਾਨੂੰ ਗੇੜਾ ਉਹਨੇ ਦੇਣਾ ਹੀ ਦੇਣਾ। ਬਸ ਇੰਨਾ ਕੁ ਫਰਕ ਆ ਹਰਾਮ ਹਲਾਲ ਦੀ। ਅੱਛਾ ਫਿਰ ਗੱਲ ਫਿਰ ਹੋਈ ਆ ਗਈ ਹਰਾਮ ਨਹੀਂ, ਹਰਾਮ ਨੂੰ ਛੱਡ ਦਿਓ, ਹਰਾਮ ਆ ਜਾਂਦਾ, ਹਰਾਮ ਹਲਾਲ ਆ ਜਾਂਦਾ ਮਜ਼ਹਬ ਦੇ ਵਿੱਚ, ਹਾਂ ਧਰਮ ਦੇ ਵਿੱਚ ਆ ਜਾਂਦੀ ਚੀਜ਼, ਇਹਨੂੰ ਛੱਡ ਦਿਓ। ਤੂੰ ਮੇਰੇ ਕੋਲ 500 ਲਿਆ, ਤੂੰ ਮੇਰਾ 500 ਦਾ ਤੇਲ ਪੂਰਾ ਪਾਉਣਾ, ਲੌਜੀਕਲੀ ਗਲਤ ਗੱਲ, ਅਗਰ ਤੂੰ ਨਹੀਂ ਪਾਉਂਦਾ ਤੈਨੂੰ ਦੀ ਸਜ਼ਾ ਮਿਲਣੀ ਚਾਹੀਦੀ। ਯਾਨੀ ਅਖਲਾਕੀ ਤੌਰ ਤੇ ਵੀ, ਅਖਲਾਕੀ ਇਨਸਾਨ ਮਤਲਬ ਇੱਕ ਨਾਰਮਲ ਦੁਨੀਆਦਾਰੀ ਹੈ ਨਾ ਸਿਲਸਿਲਾ ਚੱਲ ਰਿਹਾ, ਤੇ ਧਰਮ ਵੀ ਇਹੀ ਕੁਛ ਹੀ ਦੱਸਦਾ, ਹਰ ਧਰਮ ਨੇ, ਕਿ ਵੀ ਨਹੀਂ ਕਰਨਾ ਕਿਸੇ ਨਾਲ ਗੇੜਾ। ਸਰ ਮੈਂ ਨਾ ਅਸੀਂ ਇਹ ਵੀ ਵੇਖਿਆ ਟਾਈਮ ਕਿ ਦਬਾਬ ਕਹਿੰਦੇ ਨੇ ਉਹਨੂੰ ਮੋਟਰਸਾਈਕਲ ਨੂੰ, ਸਾਊਦੀ ਅਰਬ 'ਚ ਜਾ ਕੇ ਕਹਿੰਦੇ ਸੀ ਨਾ ਦਬਾਬ ਅੱਗੇ ਲੈ ਕੇ ਜਾਂਦੇ ਸੀ ਤੇ ਉਹ ਕਹਿੰਦੇ ਸੀ ਕਿ ਉਹ ਪੁੱਛਦੇ ਨਹੀਂ ਸੀ ਕਿੰਨੇ ਪੈਸੇ, ਉਹਨੇ ਫੜ ਕੇ ਆਪੇ ਵਿੱਚ ਰੱਖ ਕੇ ਤੇ ਫੁੱਲ ਕਰ ਦੇਣੀ ਹੈ। ਅਸੀਂ ਐਸਾ ਟਾਈਮ ਵੇਖਿਆ ਟੈਂਕੀ ਫੁੱਲ ਕਰ ਦੇਣੀ ਹੈ ਦਬਾਬ ਦੀ, ਛੋਟੀ ਮੋਟਰਸਾਈਕਲ ਸਕੂਟੀ ਬਾਈਕ ਦੀ। ਹਲੇ ਵੀ ਕੁਝ ਲੋਕ ਜਾਣਦੇ, ਉਹ ਦੱਸਣਗੇ ਜਿਹੜੇ ਲੋਕ ਕਮੈਂਟ ਕਰਨਾ ਕਿ ਉਹ ਅਸੀਂ ਅੱਗੇ ਲੈ ਕੇ ਜਾਣੀ ਦਬਾਬ ਤੇ ਉਸਤਾਦ ਜੀ ਉਹਨੇ ਫੁੱਲ ਕਰ ਦੇਣੀ ਤੇ ਉਹਨੂੰ ਕਹਿਣਾ ਵੀ ਪੈਸੇ, ਉਹਨੇ ਕਿਹਾ ਖੱਲੀ ਗੱਲੀ ਜਾ, ਪੈਸੇ ਹੀ ਕੋਈ ਨਹੀਂ ਲੈਣਾ। ਸਾਊਦੀ ਅਰਬ ਦੁਬਈ ਐਸੇ ਟਾਈਮ ਵੀ ਹੁੰਦੇ ਸੀ, ਹੁਣ ਜ਼ਿਆਦਾ ਹੋਇਆ। ਚਲੋ ਬਹਰਹਾਲ ਇਹ ਹੈ ਕਿ ਮੈਨੂੰ ਤੇ ਰੋਜ਼ ਨਵੇਂ ਇਨਕਸ਼ਾਫ ਹੁੰਦੇ, ਉਹ ਵੀ ਹਮੇਸ਼ਾ ਉਹਨੇ ਟੈਂਕੀ ਫੁੱਲ ਕਰਾਈ ਹੈ, ਤੂੰ ਵੀ ਹਮੇਸ਼ਾ ਸਾਡੀ ਮੈਂ ਅਲਹਮਦੁਲਿਲਾ ਮੇਰੇ ਅੱਬੂ ਨੇ ਮੈਨੂੰ ਸਮਝਾਇਆ ਵਾ ਪਾਣਾ ਵੀ ਚੰਗਾ, ਖਾਣਾ ਵੀ ਚੰਗਾ ਤੇ ਪਵਾਉਣਾ ਵੀ ਚੰਗਾ। ਹਾਂ ਤੇਲ ਨਾ ਉਹ ਪੈਟਰੋਲ ਟੈਂਕੀ ਫੁੱਲ ਰੱਖਣਾ। ਹਾਂਜੀ ਮੰਨਦਾ ਕਿਉਂ ਨਹੀਂ ਮੰਨਦਾ ਮੈਂ ਜੀ। ਕੱਲ ਮੈਂ ਉਹਨੂੰ ਬੰਦੇ ਨੂੰ ਕਿਹਾ 500 ਰੁਪਏ ਨਾ, ਮੈਂ ਕੱਢੇ ਪੈਸੇ ਹੈ ਨਹੀਂ ਸੀ, 500 ਰੁਪਏ ਦਾ ਹੀ ਮੈਂ ਕਿਹਾ ਪਾ ਦੇ ਤਾਜੀ। 500 ਰੁਪਏ ਦਾ ਪੈਟਰੋਲ ਪਿਆ ਪੰਪ ਤੇ, ਇੰਨਾ ਡੁੱਲ ਗਿਆ ਸੀ, ਉਹਨਾਂ ਨੇ ਪਹੁੰਚੇ ਢੂੰਡੇ ਸੀ ਮੁੰਡਿਆਂ ਨੇ। ਤੂੰ 100 ਤੋਂ ਵੱਧ ਮੇਰੇ ਹਿਸਾਬ ਨਾਲ ਕਦੀ ਤੇਲ ਨਹੀਂ ਪਵਾਇਆ। ਨਹੀਂ ਏਦਾਂ ਹੀ ਆ 100 150 ਹਾਂਜੀ 150 ਰੁਪਏ ਦਾ ਤਾਜੀ। ਮੈਂ ਇਸ ਤੋਂ ਨਹੀਂ ਬਹੁਤਾ ਪਵਾਉਣਾ ਭਾਈ, ਫਿਰ ਉਨੀ ਦੂਰ ਹੀ ਚਲ ਜਾਂਦੇ, ਉਹ ਕਹਿੰਦੇ ਤੇਲ ਹੈਗਾ। ਭਾਈ ਕੌਣ? ਹਾਂਜੀ ਛੋਟੇ ਭਾਈ ਜਿਹੜੇ ਮੋਟਰਸਾਈਕਲ ਲੈ ਕੇ ਜਾਂਦੇ ਆ ਨਾ, ਤੇਲ ਦਾ ਹਿਸਾਬ ਨਾਲ ਤੇ ਤੇਲ ਥੋੜਾ ਵਾਪਸ ਚੱਲੀਏ, ਕਹਿੰਦਾ ਜੇ ਮੈਂ ਬਹੁਤਾ ਪਵਾ ਲਾਂ ਫਿਰ ਤੇਲ ਦੇ ਹਿਸਾਬ ਨਾਲ ਉਨੀ ਦੂਰ ਨਿਕਲ ਜਾਂਦੇ। ਇੱਕ ਦੋ ਦਫਾ ਤਾਂ ਏਦਾਂ ਹੋਇਆ, ਮੈਂ ਆਂਦਿਆਂ ਵੀ ਪਵਾ ਲਿਆ ਪੈਟਰੋਲ, ਆਂਦਿਆਂ ਮੇਰੇ ਦਿਨ ਚ ਨਹੀਂ ਰਿਹਾ ਵੀ ਮੈਂ ਪਵਾਇਆ ਸੀ। ਕੰਮ ਚ ਬੰਦਾ ਬਿਜ਼ੀ ਹੁੰਦਾ, ਤਾਜੀ ਮੈਂ ਜਾਂਦਿਆਂ ਪਵਾਇਆ, ਅਗਲੇ ਦਿਨ ਉਹਨਾਂ ਹੀ ਲੇਟ ਆਉਂਦੇ ਸੀ। ਹੈ ਵਾ ਜਾਣ ਦੋ ਸਾਜੀਆਂ। ਹੁਣ ਤੁਸੀਂ ਦੇਖੋ, ਕੱਲ ਮੈਂ ਨਾ ਇੱਕ ਟੀਵੀ ਦੇ ਇੰਟਰਵਿਊ ਦੇਖ ਰਿਹਾ ਸੀ, 18 ਸਾਲ ਤੋਂ ਘੱਟ ਉਮਰ ਬੱਚਿਆਂ ਨੂੰ ਜੀ ਸਿੱਧੀ FIR ਹੋ ਰਹੀ ਹੈ ਉੱਥੇ, ਜਿਹੜਾ ਬੰਦਾ ਬਾਈਕ ਚਲਾ ਰਿਹਾ। ਤੇ ਇੱਕ ਪੁਲਿਸ ਵਾਲਾ ਸਿਆਣਾ ਬਿਆਣਾ ਢਿੱਡ ਉਹਦਾ ਨਿਕਲਿਆ, ਤੇ ਕੋਈ 50-55 ਸਾਲ ਦੀ ਉਮਰ ਤਕਰੀਬਨ, ਤੇ ਉਹ ਇੱਕ ਐਂਕਰ ਟੀਵੀ ਦਾ ਨਾ, ਉਹ ਕਿਤੇ ਲਾਹੌਰ ਰੋਡ ਤੇ ਮਾਲ ਰੋਡ ਤੇ ਪਤਾ ਨਹੀਂ ਕਿੱਥੇ, ਨਾਲ ਉਹਨਾਂ ਦੀ ਡਿਸਕਸ਼ਨ ਜਿਹੜੀ ਹੋ ਰਹੀ ਸੀ ਨਾ, ਮਤਲਬ ਉਹ ਬੱਚੇ ਨੂੰ ਰੋਕ ਰਹੇ ਨੇ ਤੇ ਪੁਲਿਸ ਵਾਲਾ ਉਹਨਾਂ ਨਾਲ ਗੱਲ ਕਰ ਰਿਹਾ ਤੇ ਉਹ ਰਿਕਾਰਡ ਕਰ ਰਿਹਾ ਸੀ, ਨਾਲ ਆਪ ਵੀ ਵਿੱਚ ਹਲਕਾ ਭਲਾ ਲੁਕਮਾ ਦੇ ਰਿਹਾ ਸੀ। ਤੇ ਮੈਂ ਸੋਚ ਰਿਹਾ ਹੁਣ ਪੁਲਿਸ ਵਾਲਾ ਨੇ ਕਹਿ ਰਿਹਾ ਬੇਟਾ ਕਿੱਧਰ ਸੇ ਆ ਰਹੇ ਹੋ, तो कहता ऐसे ऐसे आपको पता है FIR हो रही है, आप आपको ख्याल नहीं आता अब अगर आपका लाइसेंस नहीं है ये। तो मैं सारी दी गल सुन के कह रहा था कि यार ए बच्चा दिल करे साल हो गया वे चलाਉਂਦਾ ਹੋਵੇ, ਇਸੇ ਪੁਲਿਸ ਵਾਲੇ ਦਾ ਕੋਈ 20 ਵਾਰੀ ਲੰਘਿਆ ਹੋਵੇ, ਯਾਨੀ ਅੱਜ ਉਹਦੇ ਤੇ ਪਾਬੰਦੀ ਲੱਗ ਗਈ ਹੈ। ਅੱਛਾ ਹੁਣ ਪਾਬੰਦੀ ਪਹਿਲੇ ਹੀ ਸੀ, ਤੁਹਾਨੂੰ ਪਤਾ ਇਸ ਗੱਲ ਦਾ? 18 ਸਾਲ ਤੋਂ ਘੱਟ ਵਾਲੇ ਦਾ ਕਾਨੂੰਨ ਪਹਿਲੇ ਹੀ ਹੈ ਸੀ, FIR ਤੋਂ ਬਗੈਰ ਵੀ ਗੱਡੀ ਬੰਦ, ਬੰਦਾ ਵੀ ਬੰਦ, ਕਿ ਤੂੰ ਕਿਸ ਹਿਸਾਬ ਨਾਲ ਚਲਾ ਰਿਹਾ, ਠੀਕ ਆ। ਤੇ ਹੁਣ ਇੰਜ ਲੱਗ ਰਿਹਾ ਕਿ ਜਿਵੇਂ 18 ਸਾਲ ਤੋਂ ਪਹਿਲੇ ਜਾਇਜ਼ ਸੀ, ਅੱਜ ਤੋਂ ਪਹਿਲੇ ਜਾਇਜ਼ ਸੀ 18 ਸਾਲ, ਤੇ ਹੁਣ ਪਾਬੰਦੀ ਲੱਗ ਗਈ ਹੈ। ਹੁਣ ਇਹ ਫੀਲ ਆ ਰਹੀ ਹੈ ਸਾਨੂੰ, ਕਿਉਂ? ਹੁਣ ਕਾਨੂੰਨ ਤੇ ਅਮਲ ਹੋਣ ਲੱਗ ਪਿਆ। ਜਦੋਂ ਅਮਲ ਹੋਇਆ ਤੇ ਸਾਨੂੰ ਇੰਜ ਲੱਗ ਰਿਹਾ ਇਹ ਕਾਨੂੰਨ ਅੱਜ ਹੀ ਬਣਿਆ। ਸਹੀ ਗੱਲ। ਤੇ ਉਹ ਪੁਲਿਸ ਵਾਲਾ ਜਿਹੜਾ ਅੱਜ ਜੋ ਬੱਚੇ ਨੂੰ ਕਹਿ ਰਿਹਾ ਨਹੀਂ ਬੇਟਾ ਨਹੀਂ, ਤੈਨੂੰ ਪਤਾ ਤੇਰੀ ਇਸ ਵਜ੍ਹਾ ਤੋਂ ਤੂੰ ਕਿਸੇ ਨੂੰ ਮਾਰ ਦੇਵੇਂ, ਤੂੰ ਕਿਸੇ ਨੂੰ ਏਦਾਂ ਕਰ ਦੇਵੇਂ, ਠੀਕ ਹੈ। ਦਿਲ ਕਰੇ 4 ਦਿਨ ਪਹਿਲੇ ਉਹੀ ਬੱਚਾ ਉਹਦੇ ਕੋਲ 20 ਵਾਰੀ ਲੰਘਿਆ ਹੋਵੇ। ਸਹੀ ਗੱਲ ਸਾਜੀ, ਬੜੀ ਐਸਾ ਅਜੀਬ ਜਿਹਾ ਹਿਸਾਬ ਆ ਸਾਡਾ ਯਾਰ। ਇਸ ਤਰ੍ਹਾਂ ਉਸਤਾਦ ਜੀ ਵੱਡਿਆਂ ਨੂੰ ਚਾਹੀਦਾ ਨਾ, ਫੈਮਿਲੀ ਨੂੰ ਪਤਾ ਹੁੰਦਾ ਕਿ ਯਾਰ ਸਾਡਾ ਮੁੰਡਾ ਸਹੀ ਨਹੀਂ ਹੈਗਾ, ਉਹਨਾਂ ਨੂੰ ਚਾਹੀਦਾ ਕਿ ਉਹਦੀ ਸ਼ਿਕਾਇਤ ਕਰਨ, ਆਪਣੇ ਘਰ ਤੋਂ ਕੰਮ ਸ਼ੁਰੂ ਕਰੋ ਇਹ ਉਹ। ਹੁਣ ਉਸਤਾਦ ਜੀ ਮੈਂ ਤੁਹਾਨੂੰ ਬੜੀ ਵੱਡੀ ਗੱਲ ਸੁਣਾਣਾ, ਮੇਰੇ ਵਾਲ ਸਾਹਿਬ ਅੱਲਾ ਜਨਤਾ ਜੀ ਘਰ ਦੇ, ਮੇਰੇ ਨਾਲ ਵਾਲ ਸਾਹਿਬ ਅਫਗਾਨਿਸਤਾਨ ਤੋਂ ਨਾ ਹੀਰੇ ਸਮਗਲ ਕਰਕੇ ਲਿਆ ਸੀ, ਹੀਰੇ ਲੈ ਕੇ ਆਏ ਸੀਗੇ, ਹੀਰੇ। ਆਹੋ ਇੱਥੇ ਆ ਕੇ ਕੰਮ ਸ਼ੁਰੂ ਕੀਤਾ ਬਈ ਕਿਆ ਕਹਿੰਦੇ, ਉਤੋਂ ਹੀਰੇ ਲਿਆਏ, ਇੱਥੇ ਆ ਕੇ ਉਹਨਾਂ ਨੇ ਕਿਹਾ ਯਾਰ ਕੋਈ ਨਾ ਮੈਂ
ਮੰਡੀ ਲੱਭਾਂ ਜਿੱਥੇ ਨਾ ਮੈਂ ਵਿਕਣ ਜਿੱਥੇ ਇਹ ਜਿੱਥੇ ਸਾਡੀ ਇਹ ਹਕੀਕਤ ਗੱਲ ਜੇ ਮੈਂ ਤੁਹਾਨੂੰ ਦੱਸ ਰਿਹਾ, ਵੱਡਿਆਂ ਦੀ ਤਰਬੀਅਤ ਤੇ ਛੋਟਿਆਂ ਦੀ। ਫਿਰ ਕਿਸੇ ਹੀਰਾ ਲੈ ਕੇ ਆਏ ਮੇਰੇ ਅੱਬੂ, ਠੀਕ ਹੈ, ਤੇ ਮੇਰੇ ਦਾਦਾ ਜੀ ਨੇ ਕਿਹਾ ਇੱਥੇ ਬੜੀ ਓਏ ਮੁਸ਼ਕਲ ਨਾਲ। ਕਿਉਂ ਸਾਡਾ ਨੱਕ ਕਟਾਣ ਲੱਗਾ, ਜਾ ਵਾਪਸ ਕਰਕੇ ਆ। ਉਹਨੇ ਨਹੀਂ ਤੂੰ ਕੋ ਕਹਿ ਰਿਹਾ ਜਦੋਂ ਉਹਦੇ ਦਾਦਾ ਜੀ ਨੇ ਕਹਿਤਾ ਮੇਰੇ ਦਾਦਾ ਜੀ ਨੇ ਕਿਹਾ ਕਿ ਬੇਟਾ ਇਹ ਜੋ ਵੀ ਹੈ ਦੇ ਕੇ ਆਓ ਵਾਪਸ। ਫਿਰ ਅੱਬੂ ਵਾਪਸ ਗਏ ਸੀ, ਉਹਨਾਂ ਨੇ ਕਿਹਾ ਜੀ ਰਾਮੇ ਸਾਹਿਬ ਤੁਸੀਂ ਲੈ ਕੇ ਕਿੱਦਾਂ ਗਏ? ਮੇਰੇ ਅੱਬੂ ਨੇ ਕਿਹਾ ਰਕਸ਼ੇ ਚ ਹੈ ਰੱਖੀ ਜੀ ਕਿੱਦੋਂ? ਉਹ ਕਿਹੜੇ ਰੰਗ ਦੇ ਸੀ ਦੱਸੋ ਹੀ? ਉਹ ਯਾਰ ਸਫੈਦ ਰੰਗ ਦੇ ਹੁੰਦੇ ਆ, ਜਿਹੜੇ ਛੋਟੇ ਉਹ ਚੱਲਦਾ ਹੀ ਚਿੱਟਾ ਛੋਟੇ। ਉਹਨਾਂ ਨੇ ਨਾ ਕੀ ਕੀਤਾ, ਉਹ ਉਹਨਾਂ ਨੇ ਫੜ ਲਿਆ ਨਾ ਜਦੋਂ ਚੈੱਕ ਪੋਸਟ ਤੇ, ਜਦੋਂ ਵਾਪਸੀ ਗਏ ਅੱਬੂ ਵਾਪਸ ਕਰਨ, ਉਹਨਾਂ ਨੇ ਕਿਹਾ ਜੀ ਰਾਮੇ ਸਾਹਿਬ ਤੁਸੀਂ ਲੈ ਕੇ ਕਿੱਦਾਂ ਗਏ? ਅਸੀਂ ਤੁਹਾਨੂੰ ਕਹਿੰਦੇ ਕੁਝ ਨਹੀਂ, ਸਾਨੂੰ ਦੱਸ ਦਿਓ ਕਿ ਕਿਸ ਤਰ੍ਹਾਂ ਲੈ ਗਏ। ਮੇਰੇ ਅੱਬੂ ਨੇ ਨੰਬਰ ਪਲੇਟ ਤੇ ਨਾ ਉਹ ਲਾ ਕੇ ਉੱਤੇ ਪੇਂਟ ਕੀਤੀ ਸੀ, ਇੰਜ ਉਹਨਾਂ ਨੂੰ ਗੇੜਾ ਦੇ ਗਏ ਸੀ ਨੰਬਰ ਪਲੇਟਾਂ ਚ ਲੁਕੋ ਗਏ। ਨੰਬਰ ਪਲੇਟਾਂ। ਹਾਂ ਉਦੋਂ ਤੇ ਮੈਨੂੰ ਕਹਿੰਦੇ ਸੀ, ਕਹਿੰਦੇ ਇੱਥੋਂ ਢਿੱਡ ਪਾੜ ਕੇ ਵਿੱਚ ਰੱਖ ਕੇ ਫੇਰ ਲੈ। ਉਹ ਤੇ ਤੋਂ ਕੋਈ ਲੈ ਨਹੀਂ ਰਾਮੇ ਸਾਹਿਬ ਲੈ ਕੇ ਆਏ ਸਨ। ਤਾਜੀ ਉਹਨਾਂ ਨੂੰ ਪਤਾ ਨਹੀਂ ਸੀ ਹੀਰੇ ਦਾ, ਉਹ ਹੀਰੇ ਨਾਲ ਗੋਲੀ ਪੁੱਲਾ ਖੇਲਦੇ। ਤੈਨੂੰ ਕਿਹੜਾ ਪਤਾ ਲੱਗਦਾ ਹੀਰੇ? ਉਹਨਾਂ ਨੂੰ ਨਹੀਂ ਸੀ ਪਤਾ ਮਾਮਾ, ਪਤਾ ਤੈਨੂੰ ਵੀ ਨਹੀਂ। ਇਹ ਗੱਲ ਹੈ ਕਿ ਵੱਡੇ ਤਰਬੀਅਤ ਕਰਦੇ, ਨਹੀਂ ਕੀਤੀ ਹੈ, ਨਜ਼ਰ ਵੀ ਆ ਰਹੀ। ਰੋਂਗ ਕਰ ਰਹੇ ਆ। ਤਰਬੀਅਤ ਤੇ ਬੜਾ ਟਾਈਮ ਲੱਗ ਗਿਆ ਸੀ ਤਰਬੀਅਤ ਤੇ। ਇੱਕ ਇਹ ਉਦੋਂ ਰਿਵਾਜ ਸੀ ਕਿ ਹੀਰਾ ਨਾ ਉਸਤਾਦ ਜੀ ਦੇ ਦਿੰਦੇ ਹੁੰਦੇ ਸੀ, ਕਿਉਂਕਿ ਮੁੱਲ ਨਹੀਂ ਸੀ ਖਰੀਦ ਸਕਦੇ। ਫਿਰ ਕਹਿਣਾ ਵੀ ਚੱਲ ਅੱਜ ਰਾਤ ਤੂੰ ਰੱਖ ਲੈ, ਕੱਲ ਉਹਨੂੰ ਦੇ ਦੇਣਾ, ਪਰਸੋਂ ਉਹਨੂੰ। ਉਹ ਇਦਾਂ ਕਰਕੇ ਹੀਰਾ ਜਿਹੜਾ ਨਾ, ਮਤਲਬ ਲੋਕਾਂ ਨੇ ਫਿਰ ਰੱਖ ਅੰਗੂਠੀ ਦੇ ਵਿੱਚ। ਯਾਰ ਮੈਂ ਤੈਨੂੰ ਕਹਿਣਾ, ਮੈਂ ਸੁਹੇਲ ਸਾਹਿਬ ਦਾ ਇੱਕ ਡਰਾਮਾ ਦੇਖਿਆ, ਉਹਦੇ ਵਿੱਚ ਉਹ ਨਾ ਬਦਮਾਸ਼ ਬਣੇ ਸੀ, ਲੇਕਿਨ ਉਹ ਕਿਹੜਾ ਦੇ ਦਿੰਦੇ ਸੀਗੇ ਕਿ ਉਹ ਜਿੱਤ ਜਾਂਦੇ ਸੀਗੇ। ਫਿਰ ਐਂਡ ਤੇ ਬਾਪ ਹੀ ਆਇਆ, ਬਾਪ ਨੇ ਕਿਹਾ ਉਹੀ ਹੈ ਬਦਮਾਸ਼। ਫੜਵਾਤਾ ਹੀ ਨਹੀਂ। ਹਾਂ ਫੜਵਾਤਾ। ਉਹ ਜਿਹੜਾ ਸੱਪ ਫਨੀਅਰ ਕਿਹੜਾ ਸੀ? ਫੀਜਾ ਸੱਪ। ਫੀਜਾ। ਆਹੋ ਇਸ ਤਰ੍ਹਾਂ ਦੀ ਸੀਗਾ ਉਹ, ਬੜਾ ਖੂਬਸੂਰਤ ਮਿਲਾਵਟ ਵਾਲਾ ਇੱਕ ਮੈਸੇਜ ਸੀਗਾ। ਸ਼ਹੀਦਾ ਫਨੀਅਰ। ਆਹੋ ਸਹੀ, ਉਹਦਾ ਮੈਸੇਜ ਬੜਾ ਖੂਬਸੂਰਤ ਸੀਗਾ ਡਰਾਮੇ 'ਚ ਅੱਛਾ ਜੀ। ਕਿ ਯਾਰ ਤੁਸੀਂ ਆਪ ਹੀ ਨਹੀਂ ਕਿ ਹੁਣ ਯਾਰ ਆਪਣੇ ਵਾਲਾ ਸਾਹਿਬ ਦੀ ਹਰ ਕਾਲ ਰਿਕਾਰਡ ਕਰ ਰਹੇ। ਮੈਂ ਕਿਹਾ ਯਾਰ ਇੰਨਾ ਉਹਨਾਂ ਦੀ ਆਵਾਜ਼ ਨਾਲ ਪਿਆਰ ਕਰਦਾ। ਕਹਿੰਦਾ ਨਹੀਂ ਮੈਂ ਤਾਂ ਸਬੂਤ ਇਕੱਠੇ ਕਰਨ ਦਿਆ। ਸਹੀ ਗੱਲ। ਇਹਨੇ ਆਪਣੇ ਅੱਬੂ ਨੂੰ ਕਿਹਾ, ਅੱਬੂ ਜੀ ਤੁਸੀਂ ਬੁੱਢੇ ਹੋ ਗਏ ਹੋ। ਉਹ ਕਹਿੰਦਾ ਬੁੱਢਾ ਹੋਏਗਾ ਤੇਰਾ ਪਿਓ। ਉਹਦਾ ਸਵੀਟ ਜੁਗਦੀ ਆ ਯਾਰ। ਇਹ ਕ੍ਰਿਕਟ ਖੇਡਦਾ ਸੀ, ਇੰਨੇ ਉਸਤਾਦ ਜੀ ਨੇ ਚੱਕੇ ਮਾਰੇ, ਇੰਨੇ ਮਾਰੇ, ਉਹਨਾਂ ਨੂੰ ਪਾਗਲ ਸਮਝ ਕੇ ਕੱਢਦਾ। ਇਹਨੇ ਚੱਕੇ ਹੀ ਮਾਰੇ। ਉਹਨੇ ਕਿਹਾ ਭਾਜੀ ਕੋਈ ਸਿੰਗਲਾਂ ਡਬਲਾਂ ਵੀ ਹੁੰਦੀਆਂ ਨੇ, ਕੋਈ ਚੌਕਾ ਵੀ ਹੁੰਦਾ ਇੱਕ ਭਾਈ ਪਾਗਲ ਨੂੰ ਜੱਫੀਆਂ ਪਾ ਕੇ ਜਾਣ, ਕੀ ਤਰਬੀਅਤ ਹੈ ਯਾਰ। ਕਿਆ ਬਾਤ ਸੁਭਾਨ ਅੱਲਾਹ। ਪਾਗਲ ਜੋ ਕਿਸੇ ਨੂੰ ਕੁਝ ਕਹਿ। ਇੱਕ ਪਾਗਲ ਨਾਲ ਬੈਠਾ ਤੇ ਉੱਠੇ ਹੀ ਨਾ, ਕਹਿੰਦਾ ਅੱਜ ਤੇ ਮਜ਼ਾਜ ਦਾ ਬੰਦਾ ਮਿਲਿਆ। ਆਪਣੇ ਭਾਈ ਅੱਬੂ ਦੇ ਕਦਮਾਂ 'ਚ ਡਿੱਗਿਆ। ਮੈਂ ਕਿਹਾ ਇੰਨਾ ਤਾਂ, ਤੇ ਭਾਈ ਉੱਠਣ ਲੱਗੇ ਤਾਂ ਦੋਵੇਂ ਲੱਤਾਂ ਕੇ ਯਾਰ ਆ ਨਾ ਕਰੇ ਤਾਜੀ। ਇਹ ਕਰਦਾ ਤੇ ਜਾਣ ਕੇ ਫੇਰ। ਹਾਂਜੀ ਮੈਂ ਤੇ ਨਹੀਂ ਕੀਤੀ। ਘਰ ਵੜਿਆ ਹੀ ਜਾਂਦੇ ਹੀ ਇੰਜ ਕਰਕੇ ਅੱਬੂ ਦੇ ਆਨੇ ਹੱਥ ਚੁੱਕੇ, ਇੱਥੇ ਦੰਦਾ ਵੱਡੇ ਮਾਸ ਹੀ ਨਾਲੋਂ ਲਾਤਾ। ਅੱਛਾ ਐਡਵਾਂਸ ਦੌਰ ਕਹਿੰਦਾ ਅਸੀਂ ਐਡਵਾਂਸ ਹੋ ਗਏ ਤੇ ਇਸਤਰੀ ਤੇ ਪਰੌਂਠੇ ਪਕਾਉਣਗੇ ਗਰਮ ਕਰਕੇ। ਇੱਕ ਹੀ ਸੀਗੀ ਤਾਜੀ ਪਠਾਨ ਨਹੀਂ ਆਂਦੇ ਇਸਤਰੀਆਂ ਵੇਚਣ, ਉਹ ਕਲੀਨ ਤੇ ਇਹ ਉਹਨਾਂ ਕੋ ਭਾਈ ਇਸਤਰੀ ਲੈ ਕੇ 9 ਸੂਟ ਇਸਤਰੀ ਕਰਕੇ ਨਾ ਗਰਮ ਹੀ ਉਹਨਾਂ ਨੂੰ ਕਹਿੰਦੇ ਨਹੀਂ ਪੰਗ ਨਹੀਂ। ਤਾਜੀ ਬਾਹਰ ਬੈਠਾ ਫੂਕਾ ਮਾਰਨ ਦੇ। ਪਠਾਨ ਬਾਹਰ ਬੈਠਾ ਭੂਖਾ ਮਾਰ। ਉਹਨੇ ਤਾਂ ਤੇ ਕਿਸੇ ਠੰਡੀ ਕਰਨ। ਗੱਲ ਇਮੇਜਿਨ ਕਰੋ, ਇਹਨਾਂ ਦੇ ਕੋਲ ਇਸਤਰੀ ਲੈ ਕੇ ਸੂਟ ਇਸਤਰੀ ਕਰਤੀ। ਕਹਿੰਦਾ ਪਸੰਦ ਨਹੀਂ ਆਈ। ਗਰਮ ਗਰਮ ਇਹਨੂੰ ਵਾਪਸ ਪੜਾ ਰਿਹਾ ਤੇ ਕਹਿੰਦਾ ਪਠਾਨ ਬਾਹਰ ਆ ਕੇ ਭੂਖਾ ਮਾਰ। ਤਾਜੀ ਜਪਾਨੀ ਨਹੀਂ ਹੈ। ਉਹ ਮੂੰਹ ਕੇ ਬੈਠੇ ਭੂਖਾ ਮਾਰਨ ਵੀ ਠੰਡੀ ਹੋਵੇ ਤੇ ਆਪਣੇ ਬੈਗ 'ਚ ਪਾ ਕੇ। ਉਹਨਾਂ ਦਾ ਸਫ਼ਰ ਉਹਦੀ ਗਰਮੀ ਦੀ ਵਜ੍ਹਾ ਤੋਂ ਰੁਕਿਆ। ਉਹ ਮਸ਼ੀਨ ਲੈ ਲਈ, ਉਹ ਚੈੱਕ ਕਰਨ ਲਈ, ਜੂਸਰ ਮਸ਼ੀਨ ਨਹੀਂ ਤਾਜੀ, ਜੂਸ ਬਣਾਉਣ ਵਾਲੀ। ਉਹਦੇ 'ਚ ਭਾਈ 20 ਗਲਾਸ ਬਣਾ ਕੇ ਮੱਕੋ ਮੱਕੀ ਕਰਕੇ ਮੱਖੀ ਕਰਕੇ ਉਹਨੂੰ ਕਹਿੰਦਾ ਨਹੀਂ ਸਮਝ ਨਹੀਂ ਆਈ। ਉਹ ਭਾਈ ਨਲਕੇ ਤੇ ਧੋਂਦੇ ਆ। ਯਾਰ ਉਹ ਵੀ ਬੜੋ ਇੱਕ ਪਠਾਨ ਆ ਰਹੇ, ਉਹ ਕਹਿੰਦੇ ਜੀ 5 ਸਾਲ ਦੇ ਉਧਾਰ ਤੇ ਲੈ ਲਓ ਚੀਜ਼ ਦਾ। ਹਾਂ ਹਜ਼ਾਰ। ਯਾਰ ਉਹ ਨਹੀਂ ਸਹੀ ਲੌਜਿਕ ਸਮਝ ਆਇਆ। ਇਹ ਕੋਈ ਚੀਜ਼ ਵੀ ਲੈਣੀ ਹੈ ਨਾ ਤੁਸੀਂ ਕਿਸ਼ਤਾਂ ਦੇ, ਉਹਨਾਂ ਨੇ ਕਾਫੀ ਯਾਨੀ ਕਿ ਪੂਰਾ ਵੈਨ ਹੁੰਦੀ, ਵੈਗਨ ਭਰੀ ਹੁੰਦੀ, ਉਹਦੇ 'ਚ ਜੂਸਰ ਮਸ਼ੀਨ, ਪੱਕੇ, ਇਸਤਰੀਆਂ, ਇਹ ਉਹ 5 ਸਾਲ ਦੇ ਉਧਾਰ ਤੇ ਲੈ ਲਓ। ਉਹ ਪਤਾ ਕਿ ਜਿੰਨੀ ਕੁਆਂਟੀਟੀ 'ਚ ਜ਼ਿਆਦਾ ਉਹ ਕਰਦੇ ਨੇ ਡਿਲੀਵਰ, ਯਾਨੀ ਇੱਕ ਘਰ 'ਚ, ਇੱਕ ਮਹੱਲੇ 'ਚ 400 ਘਰ ਹੋਣਾ, 400 ਦੇ ਵਿੱਚੋਂ 300 ਨੂੰ ਕਮ ਸੇ ਕਮ ਦਿੱਤੀਆਂ ਚੀਜ਼ਾਂ।
ਫਿਰ ਉੱਥੇ ਹੀ ਰਿਕਵਰੀ ਕਰੀ ਜਾਣੀ, ਉੱਥੇ ਹੀ ਉਹਨਾਂ ਦੁਕਾਨ ਲੈ ਲੈਣੀ। ਉਹਨਾਂ ਨੇ ਕਿਤੇ ਬਾਹਰ ਆਣਾ ਤੇ ਉਹਨਾਂ ਨੂੰ ਉਹ ਉੱਤੇ ਪ੍ਰੋਫਿਟ ਜਿਹੜਾ ਉਹਨਾਂ ਨੇ 6 ਮਹੀਨਿਆਂ 'ਚ ਕੱਢ ਲੈਣਾ ਵਾ ਸਾਲ ਦੇ ਵਿੱਚ, ਬਾਕੀ ਫਿਰ ਉਹਦੀ ਅਸਲ ਰਕਮ ਆਸਤਾ ਆਸਤਾ ਕੱਢਦੇ ਰਹਿਣ। ਭਾਈ ਫਰੀਦ ਹੈਵੀ ਬਾਈਕ ਤੇ ਆਉਂਦੇ ਅੱਗੇ ਭਾਈ ਛਿੱਤਰਾਂ ਦਾ ਬੋਰਾ ਰੱਖਿਆ। ਮੈਂ ਕਿਹਾ ਖੈਰ, ਉਹ ਕਹਿੰਦਾ ਕਜ਼ਨ ਆਏ ਬਾਂਦਰ ਕਿਲਾ ਖੇਡਣ ਲੱਗੇ। ਐਵੇਂ ਬਾਈਕ ਤੇ ਚਿੱਤਰਾਂ ਦਾ ਬੋਰਾ। ਤੁਸੀਂ ਕਹਿੰਦਾ ਬਾਂਦਰ ਕਿਲਾ ਖੇਲਣਾ ਤੇ ਮੈਂ ਮਾਲ ਲੈ ਉਹਦਾ ਜਾ ਕੇ ਸਮਾਨ ਲੈ ਕੇ ਜਾ ਰਿਹਾ। ਉਹ ਕਿੱਲਾ ਨਹੀਂ ਲੱਭਿਆ, ਉਹ ਭਾਈ ਵੈਰੇ ਦਾ ਪਾਵਾ ਹੀ ਠੋਕਿਆ ਬਾਜੀ। ਭੱਠੇ ਤੇ ਕੰਮ ਕਰਨ ਲੱਗ ਪਏ ਤੇ ਉੱਤੇ ਚੜ ਕੇ ਇੱਟਾਂ ਸੁੱਟਣੀਆਂ ਸੀ ਤੇ ਇੱਕ ਬੰਦਾ ਇਹਦਾ ਕਹਿੰਦਾ ਚਿਪਸ ਦੇ ਤੇ ਚਿਪਸ ਸੁੱਟਣ ਡਿਆ ਉਹ ਕੱਢ ਬਾਹਰ। ਐਵੇਂ ਕਿਸੇ ਨੇ ਰੱਖਿਆ ਵੀ ਨਹੀਂ ਕੰਮ ਤੇ ਭੱਠੇ ਤੇ ਲਾਗੇ ਖਲੋ ਕੇ ਪੇੜੇ ਕਰ ਕਰਕੇ ਰੱਖੇ ਵੀ ਉਹਨਾਂ ਨੂੰ ਇਹ ਨਜ਼ਰ ਆ ਵੀ ਕੰਮ ਕਰਨ ਡਿਆ। ਫੇਸਬੁੱਕ ਵਾਲੇ ਨੂੰ $1500 ਮਹੀਨਾ ਦਿੰਦੇ, ਕਹਿੰਦੇ ਤੇਰੀ ਪੋਸਟ ਨਾ ਕੋਈ ਚੜੇ ਸਿਰਫ ਇਸ ਗੱਲ ਦਾ। ਭੱਠੇ ਤੇ ਕੰਮ ਕਰਦਾ, ਇੱਟ ਮਾਰ ਕੱਢ ਕੇ ਉਹਨੂੰ ਐ ਉਹਦੇ ਤੇ ਤੇਲ ਲਾ ਰਿਹਾ। ਭੱਠੇ ਦੇ ਬਾਹਰ ਇੱਟਾਂ ਗਿਣ ਰਿਹਾ, 1000 ਇੱਟ ਲੈਣ ਗਿਆ ਨਾ ਤੇ ਜਿਹੜਾ ਇੱਟਾਂ ਦੇ ਰਿਹਾ ਤੇ ਉਹਨੂੰ 2 ਇੱਟਾਂ ਸਾਈਡ ਤੇ ਕਰਕੇ ਕਹਿੰਦਾ ਯਾਰ ਗਰਮ ਲੈ ਕੇ ਆ ਜਾ। ਇਹਦਾ ਰੁੜਕਣੀਆਂ ਇੱਟਾਂ ਕਹਿੰਦਾ ਤੇਰਾ 2 ਗਰਾ ਗਰਮ ਲੈ ਕੇ ਆ ਤਾਜ਼ੀਆਂ। ਨਹੀਂ ਉਹ ਸਾਈ ਤੁਸੀਂ ਵੇਖਿਆ ਨਹੀਂ ਭੱਠਾ ਕਦੇ? ਬੈਠਾ ਪੁੱਤ ਦੇਖਿਆ ਸੀ। ਨਹੀਂ ਉਹ ਥੱਲੇ ਬੜਾ ਵੱਡਾ ਹੁੰਦਾ ਵਾ। ਅੱਛਾ ਜੀ। ਆਹੋ ਐ ਨਹੀਂ ਕਿ ਉਹ ਗੋਲ ਜਿਹਾ ਇੱਟ ਨਹੀਂ। ਦੀ ਸ਼ੇਪ ਕਿੱਦਾਂ ਬਣਦੀ? ਉਹਦੇ ਤੇ ਕੋਈ ਡਾਈ ਹੁੰਦੀ? ਹਾਂਜੀ ਇਹ ਟਾਈਪ ਨਾ, ਇਹ ਜਿਵੇਂ ਆ ਡਾਈ ਹੈ ਨਾ, ਇਹ ਖਾਲੀ ਹੋ ਗਿਆ ਤੇ ਉਹਨੇ ਇਹਦੇ ਵਿੱਚ ਮਿੱਟੀ ਜਿਹੜੀ ਮਿੱਟੀ ਦਾ ਬਣਿਆ ਨਾ ਉਹਨਾਂ ਵਿੱਚ ਇੰਜ ਕਰਕੇ ਰੱਖ ਦੇਣਾ, ਉਹ ਬਣ ਗਈ ਇੱਟ। ਓਕੇ, ਉਹਨਾਂ ਚੁੱਕ ਕੇ ਫੇਰ ਅੱਗੇ ਉਹ ਇਦਾਂ ਮਿੱਟੀ ਰੱਖੀ ਜਾਣੀ ਉਹਨਾਂ ਨੇ। ਇਹ ਜਿਹੜਾ ਗੋਲ ਜਿਹਾ ਜਿੱਥੇ ਧੂਆ ਨਿਕਲਦਾ ਉਹ ਕੀ ਹੈ? ਉਹ ਉਹਨਾਂ ਸੇਕ ਦਿੰਦੇ ਨੇ ਨਾ। ਉਹ ਸਿਰਫ ਧੂਆਂ ਕੱਢਣ ਲਈ ਚਿਮਣੀ ਆ ਉਹ। ਉਹਦੇ ਥੱਲੇ ਜਾਂਦੀ ਆ ਇੱਟ ਟੋਟਲੀ, ਉਹਦੇ ਥੱਲੇ ਬਲ ਰਿਹਾ ਹੁੰਦਾ ਕੋਇਲਾ, ਉਹਦੇ ਉੱਤੇ ਓ ਬਾਕੀ ਯਾਰ ਕੀ ਕਰਦਾ ਹੋਣਾ ਨਹੀਂ ਮੈਂ ਦੇਖਿਆ। ਇਹ ਤੇ ਸਵਾਲ ਉਸਤਾਦ ਜੀ ਭਲਾ ਕੀ ਕਰਦੇ ਆ, ਮਿੱਟੀ ਲੈ ਕੇ ਨਾ, ਚੀਕਨੀ ਮਿੱਟੀ ਲੈ ਕੇ ਉਹਦੀ ਇਹਦੇ ਨਾਲ ਦੀ ਡਾਈ ਹੁੰਦੀ ਹੈ, ਉਹਦੇ ਵਿੱਚ ਉਹ ਇੱਟਾਂ ਬਣਾਈ ਜਾਂਦੇ ਨੇ ਕੱਚੀਆਂ। ਠੀਕ ਹੈ। ਫਿਰ ਗਾਰਾ ਉਹਨੂੰ ਭੱਠੇ 'ਚ ਰੱਖਦੇ ਆ, ਉਹ ਜਦੋਂ ਪੱਕਦੀ ਹੈ। ਸੁੱਕ ਜਾਂਦੀ ਅਗਲੇ ਦਿਨ, ਜਦੋਂ ਇੱਟ ਸੁੱਕ ਜਾਂਦੀ ਹੈ ਨਾ ਮਿੱਟੀ, ਫਿਰ ਅਗਲੇ ਦਿਨ ਉਹਨੂੰ ਭੱਠੇ 'ਚ ਰੱਖਦੇ ਹੈਗੇ ਨੇ। ਠੀਕ ਹੈ। 24 ਘੰਟੇ ਤੋਂ ਬਾਅਦ। ਤੂੰ ਕੁਛ ਹੋਰ ਹੀ ਗਿਆ, ਮੈਨੂੰ ਨਹੀਂ ਸਮਝ ਚਾਹ 24 ਘੰਟੇ ਬਾਅਦ ਕਿਤੇ ਸੁੱਕ 12 ਘੰਟੇ ਬਾਅਦ ਜਦੋਂ ਸੁੱਕ ਜਾਂਦੀ ਉਦੋਂ ਤੇ ਕੰਮ ਮੁੱਕ ਗਿਆ। ਉਹ ਸੁੱਕ ਜਾਂਦੀ, ਫਿਰ ਉਹਨੂੰ ਸੇਕ ਲਵਾਉਂਦੇ ਨੇ। ਅਵਲ ਦੋਮ ਸੋਮ ਚਾਰ ਪੰਜਮ, 4-5 ਕਿਸਮ ਦੀਆਂ ਇੱਟਾਂ ਹੁੰਦੀਆਂ ਨੇ। ਆਹੋ ਤਾਈ ਇਹਨਾਂ ਨੇ ਪੱਠਾ ਬਣਾਇਆ, ਉਹ ਕਿਤੇ ਇੱਟ ਕੱਚੀ ਰਹਿ ਗਈ ਤੇ ਉੱਤੋਂ 2 ਸੀ ਖਾਣਾ ਉਹਨੂੰ ਪਕਾ ਦੇ ਇਧਰ ਉੱਚਾ ਕੱਚਾ ਰਹਿ ਪੱਠੇ ਦੇ ਉੱਤੇ ਜਿਹੜੇ ਚਿਮਣੀ ਨਹੀਂ, ਉੱਥੇ ਆਪਣਾ ਇੱਕ ਸਟੈਂਡ ਬਣਾ ਕੇ ਨਾ ਤੇ 2 ਸੀਕਾ ਲੈ ਕੇ ਬੈਠਾ ਕੱਢ ਬਾਹਰ ਦੇਣਾ। ਯਾਰ ਮੇਰੇ ਯਾਰ ਕਸਮ ਵਾਲੀ ਗੱਲ। ਤੇ ਥੱਲੇ ਲੋਕ ਕਹਿ ਰਿਹਾ 2 ਮਦਰੀਆਂ ਲਾਈ ਜ਼ਰਾ। ਇਦਾਂ ਹੀ ਮੇਰੇ ਯਾਰ ਹੈਗੇ ਨੇ ਯਾਰ, ਉਹਨਾਂ ਦਾ ਆਪਣਾ ਭੱਠਾ ਵਾ ਤੇ ਉਹਦਾ ਭੱਠਾ ਥੋੜਾ ਜਿਹੜਾ ਵਿੰਗਾ ਹੋ ਗਿਆ ਤੇ ਉਹ ਮਸ਼ਹੂਰ ਆ ਬੈਠੇ ਭੱਠੇ ਵਾਲੇ। ਤੇ ਕਹਿੰਦੇ ਮੈਨੂੰ ਉਹਨਾਂ ਐਡਰੈਸ ਦੱਸਣਿਆ, ਕਹਿੰਦਾ ਫੈਸਲ ਜਦੋਂ ਕੋਈ ਮਰਜ਼ੀ ਪੁੱਛ ਲਈ, ਭੱਠਾ ਬੈਠਾ ਜੀ ਨਾ ਦਾ ਜਿਹਨੂੰ ਮਾਤੀ ਪੁੱਛ ਲਈ ਜਿਹਨਾਂ ਦਾ ਭੱਠਾ ਬੈਠਾ ਉੱਤੇ ਜਾਣਾ। ਸੱਸ ਕੇ ਦੂਰਾ ਤੇ ਬੜੇ ਮਸ਼ਹੂਰ ਆ ਯਾਰ। ਮੈਂ ਕਿ ਯਾਰ ਇਹ ਸਾਜੀ ਬੜਾ ਮੁਸ਼ਕਲ ਕੰਮ ਹੈ। ਜਿਹੜੇ ਮਜ਼ਦੂਰੀ ਭੱਠੇ ਤੇ ਕਰਦੇ ਨੇ ਉਹ ਬੜਾ ਖਤਰਨਾਕ ਕੰਮ ਵੀ ਹੈ। ਉਹਦੇ ਚ ਬੜੇ ਬੜੇ ਲੋਕਾਂ ਦਾ ਨੁਕਸਾਨ ਹੋ ਜਾਂਦੇ ਨੇ ਕਿ ਉਹ ਤਾਂਗ ਲੱਗੀ ਭੱਟਿਆਂ ਦੀ ਇੱਟਾਂ ਦੀ ਤੇ ਉਹਦੇ ਥੱਲੇ ਕਈ ਬੰਦੇ ਆ ਜਾਂਦੇ ਨੇ। ਠੀਕ ਹੈ। ਔਰ ਫਿਰ ਉਹ ਜਿਹੜਾ ਭੱਠੇ ਦੇ ਵਿੱਚ ਤੁਸੀਂ ਕਹਿੰਦੇ ਸਾਜੀ ਥੱਲੇ ਕੋਲਾ ਬਲਦਾ ਵਾ, ਉੱਤੇ ਜਾਲੀ ਨੁਮਾ ਇੱਕ ਚੀਜ਼ ਉਹਨਾਂ ਵਿਛਾਇਆ ਵਾ, ਉਹਦੇ ਉੱਤੇ ਯਾਰ ਤੂੰ ਕਿੱਥੋਂ ਐਡਾ ਜਾ ਕੇ ਅੰਦਰ ਉਹਦੇ ਰਿਕਾਰਡਿੰਗ ਕਰਕੇ ਆਇਆ? ਜਾਣਦੇ ਕੋਇਲਾ ਮਹਿੰਗਾ ਹੀ ਬਹੁਤ ਆ, ਦਿਮਾਗ ਖਰਾਬ। ਮੈਂ ਬੂਰਾ ਬਾਲਦੇ ਨੇ ਬੂਰਾ। ਉਹ ਯਾਰ ਚੱਲ ਹਾਂਜੀ ਉਸਤਾਦ ਜੀ, ਉਹ ਬੋਰੇ ਰੱਖੇ ਨਹੀਂ ਹੁੰਦੇ ਸੀ ਬੂਰਾ ਬਾਲਦੇ ਤੇ ਛੱਲੀਆਂ ਦੇ ਛੱਲੀਆਂ ਸੁੱਕੀਆਂ ਬਾਕਰਖਾਨੀਆਂ ਬਣਦੀਆਂ ਵੇਖੀਆਂ ਤੁਸੀਂ? ਬਾਕਰਖਾਨੀਆਂ? ਹਾਂਜੀ ਬਾਕਰਖਾਨੀਆਂ, ਸ਼ਾਕਰਖਾਨੀਆਂ ਵੀ ਵੇਖੀਆਂ। ਸ਼ਾਕਰਖਾਨੀਆਂ ਤੂੰ ਕਦੀ ਕੁੱਤੇ ਖਾਣੀਆਂ ਕਰਾਈਆਂ? ਸਾਜੀ ਬਾਕਰਖਾਨੀਆਂ, ਬਿਸਕਿਟ, ਰਸ। ਮੈਨੂੰ ਇਹ ਦੱਸੋ ਬਾਕਰਖਾਨੀ ਇੰਜ ਕਿੱਦਾਂ ਹੁੰਦੀ ਹੈ? ਕਿਹੜੀ ਜਿਹੜੀ ਬਾਕਰਖਾਨੀ ਇੰਜ ਵਾਲੀਆਂ? ਬਾਕਰਖਾਨੇ ਇੰਜ ਹੁੰਦੀ ਨਹੀਂ। ਉਹ ਯਾਰ ਉਹ ਸਾਜੀ ਬਾਕਰਖਾਨੇ ਯਾਰ ਮੈਂ ਦੱਸ ਦੇਣੀ ਉਹਨਾਂ ਫਿਰ ਨਹੀਂ ਮੰਨਣੀ। ਪਤਾ ਕੀ ਕਰੀਮ ਰੋਲ ਹੁੰਦਾ ਵਾ, ਉਹ ਮੈਦੇ ਦਾ ਉਹਨਾਂ ਨੇ ਬਾਕਰਖਾਨੀ ਵੀ ਯਾਰ ਮੈਂ ਦੱਸਦਾ ਇਹ ਪਤਾ ਕਿੱਦਾਂ ਹੁੰਦੀ ਹੈ, ਜਿੱਦਾਂ ਪਰੌਂਠਾ। ਹਾਂਜੀ ਪਾਇਲ ਟਾਈ ਵਾਲੀ ਨਹੀਂ ਹੁੰਦੀ ਬਾਕਰਖਾਨੀ, ਇੱਕ ਬਾਕਰਖਾਨੀ ਹੁੰਦੀ ਜਿਹੜੀ ਦਰਮਿਆਨ ਚ ਇੰਜ ਹੋਈ ਹੁੰਦੀ ਤੇ ਉਹ ਹੁੰਦੀ ਨਹੀਂ। ਅੱਛਾ ਉਹ ਵਾਲੀ ਉਹ ਬੇਕਰੀ ਤੇ ਹੁੰਦੀਆਂ ਛੋਟੀਆਂ ਤੇ ਛੋਟੀਆਂ। ਹੋਰ ਬਾਕਰਖਾਨੀ ਕਿੱਥੇ ਹੁੰਦੀ? ਲੇਕਿਨ ਅਸੀਂ ਗੋਲ ਜ਼ਿਆਦਾ ਹੁੰਦੀ ਜਿਹੜੀ ਰੋਹ ਬਾਕਰ। ਵਾਲਿਆਂ ਦੀ ਰੇੜੀ ਤੇ ਲਾਈ ਹੁੰਦੀ ਉਹਨਾਂ ਨੇ ਨਾਲ। ਉਸਤਾਦ ਜੀ ਮੇਰੀ ਗੱਲ ਸੁਣੋ, ਉਹਦਾ ਰਿਵਾਜ ਬਾਕਰਖਾਨੀ ਕੀ ਬੁਰਖੇ ਵਾਲੀ ਦੁਕਾਨ ਤੇ ਰੱਖੀ ਹੁੰਦੀ ਉਹਨਾਂ ਨੇ।
ਅੱਛਾ ਕਹਿੰਦਾ ਅੱਛਾ ਬੇਕਰੀ ਤੇ ਅੱਛਾ ਹੁਣ ਉਹ ਸਟਰੀਟ ਬਾਕਰਖਾਨੀ ਹੈਗੀ, ਉੱਥੇ ਚੀਨੀ ਵੀ ਲਾ ਦਿੰਦੇ ਨੇ, ਓਕੇ ਠੀਕ ਹੈ ਨਾ। ਉਹ ਹੋਰ ਹੁੰਦੀ ਆ। ਹਾਂ, ਉਹ ਹੋਰ ਹੁੰਦੀ, ਕਿੰਨੇ ਕਿਸਮ ਦੀਆਂ ਹੁੰਦੀਆਂ। ਤੁਸੀਂ ਇਹ ਜਿੱਥੇ ਬਣਦੀਆਂ ਨੇ, ਉਹ ਤੁਸੀਂ ਵੇਖਿਆ ਉਹ ਹੱਤਾ, ਉਹ ਜਿਹੜਾ ਨਹੀਂ, ਮੈਂ ਸਿਰਫ ਸਾਡੇ ਮਹੱਲੇ ਕ ਹੁੰਦਾ ਸੀ, ਉਹ ਅੰਦਰੋਂ ਇੰਜ ਆਉਂਦੀ ਦੇਖਦਾ ਹੁੰਦਾ ਸੀ ਟਰੇ, ਬਸ ਠੀਕ ਹੈ ਟਰੇ, ਅੰਦਰ ਅੱਗ ਬਲ ਰਹੀ ਹੁੰਦੀ ਸੀ। ਹਾਂਜੀ, ਤੇ ਉਹ ਐਡਾ ਕਮਰਾ ਹੁੰਦਾ ਜੇ, ਅੱਛਾ ਜਿਹੜੀ ਭੱਠੀ ਹੁੰਦੀ ਏ, ਅੱਛਾ ਐਡਾ ਕਮਰਾ ਹੁੰਦਾ, ਉਹਦੇ ਦਰਮਿਆਨ ਦੇ ਵਿੱਚ ਤਕਰੀਬਨ ਇਹ ਜਿੱਡਾ ਇਹ ਹੁੰਦਾ। ਅੱਛਾ ਠੀਕ ਹੋ ਗਿਆ ਫਿਰ। ਠੀਕ ਹੈ, ਇਸ ਤੋਂ ਥੋੜਾ ਜਿਹਾ ਵੱਡਾ ਲਾ ਲਓ, ਉਹਦੇ ਵਿੱਚ ਕੋਲੇ ਉਹਨਾਂ ਨੇ ਪਾ ਕੇ ਅੱਗ ਲਾਈ ਹੁੰਦੀ, ਠੀਕ ਹੈ ਫਿਰ ਉਹ ਰਸ ਭਾਈ ਜਾਨ, ਬਾਕਰਖਾਨੀ। ਮੈਂ ਪੁੱਛਿਆ ਬਾਕਰਖਾਨੀ ਇੰਜ ਕਿੱਦਾਂ ਹੁੰਦੀ, ਹਾਂਜੀ, ਇੰਜ ਕਿੱਦਾਂ ਉਹ ਹੁੰਦੀ? ਦੱਸੋ। ਹਾਂਜੀ, ਮੈਦੇ ਦੇ ਨਾਲ, ਮੈਦੇ ਦੀ ਜਦੋਂ ਬਣਦੀ ਹੈ ਨਾ, ਤੇ ਉਹ ਬਣਾ ਕੇ ਤੇ ਫਿਰ ਉਹਨੂੰ ਇੰਜ ਕਰਕੇ ਰੱਖ ਦਿੰਦੇ ਨੇ, ਫਿਰ ਉਹਨੂੰ ਸੇਕ ਲਵਾਉਂਦੇ ਨੇ। ਐਦਾਂ ਹੀ ਬਣਦੀ, ਹੋਰ ਕਿੱਦਾਂ? ਜਾਣ ਦਿਆ ਕਰੋ, ਜਾਣ ਦਿਆ ਕਰੋ। ਉਸਤਾਦ ਜੀ ਡਾਈ ਦੇ ਵਿੱਚ ਇਦਾਂ ਇੱਟ ਰੱਖ ਕੇ ਭੱਠੇ 'ਚ ਇਦਾਂ ਲਾਉਂਦੇ ਆ ਵਿੱਚ। ਡਾਈ ਦੇ ਵਿੱਚ? ਹਾਂਜੀ, ਜਿੱਦਾਂ ਗੱਦੀ ਤੇ ਨਾ ਮਰੇ ਕਦੀ। ਅੱਛਾ, ਇੱਕ ਹੋਰ ਹਰ ਕੰਮ ਦਾ ਯਾਰ ਆਪਣਾ ਇੱਕ ਟ੍ਰਿਕ ਆ ਯਾਰ। ਉਸਤਾਦ ਜੀ, ਇੱਕ ਨਾ ਗੋਲ ਜਿਹਾ ਹੁੰਦਾ ਹੈ, ਗੋਲ ਜਿਹਾ ਹੁੰਦਾ, ਉਹਦੇ ਵਿੱਚ ਨਾ ਉਹ ਪਾ ਕੇ ਨਾ ਇੰਜ ਕਰਕੇ ਤੇ ਉਹ ਬਿਸਕੁਟ ਜਿਹੇ ਬਣਦੇ ਨੇ ਵਿੱਚੋਂ। ਮੈਂ ਸਭ ਤੋਂ ਜਿਹੜਾ ਅਸੀਂ, ਮੈਂ ਛੋਟੇ ਹੁੰਦੇ ਨਾ ਸਕੂਲ ਚੱਲ ਗਿਆ, ਜਿਹੜਾ ਸ਼ੌਕ ਦੇ ਨਾਲ ਜਿਹੜੀ ਮੈਂ ਚੀਜ਼ ਖਾਣਾ ਰਿਹਾ ਨਾ, ਉਹ ਹੁੰਦੀ ਸੀ ਦਿਲ ਵਾਲੀ ਬਾਕਰਖਾਨੀ, ਉੱਤੇ ਚੀਨੀ ਲੱਗੀ ਹੁੰਦੀ ਸੀ। ਓਏ ਹੁਣ ਵੀ ਆਂਦੀ ਪੂਰਾ ਦਿਲ ਬਣਿਆ ਹੁੰਦਾ ਸੀ ਐ ਕਰਕੇ, ਤਾਜੀ ਤੇ ਚੀਨੀ ਲੱਗੀ ਹੁੰਦੀ ਸੀ। ਸਾਈ ਟੈਡੀ ਬਿਸਕੁਟ ਖਾਦੇ? ਹਾਂਜੀ, ਹਾਂ ਬਹੁਤ ਇੱਕ ਟੈਡੀ ਬਿਸਕੁਟ ਹੁੰਦੇ ਸੀ, ਬਹੁਤ ਖਾਦੇ। ਇੱਕ ਟੈਡੀ ਬਿਸਕੁਟ ਉਹਦੇ ਨਾਲ ਵੀ ਹੁੰਦੇ ਸੀ, ਉਹ ਵੱਡੇ ਹੁੰਦੇ ਸੀ ਥੋੜੇ ਜਿਹੇ। ਕਰੀਮ ਵਾਲੇ? ਨਹੀਂ, ਕਰੀਮ ਵਾਲੇ ਨਹੀਂ ਹੁੰਦੇ ਸੀ। ਅੱਜ ਤੁਸੀਂ ਉਹ ਖਾਦੇ ਹੋਣੇ, 2 ਐਂਡ ਗੋਲਡ ਬਣੀਆਂ ਹੁੰਦੀਆਂ ਸੀ ਕਰੀਮ ਵਾਲੇ ਬਿਸਕੁਟ ਦੀਆਂ ਲੈਂਦਾ। ਨਹੀਂ, ਤੁਸੀਂ ਇਹ ਦੱਸੋ ਕਿ ਕਿੰਨੇ ਕਰੀਮ ਵਾਲਾ ਬਿਸਕੁਟ ਹੁੰਦਾ ਨਾ, ਤੇ ਉੱਪਰ ਉਹਨੂੰ ਚੁੱਕ ਕੇ ਤੇ ਜ਼ਬਾਨ ਤਾਜੀ ਨਹੀਂ ਐਸਾ ਹੋਇਆ ਜੀ। ਸਾਈ ਮਿਚਲ ਟਾਫੀ ਖਾਦੀ? ਹੈ ਮਿਚਲ ਟਾਫੀ ਹਾਂ, ਉਹ ਬੜੀ ਸਵਾਦੀ ਹੁੰਦੀ ਸੀ ਮਿਚਲ ਟਾਫੀ। ਮੈਂ ਨਹੀਂ ਖਾਦੀ, ਇਹ ਮੇਰੇ ਤੋਂ ਪਹਿਲੇ ਦੀਆਂ ਕਿਤੇ ਗੱਲਾਂ ਨੇ। ਸਾਡੇ ਬਚਪਨ ਚ ਪੈਟੀਜ਼ ਵਗੈਰਾ 버ਗਰ ਉਦੋਂ ਹੀ, ਅਸੀਂ ਤੇ ਉੱਥੋਂ ਹੀ ਸਾਨੂੰ ਨਹੀਂ ਯਾਰ ਭਾਈ ਉਧਰਲੀ ਸਾਈਡ ਤੇ ਸੁੱਟ ਕੇ ਜ਼ਿਆਦਾ ਹੋ ਹੀ ਜਾਂਦੇ ਲਾਈਏ। ਪਰ ਹੁਣ ਉਹਨਾਂ ਨੇ ਦੇਲਾ ਦੀ ਬਾਕਰਖਾਨੀ ਪੈਕਟਾਂ 'ਚ 20 ਰੁਪਏ ਦਾ 10। ਅੱਛਾ ਉਹ ਵੱਡੀ ਵੀ ਹੁੰਦੀ ਬਾਕਰਖਾਨੇ ਟੈਪ? ਹਾਂਜੀ ਉਸਤਾਦ ਜੀ, ਥੋੜੇ ਟੈਪ ਵੱਡੇ, ਉਹ ਭੋਰ ਕੇ ਉਹਨੂੰ ਪਾ ਕੇ। ਉਹ ਏਡੀ ਸਾਜੀ ਬਾਕਰਖਾਨੀ ਦਾ ਵੀ ਕੀ ਮਤਲਬ, ਸਵੇਰੇ ਸਵੇਰੇ ਚਾਹ ਚ ਨਾ ਬਾਕਰਖਾਨੀਆਂ ਪਾ ਕੇ, ਹਲਕੀ ਜਿਹੀ ਚੀਨੀ ਪਾ ਕੇ, ਉਹ ਤੰਦੂਰੀ ਬਾਕਰਖਾਨੀ ਖਾਦੀ ਉਸਤਾਦ ਜੀ? ਉਹਦੀ ਗੱਲ ਕਰ ਰਿਹਾ, ਵੱਡਾ ਜਿਹੜਾ ਹੁੰਦਾ ਏਡਾ ਕ। ਮੈਂ ਕਿਹਾ ਸੀ ਨਾ ਕਿ ਜਿਹਨੇ ਆਪਣੀ ਆਪਣੀ ਬੌਂਗੀ ਦੱਸਣੀ ਹੈ ਨਾ, ਉਹ ਦੱਸੇ। ਲਓ ਜੀ, ਹੁਣ कुछ बौंगियां सुनो लोगों की। जनाब, मेरा नाम अहमद है, कॉलेज में पढ़ते थे तब पबजी गेम नई आई थी और मैं जुनूनी था इस गेम का। एक दिन मैं क्लास बैंक के किसी दूसरी खाली क्लास में जाकर बैठा और हैंड फ्री लगा कर गेम खेलने लगा। इस दौरान मुझे इर्द गिर्द की कोई खबर नहीं थी। मैं तकरीबन 2 घंटे से ज़्यादा देर तक गेम खेलता रहा। आगे जब थक गया तो मोबाइल से नज़र हटाने पर पता चला मेरे इर्द गिर्द के सभी स्टूडेंट बैठे हैं और सर पढ़ा रहे हैं। मैंने 1 मिनट के लिए साउंड बंद किया तो दूसरा स्टूडेंट मेरे बारे में बातें कर रहे थे। सर काफ़ी गुस्से वाले थे, मगर मुझे समझ नहीं आई कि क्या करूं। आखिर में शर्मिंदा होकर दोबारा पबजी उनको खेलते खेलते किसी को भी देखे बगैर सीधा क्लास से बाहर निकल गया। मेरे निकलते पीछे क्लास से एक बड़े लाफ्टर की आवाज़ आई। ठीक है, तो उस तो बाद मैं किन्ने दिन अपनी स्कूल लिया शर्मिंदगी ना। अच्छा जी, मेरा एक दोस्त सफ़र वाला इस्लामाबाद से, बच्चे चले गए, कार वाले कैश 8 लाख दिया। हाँ, आ मैं तेन वैसे सुनाना। ਖਵਾਜਾ ਸਾਹਿਬ ਉਹ ਕਹਿੰਦੇ ਜੀ ਅਸੀਂ ਇੱਕ ਬੱਸ 'ਚ ਜਾ ਰਹੇ ਸਾਂ, ਅਸੀਂ ਮੈਂ ਤੇ ਇੱਕ ਮੇਰੇ ਦੋਸਤ ਨੇ ਗੱਡੀ ਵੇਚਣੀ ਸੀ ਕਿਤੇ ਸ਼ਹਿਰ 'ਚ ਜਾ ਕੇ। ਅਸੀਂ ਤਾਂ ਗੱਡੀ ਵੇਚੀ, 8 ਲੱਖ ਰੁਪਈਆ ਅਸੀਂ ਫੜਿਆ। ਅਸੀਂ ਵਾਪਸ 'ਚ ਬੱਸ 'ਚ ਬੈਠੇ ਹਾਂ, ਸਾਨੂੰ ਰਸਤੇ ਦੇ ਵਿੱਚ ਨਾ ਪੁਲਿਸ ਵਾਲਿਆਂ ਨੇ ਰੋਕ ਲਿਆ। ਉਹਨਾਂ ਨੇ ਤਲਾਸ਼ੀ ਲਈ, ਅਸੀਂ ਤਲਾਸ਼ੀ ਲਈ ਤੇ ਉਹਨਾਂ ਨੇ ਕਿਹਾ ਵੀ ਹਾਂ ਵੀ ਕੱਢੋ, ਤੁਹਾਡੇ ਕੋਲ ਕੀ ਆ, ਜੇਬ 'ਚ ਕੀ ਆ? ਅਸੀਂ ਕਿਹਾ ਜੀ ਉਹ ਮਤਲਬ ਸਾਡਾ ਰਕਮ ਆ, ਪੈਸੇ ਆ, ਅਸੀਂ ਇਸ ਤਰ੍ਹਾਂ। ਉਹ ਕਹਿੰਦਾ ਓਕੇ, ਤੂੰ ਉਤਰ ਗਿਆ। ਤੇ ਕਹਿੰਦਾ ਹੁਣ ਗੱਡੀ ਤੁਰ ਪਈ ਹੈ ਤੇ ਅਸੀਂ ਹੁਣ ਦੋਵੇਂ ਸੋਚ ਰਹੇ ਹਾਂ ਵੀ ਇਹਨੂੰ ਤੂੰ ਦੱਸ ਦਿੱਤਾ ਵਾ, ਇਹਨੇ ਹੁਣ ਅੱਗੇ ਫੋਨ ਕਰਨਾ ਵਾ, ਅੱਗੋਂ ਇਹਨੇ ਬੰਦਿਆਂ ਨੂੰ ਕਹਿਣਾ ਵਾ, ਅੱਗੋਂ ਬੰਦੇ ਰੋਕ ਰਹੇ ਨੇ, ਸਾਡੇ ਪੈਸੇ ਨਿਕਲ ਜਾਣੇ। ਤੇ ਅਸੀਂ ਇਸ ਡਰ ਦੇ ਉੱਤੇ ਜਿੱਥੇ ਸਾਨੂੰ ਇਹ ਖਿਆਲ ਆਇਆ ਨਾ ਮੇਨ ਕਿ ਵੀ ਅਸੀਂ ਉੱਥੇ ਉਤਰ ਗਏ। ਜਦੋਂ ਅਸੀਂ ਉਤਰ ਕੇ ਬੱਸ ਚਲੀ ਗਈ ਤੇ ਸਾਨੂੰ ਪਤਾ ਲੱਗਾ ਕਿ ਬੱਸ 'ਚ ਭਾਵੇਂ ਅਸੀਂ ਬਚ ਜਾਂਦੇ, ਇੱਥੋਂ ਨਹੀਂ ਅਸੀਂ ਬਚ ਬਰਾਨ ਜਗ੍ਹਾ ਤੇ ਉਤਰ ਕੇ ਖਲੋਗੇ ਦੋਵੇਂ ਜਣੇ ਰਾਤ ਦੇ ਟਾਈਮ, ਡਾਕੂਆਂ ਦੇ ਘਰ 'ਚ ਉਤਰ ਗਏ। ਸਮਝ ਆਈ ਗੱਲ? ਕੀ ਬਚੇ ਅਸੀਂ ਡਰ ਕੇ ਉतर ਕੇ ਖਲੋਗੇ ਤੇ ਜਦੋਂ ਉਤਰੇ ਤੁਹਾਨੂੰ पता लगा ना बंदा ना परिंदा ना गोविंदा। अच्छा जी, उस्ताद जी सलाम, मैं और मेरा कज़न हम छोटे होते थे, हमारी नानी के घर एक बहुत बड़ा नीम का दरख्त होता था। एक दिन नानी दरख्त के नीचे सोई हुई थी, मैं और मेरी कज़न पानी का डब्बा लेकर नीम के चढ़ गए और ऊपर से पानी फेंकिया नानी के उत्ते। नानी उठ के गालियां देन लग पई ते सोटा लैके ते बैठी रही, फेंक दिया। नानी उठ के गालियां दी और शाम तक नीचे छोटा लैके थले इंतजार करती थी। असं शाम तक दरख्त
ਕਿਹੜਾ ਵਾ ਸਤਿ ਸ਼੍ਰੀ ਅਕਾਲ ਭਾਜੀ। ਜਾਨੀ ਭਾਜੀ, ਮੈਂ ਇੱਕ ਲੜਕੀ ਕੋ ਪਸੰਦ ਕਰਦਾ ਸੀ। ਮੇਰਾ ਦੋਸਤ ਸਾਰੇ ਜ਼ੋਰ ਪਾ ਰਹੇ ਸੀ ਕਿ ਪ੍ਰਪੋਜ਼ ਕਰ, ਇਹਨਾਂ ਨੂੰ ਪ੍ਰਪੋਜ਼ ਕਰ। ਮੈਂ ਭਾਜੀ ਆਪਣਾ ਕੋਲ ਸਕੂਟਰ ਹੁੰਦਾ ਸੀ, ਸਕੂਲ ਦੀ ਛੁੱਟੀ ਹੋਈ ਤੇ ਬਾਕੀ ਕੁੜੀਆਂ ਨਾਲ ਉਹ ਘਰ ਜਾ ਰਹੀ ਸੀ। ਮੇਰੇ ਦੋਸਤ ਕਹਿੰਦੇ ਕਿ ਵਧੀਆ ਮੌਕਾ ਹੀ ਪ੍ਰਪੋਜ਼ ਕਰ ਦੇ। ਮੈਂ ਆਪਣਾ ਸਕੂਟਰ ਸਟਾਰਟ ਕੀਤਾ, ਮਨ ਵਿੱਚ ਖਿਆਲ ਆਇਆ ਕਿ ਸਟਾਈਲ ਨਾਲ ਜ਼ਰਾ ਪ੍ਰਪੋਜ਼ ਕਰਦੇ ਆ ਸਕੂਟਰ ਨਾਲ, ਠੀਕ ਆ, ਸਟੰਟ ਮਾਰ ਕੇ, ਠੀਕ ਹੈ ਜੀ, ਪ੍ਰਪੋਜ਼ ਕਰਦੇ। ਜਾਨੀ ਭਾਜੀ ਸਪੀਡ ਥੋੜੀ ਜ਼ਿਆਦਾ ਹੋ ਗਈ, ਉਸ ਲੜਕੀ को जाके ब्रेक ही नहीं बजी, स्कूटर सीधा भाजी ਉਹਦੇ ਲੱਕ 'ਚ। ਠੀਕ ਹੈ ਜੀ, ਸਿੱਧ ਕਿਤੇ ਤਾਂ ਮਾਰ ਦਿੱਤਾ, ਪ੍ਰਪੋਜ਼ ਤੇ ਕੀਤਾ ਨਹੀਂ, ਹਸਪਤਾਲ ਐਡਮਿਟ ਹੋਣਾ ਪਿਆ। ਸਤਿ ਸ੍ਰੀ ਅਕਾਲ ਭਾਜੀ। ਅੱਛਾ ਜੀ, एक और जी साढ़े मोहतरमा भैन मेरी, अस्सलाम वालेकुम जानी भाई, कैसे हैं आप? आपने आज के शो में अपनी बोंगी बताने को कहा। मैं 9th क्लास में थी तो सानू ना मैनू बिजली का काम करने का शौक सी। इलैक्ट्रीशियन बनना, फीमेल कह रही, फीमेल कह रही, इलैक्ट्रीशियन बनने का शौक ही। तो असीं घर च ना, मैं ते मेरे कजन आपस च ना असीं सारी वायरिंग आपे ही ट्राई कर रहे। तो वायरिंग ट्राई करदे ना, मतलब मैं एक तार छिली इंज करके दंद च पा के ना, मतलब मैं बाहर कढ़िया तो मैंने इंज लगा कि इतों ना कुछ खाली हो गया। तो मैं तार वेखी तो अगे मेरा दंद लगा। ठीक है जी। अच्छा, मैं बाप ने जब मुझे न्यू साइकिल लेके दी, मेरे पापा ने जब मुझे दी, तो मैं ट्यूशन के लिए जा रहा था घूमने, लगा रास्ते में एक रिक्शे से टक्कर हुई, साइकिल के ऊपर से रक्षा लंघ गया, मैं बच गया, साइकिल बर्बाद हो गई, वो भी पहले दिन, और मैं पकड़ा गया और मार भी पड़ी। इदा तो मेरे नाल भी होया कई बारी। अच्छा जी, एक मेरी बच्ची उस्ताद जानी भाजी, रंजीत सिंह बोल रहा हाँ पुर्तगल तो, पुर्तगाल तो, प्लीज़ 23 नवंबर ਨੂੰ मेरी बेटी जाप कौर ਦਾ बर्थडे है, प्लीज़ विश कर दिओ जाप कौर। आया तस्वीर भी उन्होंने दी है अपनी बेटी की, बड़ी प्यारी माशाल्लाह। ठीक है जी, साढ़े वालों बहुत बहुत जी शुभकामनाएं भाजी, और हैप्पी बर्थडे बेटा। ते अगे जनाब जानी भाई, आपकी डबिंग वाली मूवीज मैं देखता हूँ, उनमें 2 लाइनें ऐसी थी जो मुझे बहुत पसंद है आज तक, वो प्लीज किसी शो में बता देना। पुलिसमैन सुनिया इत्थे तू जुआ कराउना, ये मेरा एक क्लिप सी, ਉਹ ਵਾਸ਼ਰੂਮਾਂ ਦੇ ਵਿੱਚ ਕਰੈਕਟਰ ਖੜਾ ਦਾ, ਕਹਿੰਦਾ ਮੈਂ ਸੁਣਿਆ ਤੂੰ ਇੱਥੇ ਜੂਆ ਕਰਾਉਣਾ। ਕਹਿੰਦਾ ਜੀ ਕਰਾਉਂਦਾ ਹੋਊਗਾ, ਮੈਨੂੰ ਤਾਂ ਨਹੀਂ ਪਤਾ। ਇਹ ਲੈਣ ਤੇ ਦੂਜੀ ਲੈਣ ਸੀ ਮਦਰ ਕਹਿੰਦੀ, ਹਾਂ ਉਹ ਜਿਹੜਾ ਇੱਕ ਸੀ ਜਿਹੜਾ ਕਹਿੰਦਾ ਚੁੱਪ ਕਰਕੇ ਘਰ ਚੱਲ ਜਾਂਦੇ, ਤੇਰੇ ਭਣਵਈਏ ਨੂੰ ਦੱਸ ਦੇਣਾ ਹੀ। ਕਹਿੰਦਾ ਉਹ ਮਾਈ ਮੈਂ ਨਹੀਂ ਮੰਨਦਾ ਕਿਸੇ ਭਣਵਈਏ ਨੂੰ, ਜਾ ਮੈਂ ਆਪ ਬਹੁਤ ਵੱਡਾ ਭਣਵਈਆ ਵਾਂ। ਇਹ 2 ਲੈਣਾ ਸੀ ਭੈਣ। ਉਹ ਕਲਿੱਪ ਸੀ ਨਾ, ਉਹਦੇ ਵਿੱਚ ਉਹ ਇੱਕ 2 ਔਰਤਾਂ ਨਾ ਲੱਭਣ ਜਾਂਦੀਆਂ ਕਿਸੇ ਨੂੰ, ਤੇ ਉਹ ਕਿਤੇ ਲੁਕਿਆ ਹੁੰਦਾ, ਜਿੱਥੇ ਪਰੌਂਠੇ ਲੈ ਕੇ ਆਉਂਦੀ ਨਾ, ਜਿੱਥੇ ਕਹਿੰਦਾ ਬਾਬੂ ਜੀ ਨੇ ਕਹਾ ਗਾਓ ਛੋੜ ਦੋ ਸਾਡੇ ਘਰ, ਤੇ ਉਹ ਉਹਨੂੰ ਕਹਿੰਦੀ ਆ, ਉਹਦਾ ਨਾਂ ਪਤਾ ਨਹੀਂ ਕੀ ਹੁੰਦਾ, ਉਹਦਾ ਨਾਂ ਲੈਂਦੀ ਹੈ, ਤੇ ਉਹ ਰੂਮੀ ਇਦਾਂ ਕਹਿੰਦਾ, ਉਹ ਕਹਿੰਦਾ ਬਾਜੀ ਉਹ ਨਹੀਂ ਹੈਗਾ ਇੱਥੇ, ਆਪੇ ਹੀ ਕਹਿੰਦਾ ਥੱਲੇ ਵੜ ਕੇ ਨਾ, ਤੇ ਕਹਿੰਦੀ ਮੈਨੂੰ ਪਤਾ ਤੂੰ ਇੱਥੇ ਹੀ ਆ, ਤੇ ਪਰੌਂਠੇ ਲੈ ਕੇ ਨੇ, ਕਹਿੰਦੀ ਆ ਜਾ ਫਿਰ ਪਰੌਂਠੇ, ਆ ਜਾਓ ਮੰਮੀ ਫਿਰ ਘਰ ਚੱਲਦੇ, ਇਹਨੇ ਨਹੀਂ ਨਿਕਲਣਾ। ਉਹ ਕਿਤੇ ਲੁਕਿਆ ਹੁੰਦਾ ਨਾ, ਤੈਨੂੰ ਲੱਭਣਾ ਨਹੀਂ, ਆ ਜਾਓ ਮੰਮੀ ਇਹਨੇ ਨਹੀਂ ਨਿਕਲਣਾ, ਹੁਣ ਪਰੌਂਠੇ ਵੀ ਐਵੇਂ ਇੰਨੇ ਪਕਾਏ ਨਾ ਘਿਓ ਪਾ ਕੇ, ਉਹ ਵੀ ਜ਼ਾਇਆ ਹੀ ਜਾਣੇ, ਤੇ ਕਰੈਕਟਰ ਭੁੱਖ ਲੱਗੀ ਹੁੰਦੀ ਤੇ ਨਿਕਲਦਾ। ਅੱਛਾ ਅੱਛਾ, ਉਹ ਹਬਸ਼ੀ ਟਾਈਪ, ਹਾਂ ਓਕੇ ਓਕੇ, ਜਿਹੜਾ ਬਾਹਰ ਆ ਕੇ ਕਹਿੰਦਾ, ਆਹੋ ਆਹੋ, ਜਿਹੜਾ ਕਹਿੰਦਾ ਮੈਨੂੰ ਪਤਾ ਤੁਸੀਂ ਝੂਠ ਬੋਲਣ ਦੇ, ਆ ਜਾ ਕਹਿੰਦੀ ਬੇਟਾ ਮੈਨੂੰ ਪਤਾ ਤੂੰ ਪਰੌਂਠਿਆਂ ਦਾ ਸੁਣ ਕੇ ਆਉਣਾ ਸੀ ਬਾਹਰ। ਕਹਿੰਦਾ ਉਦੋਂ ਤੋਂ ਕਿੱਥੇ ਜਿਹਦਾ ਪਿਓ ਨੇ ਮੈਨੂੰ ਵੈਪਰਾਂ ਨਾਲ ਕੁੱਟਿਆ ਸੀ। ਬੜੀ ਉਹ ਵੀ ਸੋਹਣੀ ਸੀ ਉਸਤਾਦ ਜੀ, ਉਹ ਜਿਹੜਾ ਕਹਿੰਦਾ ਅਸੀਂ ਗੱਡੀ ਉਹਦੇ ਚੋਂ ਕਹਿੰਦੀ ਹੈ ਨਾ, ਉਹਦੇ ਚੋਂ ਕਹਿੰਦੀ ਹੈ ਨਾ, ਤੇਰੇ ਮੈਂ ਤੇਰੇ ਭਣਵਈਏ ਨੂੰ ਰੂਮੀ ਨੂੰ ਦੱਸਣਾ, ਕਹਿੰਦਾ ਕਿਹੜਾ ਰੂਮੀ ਕਿਹੜਾ ਭਣਵਈਆ, ਬੀਬੀ ਜਾ ਕੰਮ ਕਰ, ਮੈਂ ਆਪ ਬਹੁਤ ਵੱਡਾ ਭਣਵਈਆ, ਮੈਂ ਨਹੀਂ ਮੰਨਦਾ ਕਿਸੇ ਭਣਵਈਏ ਨੂੰ, ਕਹਿੰਦਾ ਮੈਂ ਆਪ ਬਹੁਤ ਵੱਡਾ ਭਣਵਈਆ। ਲੈ ਤਾਈਓ ਮੈਨੂੰ ਦੰਦ ਵਾਲਾ ਸਹੀ ਲੱਗਾ। ਨਹੀਂ ਮੈਨੂੰ ਉਹ ਗੱਡੀ ਵਾਲਾ ਸਹੀ ਲੱਗਾ, ਜਿਹੜਾ ਕਹਿੰਦਾ ਸੀ ਗੱਡੀ ਚੋਂ ਬਚ ਜਾਣਾ ਸੀਗਾ, ਸੁਨਾਟੇ ਚੋਂ ਲੁੱਟੇ, ਸੁਨਾਟੇ ਚ ਉਤਰ ਕੇ ਕਹਿੰਦਾ ਸੀ। ਉਸਤਾਦ ਜੀ ਵੱਲੋਂ ਇੱਕ ਗੱਲ ਯਾਦ ਆ ਗਈ, ਇੱਕ ਕਰੈਕਟਰ ਨਾ ਇਸ ਤਰ੍ਹਾਂ ਹੀ ਗੱਡੀ ਦੇ ਵਿੱਚ ਨਾ ਕਾਰਟੂਨ ਲੈ ਕੇ ਬੈਠਦਾ, ਉਹ ਸੁਣੀ ਹੋਣੀ ਗੱਲ ਤੁਸੀਂ, ਕਾਰਟੂਨ ਲੈ ਕੇ ਬੈਠਦਾ ਤੇ ਫੋਨ ਤੇ ਲੱਗਾ, ਟੈਕਸੀ ਕਰਾਉਂਦਾ ਵਾ, ਪੈਂਦਾ ਵਾ ਨਾਲ, ਉਹਦੇ ਨਾਲ ਖਾਲੀ ਡੱਬਾ ਕਾਰਟੂਨ ਸੀਗਾ,
ਟੈਲੀਫੋਨ ਤੇ ਕਹਿੰਦਾ ਮੈਂ ਭਾਜੀ ਰਕਮ ਲੈ ਲਈ ਤੇ ਡੱਬੇ ਵਿੱਚ ਰੱਖ ਲਈ ਬਸ ਆ ਰਿਹਾ ਮੈਂ 10 ਮਿੰਟ 'ਚ 50 ਲੱਖ ਰੁਪਈਆ ਪੂਰਾ। ਤੇ ਇੰਨੀ ਦੇਰ ਨੂੰ ਉਸਤਾਦ ਜੀ ਉਹ ਕਿਸੇ ਜਗ੍ਹਾ ਤੇ ਰੁਕਦਾ ਹੈ, ਪਾਨਾ ਸਿੱਟਾਂ ਦੀ ਦੁਕਾਨ ਤੇ ਖਲੋਂਦਾ ਤੇ ਗੱਡੀ ਵਾਲਾ ਮਗਰੋਂ ਨੱਸ ਜਾਂਦਾ। ਤੇ ਉਹ ਕਹਿੰਦਾ ਯਾਰ ਇਹ ਕੀ ਹੋਇਆ? ਪਾਨਾ ਸਿੱਟਾਂ ਦੀ ਦੁਕਾਨ ਤੋਂ ਕਹਿੰਦਾ ਕੋਈ ਮਸਲਾ ਨਹੀਂ ਯਾਰ, ਇੱਕ ਖਾਲੀ ਡੱਬਾ ਹੋਰ ਦੇ ਮੈਂ ਮੁਲਤਾਨ ਜਾਣਾ ਵਾ। ਉਹ ਡੱਬੇ ਦੇ ਜ਼ਰੀਏ ਸਫ਼ਰ ਕਰ ਰਹੇ। ਅੱਛਾ ਯਾਨੀ ਉਹ ਡੱਬੇ ਦਾ ਜ਼ਰੀਏ ਸਫ਼ਰ ਕਰ ਰਿਹਾ, ਜਦੋਂ ਦੇਖਦਾ ਅੱਧਾ ਕ ਸਫ਼ਰ ਹੋ ਗਿਆ ਉਹਨੂੰ ਕਹਿੰਦਾ ਰੋਕੀ ਯਾਰ ਮੈਂ ਪਾਨ ਫੜ ਲਵਾਂ, ਉਧਰ ਉਹ ਨਿਕਲ ਜਾਂਦਾ, ਫਿਰ ਅੱਗੋਂ ਖਾਲੀ ਡੱਬਾ ਲੈ ਕੇ ਨਵੀਂ ਚ ਬਹਿ ਜਾਂਦਾ। ਯਾਰ ਕਿੰਨੀ ਗੱਲ ਹੈ। ਨਹੀਂ ਉਹ ਪਾਨਾ ਵਾਲਾ ਕਹਿੰਦਾ ਵਾ, ਪਾਨਾ ਵਾਲਾ ਕਹਿੰਦਾ ਉਹ ਭਾਜੀ ਤੁਹਾਡੀ ਗੱਡੀ ਲੈ ਕੇ ਨੱਸ ਗਿਆ। ਕਹਿੰਦਾ ਨਹੀਂ ਯਾਰ ਉਹ ਮੈਂ ਟੈਕਸੀ ਕਰਾਈ ਸੀ ਉਹਨੂੰ ਨੱਸ ਗਿਆ, ਤੂੰ ਖਾਲੀ ਡੱਬਾ ਦੇ ਇੱਕ ਜੇ ਅਗਲੀ ਗੱਡੀ 'ਚ ਬੈਠਾ ਮੈਂ। ਬੜੇ ਬੜੇ ਫਰਾਡ ਦੇ ਵੀ ਤਰੀਕੇ ਨੇ ਉਸਤਾਦ ਜੀ। ਸਾਜੀ ਸਾਡੀ ਕੌਮ ਕੈਸੀ ਕੌਮ ਆ ਯਾਰ। ਉਹ ਸਾਈ ਨੋਟ ਮਿਲਦੇ ਨੇ, ਉਹ ਡਬਲ ਸ਼ਾਹ ਵਾਲੇ ਨੂੰ ਕੈਸਾ ਲੋਕਾਂ ਨੇ ਕਿੰਨਾ ਅੰਨਾ ਇਤਮਾਦ ਕਰਨਾ। ਹਾਂ ਬਿਲਕੁਲ। ਅਸੀਂ ਪਤਾ ਕੀ ਆ, ਅਸੀਂ ਡਾਇਰੈਕਟ ਬੰਦੇ ਤੇ ਇਤਮਾਦ ਨਹੀਂ ਕਰਦੇ, ਅਸੀਂ ਕਰਦੇ ਆ ਆਪਣੇ ਇਰਦ ਗਿਰਦ ਵਾਲਿਆਂ ਦੇ। ਹਾਂਜੀ ਤੇਰੇ ਡਬਲ ਹੋਏ ਨਾ ਉਦੋਂ ਮੈਨੂੰ ਯਕੀਨ ਹੋਣਾ। ਬਾਬਾ ਜਿੰਨਾ ਮਰਜ਼ੀ ਕਹੀ ਜਾਵੇ ਮੈਂ ਡਬਲ ਕਰ ਦੂੰ, ਅਸੀਂ ਨਹੀਂ ਦੇਣੇ। ਜਦੋਂ ਤੂੰ ਕਹਿਣਾ ਨਾ ਹੋਊਗੀ ਆਹ ਦੇਖ ਮੈਂ 1000 ਦਿੱਤਾ 2000 ਹੋ ਗਿਆ, ਉਹਨੇ ਕਹਿਣਾ ਉਹ ਪਾਣਾ ਦੇਖੋ ਮੈਂ ਵੀ ਉਸਤਾਦ ਜੀ 500 ਦਿੱਤਾ 1000, ਉਦੋਂ ਮੈਂ ਬਾਬੇ ਕੋ ਆਪੇ ਨੱਸੇ ਜਾਣਾ। ਸਹੀ ਗੱਲ। ਤੇ ਉਹ ਬਾਬੇ ਨੇ ਤੁਹਾਨੂੰ 5-7 ਜਣਿਆਂ ਦੇ ਉਹਨੇ ਕਰ ਦੇਣੇ ਆ, ਤੇ ਅੱਗੋਂ 2,500-3,000 ਦੇ ਲੈ ਕੇ ਨਿਕਲ ਜਾਣਾ। ਓਏ ਤੇ ਉਹਨੇ ਠੀਕ ਠਾਕ ਨਿਜ਼ਾਮ ਕੀਤਾ। ਹਾਂਜੀ ਉਹਦੇ ਦੱਸਦੇ ਨੇ ਜਦੋਂ ਖਬਰ ਚੱਲੀ ਉਹਦੇ ਨਾਲ ਦੇ ਦੱਸਦੇ ਨੇ ਕਿ ਨੋਟਾਂ ਦੀਆਂ ਬੋਰੀਆਂ ਕੋਲ ਪਈਆਂ ਹੁੰਦੀਆਂ ਸੀ ਤੇ ਉਹ ਸੁੱਤਾ ਹੁੰਦਾ ਸੀ ਤੇ ਉਹਨੂੰ ਇਹ ਵੀ ਪਰਵਾਹ ਨਹੀਂ ਸੀ ਹੁੰਦੀ ਕਿ ਵਿੱਚੋਂ ਕੋਈ ਇਹਦੇ ਚੋਂ ਕੱਢ ਲੇਗਾ ਕੁਝ, ਤੇ ਸਾਰੇ ਕਹਿੰਦਾ ਫਿਰਦੇ ਹੁੰਦੇ ਸਨ ਕੋਲੇ। ਯਾਨੀ ਉਹ ਇੰਨੇ ਕੁ ਈਜ਼ੀ ਹੋ ਗਿਆ ਸੀ ਪੈਸੇ ਕਮਾ ਕੇ, ਉਹਨੇ ਐਂਡ ਲਾਤਾ ਸੀ ਭਾਈ ਹੁਣ। ਬਗੈਰ ਸੋਸ਼ਲ ਮੀਡੀਆ ਦੇ ਦੌਰ ਤੋਂ ਵਾਇਰਲ ਹੋਇਆ ਵਾ, ਉਦੋਂ ਹੁੰਦਾ ਨਹੀਂ ਸੀ ਸਾਜੀ ਇੰਨਾ, ਉਦੋਂ ਵਾਇਰਲ ਹੋ ਗਿਆ। ਨਹੀਂ ਤਦ ਹੀ ਹੋਇਆ ਸੀ, ਸੋਸ਼ਲ ਮੀਡੀਆ ਦਾ ਦੌਰ ਹੁੰਦਾ ਤਾਂ ਨਹੀਂ ਸੀ ਹੋਣਾ। ਫਿਰ ਫੜਿਆ ਜਾਣਾ। ਚੌਥੇ ਕਿ ਦਿਨ ਹੀ ਕਿਸੇ ਨੇ ਪਹੁੰਚ ਜਾਣਾ ਸੀ ਹਾਂਜੀ ਹਾਂਜੀ। ਕੈਮਰਾ ਲੈ ਕੇ। ਅੱਛਾ ਜਿਹੜੇ ਉਹ ਨਹੀਂ ਇੱਕ ਹੁੰਦਾ ਨਹੀਂ ਬੰਦਾ ਏਦਾਂ ਕਰੇ ਨਾ, ਦੂਜੇ ਦਿਨ ਹੀ 7 ਕਰੋੜ ਰੁਪਈਆ ਕੈਸ਼ ਬੋਰੀ 'ਚ ਪਾ ਕੇ ਬਾਬਾ ਜੀ ਦਿਓ ਡਬਲ ਕਰ, ਨਾਲ ਪੁਲਿਸ ਲੈ ਜਾਵੇ। ਬਾਬੇ ਕੋਈ ਇੰਨੇ ਹੋ ਗਏ ਨਹੀਂ। ਇਹ ਨਹੀਂ ਉਹ ਟਾਈਮ ਦਿੰਦਾ ਸੀ 90 ਦਿਨ ਦਾ, 60 ਦਿਨ ਦਾ, 30 ਦਿਨ ਦਾ, ਇਹ ਉਹ ਮੁਖਤਲਿਫ ਤੇ ਟਾਈਮ ਬੰਦਾ ਬੈਠਾ ਰਹੇ ਉੱਥੇ ਕਿ ਬਾਬਾ ਜੀ ਅਸੀਂ ਬੈਠੇ ਆ, ਨਹੀਂ ਸਾਈ ਐ ਨਹੀਂ। ਉਹ ਹਾਲ ਬਾਬੇ ਨੂੰ ਵੀ ਨਹੀਂ ਜਾਣ ਦੇਣਾ ਕਿਤੇ। ਪਾਲੇ ਤੋਂ ਵੇਲੇ ਪਹਿਰਾ ਟੈਪ ਲਾ ਲਵੇ ਨਾ। ਹਾਂ ਉਹ ਟਰਸਟ ਬੜਾ ਉਹਦੇ ਤੇ ਕੀਤਾ ਸਟਾਰਟ ਦੇ ਜਿਹਦੇ ਉਹਨੇ ਲੋਕਾਂ ਨੂੰ ਦਿੱਤੇ ਪਹਿਲੇ, ਹਾਂ ਉਹਨੇ ਆਪਣਾ ਜਿੰਨਾ ਬਣਾ ਲਿਆ। ਯਾਰ ਉਹ ਵੀਡੀਓਜ਼ ਫੇਸਬੁੱਕ ਤੇ ਚੱਲਦੀਆਂ ਨੇ, ਫੇਲਡ ਥੀਫ ਟੈਪ ਨਾ, ਜਿਹੜੀ ਉਹ ਫੇਲ ਹੋ ਜਾਂਦੇ ਨੇ ਚੋਰੀ ਕਰਦੇ। ਹਾਂਜੀ ਉਹ ਚ ਬੜੇ ਬੜੇ ਡਰਾਮੇ। ਕਰੈਕਟਰ ਨੇ ਕੀ ਕੀਤਾ, ਉਹ ਅੰਦਰ ਵੜਿਆ ਤੇ ਫੁੱਲ ਗੁਪਤ ਮਾਹੌਲ 'ਚ, ਇੱਕ ਸ਼ਾਪਿੰਗ ਮਾਲ 'ਚ ਵੜਿਆ ਤੇ ਉਹਨੇ ਅੰਦਰੋਂ ਜਾ ਕੇ ਨਾ ਤੇ ਉਹਨੇ ਸ਼ੈਵਾਂ ਸਾਰੀਆਂ ਲਪੇਟ ਲਈਆਂ ਤੇ ਹੁਣ ਬਾਹਰ ਆ ਕੇ ਉਹਨੇ ਬੂਹਾ ਖੋਲਿਆ ਤੇ ਬੂਹਾ ਨਹੀਂ ਖੋਲ ਰਿਹਾ। ਉਹਨੇ ਕੀ ਕੀਤਾ, ਸਿਲੰਡਰ ਵੀ ਚੁੱਕ ਕੇ ਮਾਰਦਾ ਸ਼ੀਸ਼ਾ ਅੱਗੋਂ ਆਇਆ, ਚੀਜ਼ਾਂ ਨਹੀਂ ਖੋਲ ਰਿਹਾ ਤੇ ਬਾਹਰ ਖਲੋਤੇ ਪੁਲਿਸ ਵਾਲੇ ਉਹਦਾ ਚੇਦਾ ਕਰ ਰਹੇ ਆ। ਤੇ ਉਹ ਅੰਦਰ ਕਲਪਣ ਤੇ ਥੱਲੇ ਬਹਿ ਕੇ ਤਾਂ ਮੈਨੂੰ ਮਾਫ ਕਰ ਦੇ। ਆਹੋ ਉਹ ਬੜੀ ਮਜ਼ੇਦਾਰ ਹੁੰਦੀ ਉਹਦੇ 'ਚ। ਮੈਂ ਨਾ ਇੱਕ ਕਲਿੱਪ ਦੇਖਿਆ ਫਰੀਦ, ਇੱਕ ਕਰੈਕਟਰ ਨੇ ਉਸਤਾਦ ਜੀ ਗਨ ਫੜੀ ਹੱਥ ਦੇ ਵਿੱਚ ਤੇ ਦਰਵਾਜ਼ਾ ਖੋਲ ਕੇ ਅੰਦਰ ਵੜਿਆ ਵਾ ਤੇ ਅੱਗੋਂ 5-7 ਬੰਦੇ ਕਲਾਸ਼ਾਂ ਨਾਲ ਲੈ ਕੇ ਬੈਠੇ। ਫਰੀਦ ਉਹ ਬੰਦਾ ਵਾਲਾ ਐਡਾ ਕੋਈ ਕੱਚਾ ਹੋਇਆ ਇੱਥੇ ਪਿਸਟਲ ਰੱਖ ਕੇ ਕਹਿੰਦਾ ਯਾਰ ਇੱਕ ਮਾਈ ਦਾ ਨੇ ਪਰਸ ਖੋਲ ਲੱਗਾ ਉਸਤਾਦ ਜੀ, ਤੇ ਉਹ ਮਾਈ ਨਾ ਗੱਡੀ ਦੇ ਵਿੱਚੋਂ ਇੰਜ ਨਿਕਲ ਰਹੀ ਤੇ ਗੱਡੀ ਤੋਂ ਨੇ ਬਾਹਰ ਰੱਖੀ ਤੇ ਪਰਸ ਉਹਨੇ ਇੰਜ ਕਰਕੇ ਖਿੱਚਿਆ ਤੇ ਭਾਈ ਉਹਨੇ ਇੰਜ ਪਰਸ ਨੂੰ ਹੱਥ ਪਾਇਆ ਤੇ ਮਾਈ ਨੇ ਦੂਸਰੀ ਗੱਲ ਲਈ ਉਹ ਹੱਥ ਐ ਕਰ ਦਿੱਤਾ, ਕਹਿੰਦਾ ਉਹ ਓਕੇ। ਉਹਨੇ ਪਰਸ ਲਿਆ ਕੇ ਤੇ ਯਾਰ ਉਹ ਇਹਨੇ ਨੇ ਇੱਕ ਬੜਾ ਕਲਿੱਪ ਦੇਖਿਆ, ਕਰੈਕਟਰ ਨਾਲ ਉਸਤਾਦ ਜੀ ਨਮਾਜ਼ ਪੜ੍ਹ ਰਿਹਾ ਤੇ ਇੱਕ ਚੋਰ ਉਹਦੇ ਕੋਲ ਆਇਆ ਮਸੱਲੇ ਤੋਂ ਮਸਲਾ ਇੱਧਰ ਕਰਦਾ, ਨਾਲ ਪਿਸਟਲ ਪਿਆ ਹੁੰਦਾ, ਕਹਿੰਦਾ ਸੋਰੀ ਲਾਗੇ ਤੇ ਚੜੇ ਜਾਂਦਾ ਉਹਨੇ ਨਮਾਜ਼ ਪੜ੍ਹ ਰਿਹਾ ਤੇ ਉਹਦੇ ਨਾ ਮੋਬਾਈਲ ਪਿਆ ਹੈ ਮਸੱਲੇ ਤੇ, ਉਹਨੇ ਇੰਜ ਕਰਕੇ ਨਾ ਉਹ ਸਜਦੇ ਜਾਂਦਾ ਤੇ ਮੋਬਾਈਲ ਨੂੰ ਹੱਥ ਪਾਉਂਦਾ ਤੇ ਉਹਨਾਂ ਨੇ ਮਸਲਾ ਇੱਧਰ ਚੁੱਕ ਦਿੰਦਾ, ਥੱਲੇ ਰਿਪੀਟਰ ਕਰ ਕਹਿੰਦਾ ਉਹ ਹੋ ਗਿਆ। ਕਿਹੜੇ ਚੀਜ਼ ਯਾਰ ਉਹ ਲੇਕਿਨ ਉਸਤਾਦ ਜੀ ਉਹ ਨਾ ਮੇਰੇ ਖਿਆਲ ਸਾਈਡ ਹੈ ਕਿ ਗੈਗਸ ਕਿ ਪਤਾ ਨਹੀਂ ਕਿਹੜਾ ਹੈਗਾ ਬਈ ਯਾਰ, ਉਹ ਕਮਾਲ ਦੇ ਬਣਾਉਂਦੇ ਉਸਤਾਦ ਜੀ। ਇੱਕ ਉਹ ਨਾ ਉਹ ਬਣਿਆ ਹੁੰਦਾ ਇੱਕ ਉਹ ਬਾਕਸ ਜਿਹਾ ਜਿਹੜਾ ਵਾਸ਼ਰੂਮ ਉਹਨਾਂ ਦਾ ਅੰਗਰੇਜ਼ਾਂ ਦਾ, ਉਸਤਾਦ ਜੀ ਉਹਨਾਂ ਨੇ ਕੀ ਕੀਤਾ, ਇਹ ਕਰੈਕਟਰ ਵਾਸ਼ਰੂਮ 'ਚ ਗਿਆ, ਪਿੱਛੋਂ ਸਾਰੀ ਦੁਨੀਆ 'ਚ ਉਹਨਾਂ ਨੇ ਕੰਟੇਨਰ ਲਾਇਆ ਤੇ 25
ਟੇਬਲ ਉਹ ਜਿਹੜੇ ਨਹੀਂ ਉਹ ਕਾਨਫਰੰਸ ਟੇਬਲ ਹੁੰਦਾ, ਉਹਦੇ ਚ ਸਾਰਿਆਂ ਦੀ ਕਾਨਫਰੰਸ ਹੋ ਰਹੀ ਹੈਗੀ ਇਹਦੀ ਉਹ ਬਾਹਰ ਆਇਆ ਤੇ ਕੋਈ ਕਾਨਫਰੰਸ ਓਏ ਓਏ ਅੱਛਾ ਜਿਹੜੇ ਆਊਟਡੋਰ ਉਹਨਾਂ ਨੇ ਆੜੇ ਰੱਖੇ ਹੁੰਦੇ ਆ ਆਹੋ ਵਾਸ਼ਰੂਮ ਅੱਛਾ ਜਿਹੜੇ ਅੱਛਾ ਹਾਂ ਡੱਬੇ ਉਹ ਬੰਦਾ ਅੰਦਰ ਵੜਿਆ ਉਹਨਾਂ ਨੇ ਬਹੁਤ ਦੁਨੀਆ ਚੇਂਜ ਕਰਤੀ ਕਾਨਫਰੰਸ ਹੋ ਰਹੀ ਹੈ ਪੈਂਟ ਕੋਟ ਪਾ ਕੇ ਤੂੰ ਬਾਹਰ ਨਿਕਲਿਆ ਸਾਰੇ ਉਹਨਾਂ ਨੇ ਰਹਿ ਗਿਆ ਯਾਰ ਕਹਿੰਦੇ ਕੀ ਬਾਤ ਹੈ। ਉਹ ਵੇਖਣ ਦੇ ਗਿਆ ਯਾਰ ਮੈਂ ਕਿੱਧਰ ਆ ਗਿਆ ਤੇ ਉਹ ਫੇਰ ਵਾਸ਼ਰੂਮ 'ਚ ਜਾਂਦਾ ਫੇਰ ਕਿੱਧਰ ਆਉਂਦਾ। ਉਹਨਾਂ ਨੇ ਉਹ ਬੜਾ ਖੂਬਸੂਰਤ ਕੀਤਾ। ਫਿਰ ਅੱਗੋਂ ਇੱਕ ਹੋਰ ਵੇਖਿਆ, ਉਹ ਵੀ ਇਹਨਾਂ ਕਰੈਕਟਰ ਐਂਡ ਕਰਕੇ ਵਾਸ਼ਰੂਮ 'ਚ ਗਿਆ ਵਾ ਤੇ ਉਹਨਾਂ ਨੇ ਹਾਂਜੀ ਸਾਰਾ ਰੈੱਡ ਕਾਰਪਟ ਲੰਬਾ ਸਾਜੀ ਕੰਟੇਨਰ ਟਾਈਪ ਲਾਇਆ, ਰੈੱਡ ਕਾਰਪਟ ਤੇ ਇੱਧਰ ਵੀ ਦੁਨੀਆ ਇੱਧਰ ਵੀ ਦੁਨੀਆ ਤੇ ਉਹ ਬਾਹਰ ਨਿਕਲਿਆ ਵਾਸ਼ਰੂਮ ਚੋਂ ਨਿਕਲ ਰਿਹਾ ਉਹ ਵਾਸ਼ਰੂਮ ਚੋਂ ਨਿਕਲਿਆ ਫੁੱਲ ਸਿੱਟਣ ਦੇ ਉਹਦੀਆਂ ਵੀਡੀਓ ਬਣ ਰਹੀਆਂ ਉਹਦੇ ਸਾਰਾ ਤੇ ਹੋਣਾ ਇੰਜ ਨਹੀਂ ਵੇਖਣ ਡਿਆ। ਉਹਦੇ ਫੋਟੋ ਸ਼ੂਟ ਹੋ ਰਹੇ ਤੇ ਉਹਨੇ ਇੰਜ ਫੜ ਕੇ ਬੈਠ ਕੇ ਆ ਰਿਹਾ। ਉਹਨੇ ਨਾ ਉਹ ਕਾਰਡ ਬਣਾਇਆ ਕਾਰ ਦਾ ਨਾ ਇੱਕ ਸਾਈਡ ਸਾਜੀ ਤੇ ਉਹ ਹੁਣ ਉਹ ਉੱਥੇ ਉਹਦੇ ਗੱਡੀ ਲੱਗਦਾ ਕਿ ਕਾਰ ਖੜੀ ਹੈ ਤੇ ਹੁਣ ਨਾ ਉਹ ਬੰਦਾ ਆ ਗਿਆ ਨਾ, ਜਿਹੜਾ ਬੰਦਾ ਟੇਬਲ ਤੇ ਬੈਠਾ ਪਾਰਕ ਦੇ ਵਿੱਚ ਉਹ ਟੇਬਲ ਤੇ ਹੁੰਦੇ ਤੇ ਉਹਨੂੰ ਕਹਿੰਦਾ ਉਹਦਾ ਖਿਆਲ ਰੱਖੀ ਤੇ ਮੈਂ ਜ਼ਰਾ ਐ ਤੇ ਹੁਣ ਉਹ ਉਧਰ ਐ ਨੂੰ ਕਰਦਾ ਵਾ ਤੇ ਉਧਰੋਂ ਕਾਰਡ ਡਿੱਗ ਪੈਂਦਾ ਤੇ ਉਹ ਇਧਰੋਂ ਉਹ ਕਾਰਡ ਡਿੱਗਦਾ ਤੇ ਉਹ ਵੇਖਦਾ ਵੀ ਗੱਡੀ ਨਹੀਂ ਹੈ ਤੇ ਉਹਨੂੰ ਕਹਿੰਦਾ ਭਾਈ ਗੱਡੀ ਨਹੀਂ ਹੈ ਤੇਰੀ। ਲੇਕਿਨ ਕਾਰ ਦੇ ਪਹੀਏ ਦੇ ਥੱਲੇ ਤੇ ਡਾਲਰ ਪਿਆ ਹੁੰਦਾ। ਆਹੋ ਉਹ ਦੇਖਿਆ ਕਿਆ ਬਰੀਕ ਤੈਨੂੰ ਮੈਂ ਕਹਿੰਦਾ ਨਹੀਂ ਹੁੰਦਾ ਕਿ ਗੋਰਾ ਉਹਨੇ ਉਦੋਂ ਉਹ ਕੰਮ ਕੀਤੇ ਜਿਹੜੇ ਤੁਸੀਂ ਆ ਮਤਲਬ ਅਸੀਂ ਆ ਨਾ ਨਿਕਲ ਕੇ ਨਾ ਜੀ ਉਹ ਬਹੁਤ ਕਾਮੇਡੀਅਨ ਤੇ ਉਹ ਬਹੁਤ ਨਾ ਸਰ ਗੋਰਾ ਬਹੁਤ ਅੱਗੇ ਦੀ ਦੁਨੀਆ। ਕਾਰ ਦੇ ਥੱਲੇ ਡਾਲਰ ਪਿਆ ਤੇ ਕਾਰ ਦੇ ਟਾਇਰ ਦੇ ਥੱਲੇ ਆਇਆ ਤੇ ਕਰੈਕਟਰ ਲੰਘ ਕੇ ਦੇਖ ਰਿਹਾ ਕਹਿੰਦਾ ਕਾਰ ਦੇ ਅੱਛਾ ਤੇ ਹੁਣ ਉਹਦੇ ਸਾਹਮਣੇ ਇੱਕ ਹੋਟਲ ਆ ਤੇ ਉਹ ਦੇਖਦਾ ਕਿ ਮੈਂ ਨਾ ਮਤਲਬ ਨੋਟ ਵੀ ਵੱਡਾ ਹੁੰਦਾ ਕੋਈ ਤੇ ਉਹ ਦੇਖਦਾ ਕਿ ਹੁਣ ਜ਼ਾਹਰੀ ਬਾਤ ਆ ਕਾਰ ਵਾਲਾ ਆਏਗਾ ਉਹ ਜਾਏਗਾ ਤਾਂ ਮੈਂ ਚੁੱਕ ਲਾਂਗਾ ਤੇ ਉਨੀ ਦੇਰ ਸਾਹਮਣੇ ਬਹਿਣਾ ਮੈਂ। ਉਹ ਸਾਹਮਣੇ ਬਹਿ ਜਾਂਦਾ ਚਾਹ ਪੀ ਰਿਹਾ, ਹੁਣ 10 15 20 ਬੰਦੇ ਹੋਰ ਬੈਠੇ ਚਾਹ ਪੀ ਰਹੇ ਨੇ ਉਹ ਵੀ ਪੀ ਰਿਹਾ ਤੇ ਕਾਰ ਜਾਂਦੀ ਹੈ ਤੇ ਉਹ ਐਂਡ ਤੇ ਨਿਕਲਦਾ ਬਾਕੀ ਸਾਰੇ ਪਹਿਲੇ ਦੌੜਦੇ ਮਾਰਦੇ ਉਹ ਸਾਰੇ ਉਹਦੀ ਵਜ੍ਹਾ ਤੋਂ ਜਾਮ ਕੀਤੇ ਹੁੰਦੇ ਤੇ ਉਹ ਬਾਅਦ ਦੇ ਵਿੱਚ ਵਿਖਾਇਆ ਕਿ ਉਹ ਹੋਟਲ ਵਾਲੇ ਦਾ ਕੰਮ ਆ ਜੀ ਉਹਨਾਂ ਦੇ ਕਮਾਲ ਯਾਰ ਯਾਰ ਹੋਟਲ ਵਾਲੇ ਨੇ ਕਾਰ ਖਲਾਰੀ ਉਸਤਾਦ ਜੀ ਸੈਕਿੰਡਾਂ 'ਚ ਸਾਰਾ ਕੁਝ ਬਦਲਦੇ। ਕਰੈਕਟਰ ਹੈ ਨਾ ਇੱਕ ਆਇਆ ਵਾ ਉਹਨਾਂ ਦੇ ਪਿੱਛੇ ਨਾ ਉਸਤਾਦ ਜੀ ਹਰਾ ਜਿਹੜਾ ਨਾ ਉਹ ਸ਼ੀਸ਼ਾ ਵੱਡਾ ਜਿਹੜਾ ਹੁੰਦਾ ਉਹ ਦੋ ਜਣੇ ਨਿਕਲ ਕੇ ਨੰਗਾਣ ਡੇ ਆ ਤੇ ਉਹ ਕਰੈਕਟਰ ਹੈ ਨਾ ਉਹ ਪਿੱਛੇ ਹੈ ਨਾ ਹਰੇ ਦੇ ਕਰੋਮੇ ਦੇ ਖਲੋ ਗਿਆ ਉਸਤਾਦ ਜੀ। ਉਹਦੀ ਤਸਵੀਰ ਖਿੱਚ ਲਈ ਉਹਨਾਂ ਨੇ। ਤਸਵੀਰ ਜਦੋਂ ਖਿੱਚ ਲਈ ਤੇ ਪੁਲਿਸ ਵਾਲੇ ਨਾ ਹੱਥ ਕੜੀ ਲਾਈ ਇੱਕ ਕਰੈਕਟਰ ਨੂੰ, ਉਹ ਇੰਜ ਕਰਕੇ ਥੱਲੇ ਉਤਰਿਆ ਤੇ ਉਹਨੂੰ ਇਸ਼ਾਰਾ ਕੀਤਾ ਉਸ ਬੰਦੇ ਨੂੰ ਜਿਹਦੀ ਤਸਵੀਰ ਖਿੱਚੀ ਉਹਨੂੰ ਇਸ਼ਾਰਾ ਕੀਤਾ ਹਾਏ ਉਹ ਇੱਧਰ ਉੱਧਰ ਵੇਖਣ ਲੱਗਾ ਕਹਿੰਦਾ ਯੂ ਕਮ। ਪੁਲਿਸ ਵਾਲੇ ਕਹਿੰਦੇ ਤੂੰ ਇਹਨੂੰ ਜਾਣਦਾ? ਉਹ ਕਹਿੰਦੇ ਨਹੀਂ ਮੈਂ ਨਹੀਂ ਜਾਣਦਾ ਜੀ ਮੁੰਡਾ। ਉਹ ਕਰੋਮੇ ਤੇ ਜਿਹੜੀਆਂ ਤਸਵੀਰਾਂ ਖਿੱਚੀਆਂ ਉਸਤਾਦ ਜੀ ਉਹਦਾ ਸਿਰ ਜਿਹਾ ਕੱਟ ਕੇ ਤੇ ਆ ਗੰਨਾ ਚੁੰਨਾ ਪੜੀਆਂ ਦੋਵੇਂ ਨਾਲ ਖਿਲਾਰੇ ਕਹਿੰਦੇ ਐ ਤੂੰ ਮਾਰ ਨਹੀਂ ਪ੍ਰਾਣ ਪਰੇਸ਼ਾਨ ਯਾਰ ਕੀਤਾ। ਅੱਛਾ ਇੱਕ ਸਿਆਲਕੋਟ ਉਹ ਬੜੇ ਬੜੇ ਡਰਾਮੇ ਕਰਦੇ ਧੌਣ ਨਹੀਂ ਕੱਲੀ ਬੁੱਢੀ ਦੀ ਲੈ ਕੇ ਜਾ ਰਹੇ ਆਹੋ ਤੇ ਫੁੱਟਪਾਥ ਤੇ ਇਧਰੋਂ ਉਹ ਬੰਦੇ ਨੇ ਚੁੱਕੀ ਹੁੰਦੀ ਨਾ ਗੁੱਡੀ ਇੱਥੇ ਜਾ ਰਿਹਾ ਤੇ ਹੁਣ ਇੰਜ ਕਰਕੇ ਉਹ ਦੇਖਦਾ ਸਾਹਮਣੇ ਕੋਈ ਉਹਦੀ ਧੌਣ ਡਿੱਗੀ ਆ ਤੇ ਇਧਰੋਂ ਇੰਜ ਵੱਡਾ ਚਿਪਬੋਰਡ ਦਾ ਸ਼ੀਟ ਲੈ ਕੇ ਦੋ ਕਰੈਕਟਰ ਨਿਕਲਦੇ ਆ ਤੇ ਉਹ ਥੱਲੇ ਨਾ ਫੁੱਟਪਾਥ ਦੇ ਅੰਦਰੋਂ ਉਹ ਧੌਣ ਉਹ ਗੈਪ ਕਰ ਦਿੰਦੇ ਆ ਤੇ ਉਦਾਂ ਦੀ ਧੌਣ ਵਾਲੀ ਨੇ ਜਰਮਨ ਥੱਲੇ ਕੁੜੀ ਇੰਜ ਕਰਕੇ ਬਾਹਰ ਆਈ। ਉਸਤਾਦ ਜੀ ਉਹ ਬੰਦਾ ਉਹ ਕਹਿੰਦੇ ਕਿ ਆ ਫੜਾਇਆ ਤੇਰਾ ਧੌਣ, ਉਹ ਲੰਘ ਜਾਂਦੇ ਆ ਬੰਦਾ ਇੰਜ ਹੱਥ ਪਾਉਂਦਾ ਉਹ ਅੱਗੋਂ ਕਹਿੰਦਾ ਅੱਛਾ ਇੱਕ ਨਾ ਕਲਿੱਪ ਹੈਗਾ ਉਸਤਾਦ ਜੀ ਕਰਾਚੀ ਅੱਜ ਹੀ ਇੱਕ ਕਲਿੱਪ ਆ ਕਿ ਇੱਕ ਮਾਲ ਦੇ ਅੰਦਰ ਨਾ ਉਹਨਾਂ ਨੇ ਵਾਟਰ ਅੱਜ ਜਿੱਦਾਂ ਦਾ ਸਾਡਾ ਨਹੀਂ ਪਾਣੀ ਡਿਸਪੈਂਸਰ ਇਹ ਰੱਖਿਆ ਵਾ ਤੇ ਜਿਹੜਾ ਉੱਪਰ ਹੈ ਨਾ ਗੋਲ ਉਹਦੇ ਉੱਤੇ ਕੱਪੜਾ ਪਿਆ ਤੇ ਹੁਣ ਬੰਦਾ ਆ ਰਿਹਾ ਤੇ ਬੰਦੇ ਨੇ ਇੰਜ ਕਰਕੇ ਪਾਣੀ ਪਾਇਆ, ਬੰਦੇ ਨੇ ਪਾਣੀ ਪੀਤਾ ਵਾ ਤੇ ਕਰੈਕਟਰ ਨੇ ਕੱਪੜਾ ਲਾਤਾ ਤੇ ਉਹਦੇ ਅੰਦਰ ਦੁਨੀਆ ਜਹਾਨ ਦੇ ਮਰੇ ਜਾਨਵਰ ਡੱਡੂ ਕਿਰਲੇ ਪਾਥੀਆਂ ਤੇ ਹੁਣ ਉਹਨੇ ਘੁੱਟ ਭਰ ਲਿਆ ਉਹ ਥੱਲੇ ਉਹਨਾਂ ਨੇ ਨਾ ਸਾਫ ਤੇ ਉੱਪਰ ਉਹਨੂੰ ਗੇੜਾ ਦਿੱਤਾ ਓਏ ਯਾਰ ਮੈਂ ਤੁਹਾਨੂੰ ਦੱਸਣਾ ਮੈਂ ਇੱਕ ਕਲਿੱਪ ਵੇਖਿਆ ਤੇ ਮੈਂ ਕੀ ਹੱਸਿਆ ਉਸਤਾਦ ਜੀ। ਸਿਆਲਕੋਟ ਦੀ ਵੀਡੀਓ ਇੱਕ ਕਬਾੜ ਮਾਰਕੀਟ ਚ ਨਾ ਉਹ ਡਕੈਤੀ ਕਰਨ ਆਉਂਦੇ 4-5 ਜਣੇ ਤੇ ਦੋ ਮੋਟਰਸਾਈਕਲਾਂ ਤੇ ਦੋ ਜਣੇ ਅੱਗੇ ਆਉਂਦੇ ਤੇ ਕਰਕੇ ਨਾ ਤੇ ਇੱਕ ਬਾਬਾ ਬਜ਼ੁਰਗ ਵਿਚਾਰਾ ਕੋ 90 ਸਾਲ ਦਾ ਤੇ ਉਹਨੂੰ ਜਾ ਕੇ ਹੁਣ ਲੁੱਟਣ ਆਏ ਨੇ ਤੇ ਕਬਾੜ ਦਾ ਕੋਈ ਵੱਡੀ
ਤੇ ਉਹ ਨਾ ਉਸਤਾਦ ਜੀ ਇੰਝ ਲਾ ਕੇ ਨਾ ਬਾਬੇ ਨੇ ਉੱਥੇ ਵੇਖ ਲਿਆ ਤੇ ਬਾਬੇ ਨੇ ਇੰਝ ਕਰਕੇ ਪਿਸਤੌਲ ਕਰਦਾ ਠਾਬਾਕ ਸਾਰੇ ਟਪਾਤੇ। ਤੇ ਬਾਬਾ ਹਿੱਲਿਆ ਵੀ ਨਹੀਂ ਉੱਥੇ ਖਲੋਤਾ ਠਾਬਾਕ ਮੈਂ ਕਿ ਯਾਰ ਕਿਆ ਕਹਿੰਦੇ ਨਹੀਂ ਗੈਗ ਵੀਡੀਓ ਜਿਹੜੀ ਨਾ ਉਸਤਾਦ ਜੀ ਇੰਜ ਨਾ ਇੱਕ ਬੱਚਾ ਨਾ ਜੂਸ ਵੇਚਣ ਡਿਆ, ਉਹਦਾ ਮਾਲਟੇ ਦਾ ਜੂਸ ਵੇਚਣ ਡਿਆ, ਸਾਰੇ ਪੀਣ ਦੇ ਨੇ ਤੇ ਉਹ ਪੜਦਾ ਜਾਂ ਪਿੱਛੇ ਕਰਦਾ ਤੇ ਕਰੈਕਟਰ ਨੇ ਨਾ ਮਾਲਟੇ ਰੱਖ ਕੇ ਇੰਜਨ ਕਰਕੇ ਉਹ ਅੰਗਰੇਜ਼ੜੀਆਂ ਸਿਰਫ ਐਕਸਪ੍ਰੈਸ਼ਨ ਲੈ ਰਹੇ ਨੇ, ਉਹ ਫਿਰ ਬਾਅਦ ਚ ਗੱਲ ਬਹੁਤ ਬੁਰੇ ਐਕਸਪ੍ਰੈਸ਼ਨ ਹੁੰਦੇ ਕਿ ਯਾਰ ਇਹ ਕਿਧਰੋਂ ਕੱਢ ਪਿਆਈ ਜਾ ਰਿਹਾ ਸਾਨੂੰ। ਯਾਰ ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਬਹੁਤ, ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਠੀਕ ਹੈ ਜੀ, ਰੱਬ ਰਾਖਾ।